ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਾਂਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਘਟਨਾਵਾਂ ਵਾਪਰ ਰਹੀਆਂ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰਕੇ ਪੁੱਛ ਸਕੋਗੇ 4082725200। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿਨਵੁੱਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਚਰਨਜੀਤ ਸਿੰਘ ਬਟਵਾਲ ਜੂਪਰ ਸਿਟੀ, ਸਰਬਜੀਤ ਸਿੰਘ, ਬਲਵਿੰਦਰ ਕੌਰ ਚੋਕਰ ਡਰਲਿਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਨਿਗਾਹ ਮਾਰਦੇ ਹਾਂ ਪੰਜਾਬ ਦੇ ਵਿੱਚ ਜਿਹੜੀਆਂ ਸੁਰਖੀਆਂ ਨੇ ਅਖਬਾਰਾਂ ਦੀਆਂ, ਉਹਨਾਂ ਦੀ ਗੱਲ ਕਰੀਏ ਤੇ ਇੱਕ ਲੁਧਿਆਣੇ ਦੀ ਔਰਤ ਸੀ, ਉਸ ਦੀ ਪਟਿਆਲੇ ਦੇ ਵਿੱਚ ਮੌਤ ਹੋਈ ਆ ਤੇ ਸਿਹਤ ਵਿਭਾਗ ਦੇ ਸਾਰੇ ਪੋਲ ਖੋਲ੍ਹ ਦਿੱਤੇ। ਅਸਲ ਦੇ ਵਿੱਚ ਸਿਹਤ ਵਿਭਾਗ ਦੀ ਜਿਹੜੀ ਜਾਣਕਾਰੀ ਹੈ, ਇਨਫੋਰਮੇਸ਼ਨ ਆ, ਉਹ ਤਾਂ ਬਹੁਤ ਵਾਰੀ ਸਾਂਝੀ ਕੀਤੀ ਹੈ, ਪਰ ਪੰਜਾਬ ਦੇ ਲੋਕ ਨੇ ਕਿਹਾ ਜਾ ਸਕਦਾ ਜੀ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਉਹ ਹਾਲਾਤ ਨੇ ਜੀ। ਇਹ ਲੋਕ ਗੱਲ ਕਰਨੀ ਹਟ ਗਏ ਸਿਹਤ ਸੇਵਾਵਾਂ ਦੇ ਬਾਰੇ ਦੇ ਵਿੱਚ, ਇਹ ਲੋਕ ਗੱਲ ਕਰਨੀ ਹਟ ਗਏ ਐਜੂਕੇਸ਼ਨ ਦੇ ਬਾਰੇ ਦੇ ਵਿੱਚ। ਸਿਆਸੀ ਪਾਰਟੀਆਂ ਨੂੰ ਬਹੁਤ ਚੰਗੀ ਤਰ੍ਹਾਂ ਇਹਨਾਂ ਦੀ ਨਬਜ਼ ਦੀ ਪਹਿਚਾਣ ਹੈ ਕਿ ਉਹ ਲੋਕ ਨੇ ਜਿਨ੍ਹਾਂ ਦੇ ਨਾਲ ਵਾਅਦੇ ਤੋਂ ਵਾਅਦਾ ਜਿਹੋ ਜਿਹੇ ਮਰਜ਼ੀ ਚੋਣਾਂ ਦੇ ਮੌਕੇ ਦੇ ਉੱਤੇ ਕਰ ਲਓ, ਫਿਰ ਇਹਨਾਂ ਨੇ ਵੋਟਾਂ ਉੱਥੇ ਪਾ ਦੇਣੀਆਂ ਹੁੰਦੀਆਂ ਨੇ। ਕਿਹੜੀਆਂ ਸਿਹਤ ਸੇਵਾਵਾਂ ਕਿਹਨੇ ਪੁੱਛਣਾ, ਇਹ ਆਪਣੀ ਜਗ੍ਹਾ ਦੇ ਉੱਤੇ ਆ ਜੀ। ਪਰ ਇੱਕ ਵਾਰੀ ਫੇਰ, ਕਿਉਂਕਿ ਪਿਛਲੇ ਦਿਨਾਂ ਤੋਂ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਬਾਰ-ਬਾਰ ਦੱਸੀ ਹੈ ਕਿ ਪੰਜਾਬ ਦੇ 3 ਕਰੋੜ ਲੋਕ ਤੇ 3 ਕਰੋੜ ਲੋਕਾਂ ਦੇ ਉੱਤੇ 312 ਵੈਂਟੀਲੇਟਰ। ਹਾਲਾਂਕਿ ਵੈਂਟੀਲੇਟਰ ਇਹ ਨਹੀਂ ਹੈ ਕਿ ਉਹ ਇਲਾਜ ਹੈ ਇਹਦਾ, ਪਰ ਮੁੱਢਲੀ ਨੀਡ ਤਾਂ ਹੈ। ਜੇ ਕੋਈ ਵਿਅਕਤੀ ਜਿਹੜਾ ਕਰੋਨਾ ਤੋਂ ਪੀੜਤ ਹੁੰਦਾ, ਕਿਉਂਕਿ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਤੇ ਉਹਦੇ ਨਾਲ ਸਾਹ ਦੀ ਜਿਹੜੀ ਤਕਲੀਫ ਹੈ, ਉੱਥੇ ਜਿਹੜੀ ਚੀਜ਼ ਮਦਦ ਕਰਦੀ ਆ ਉਹ ਵੈਂਟੀਲੇਟਰ ਹੈ। ਇਹ ਔਰਤ ਜਿਹੜੀ ਕਿ ਇੱਥੇ ਅਮਰਪੁਰਾ ਬਸਤੀ ਪੈਂਦੀ ਆ ਲੁਧਿਆਣੇ ਦੇ ਵਿੱਚ, ਘਰਾਂ ਦੇ ਵਿੱਚ ਕੰਮ ਕਰਨ ਵਾਲੀ ਇਹ ਔਰਤ ਸੀਗੀ 42 ਸਾਲਾਂ ਦੀ। ਇਹ ਜਿਹੜਾ ਇੱਥੇ ਲੁਧਿਆਣੇ ਦੇ ਵਿੱਚ ਉੱਥੇ ਸਰਕਾਰੀ ਜਿਹੜਾ ਹਸਪੀਟਲ ਹੈ ਲੁਧਿਆਣਾ, ਮਤਲਬ ਕਿ ਜਿਹਨੂੰ ਹਿੰਦੁਸਤਾਨ ਦਾ ਮੈਨਚੈਸਟਰ ਇਹ ਕਹਿੰਦੇ ਜਿਹੜੇ ਰਾਜਨੀਤਿਕ ਲੋਕ, ਜਿਹੜੇ ਅਕਸਰ ਤੁਸੀਂ ਸੁਣਿਆ ਹੋਊਗਾ ਕਿ ਲੁਧਿਆਣਾ ਮੁਲਕ ਦਾ ਮੈਨਚੈਸਟਰ ਹੈ। ਵੈਸੇ ਤਾਂ ਕੈਲੀਫੋਰਨੀਆ ਬਣਾਉਣ ਦੇ ਵੀ ਦਾਅਵੇ ਹੋਏ ਸੀਗੇ। ਮੈਨਚੈਸਟਰ ਦਾ ਕੀ ਹਾਲ ਹੈ ਕਿ ਉੱਥੇ ਇੱਕ ਸਿੰਗਲ ਜਿਹੜਾ ਵੀ ਵੈਂਟੀਲੇਟਰ ਸਿਸਟਮ ਨਹੀਂ ਗਾ। ਵੈਂਟੀਲੇਟਰ ਸਿਸਟਮ ਹੈਗੇ ਆ, ਪਰ ਉਹ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਹੈ। ਇਹ ਗਰੀਬ ਪਰਿਵਾਰ ਤੋਂ ਸੀ, ਜਦੋਂ ਵੈਂਟੀਲੇਟਰ ਨਹੀਂ ਮਿਲਿਆ ਤਾਂ ਉਹਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਪਟਿਆਲੇ ਦੇ ਵਿੱਚ, ਕਿਉਂਕਿ ਪਟਿਆਲੇ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਵੈਂਟੀਲੇਟਰ ਸਿਸਟਮ ਹੈਗੇ ਆ। ਜਦੋਂ ਇਹਨੂੰ ਇੱਥੇ ਲਿਆਂਦਾ ਗਿਆ, ਇਹਦੇ ਨਾਲ ਦੇ ਇਹਦੇ ਰਿਸ਼ਤੇਦਾਰ ਤੇ ਜਿਹੜਾ ਚਲਾ ਕੇ ਐਂਬੂਲੈਂਸ ਜਿਹੜਾ ਦੀ ਉਹ ਲਿਆਇਆ, ਉਹ ਠੀਕ ਠਾਕ ਹੋਣ, ਇਹ ਵਿਸ਼ ਕਰਨੀ ਚਾਹੀਦੀ ਹੈ। ਇੱਥੇ ਉਹਨੂੰ ਸਿੱਧਾ ਲਿਆ ਕੇ ਐਮਰਜੈਂਸੀ ਵਾਰਡ ਦੇ ਵਿੱਚ ਜਿਹੜਾ ਜੀ ਉਹ ਲੈ ਆਉਂਦਾ, ਔਰ ਐਮਰਜੈਂਸੀ ਵਾਰਡ ਦੇ ਵਿੱਚ 15 ਤੋਂ 20 ਮਿੰਟ ਜਿਹੜੇ ਸੀਗੇ ਜੀ ਉਹ ਪਹਿਲਾਂ ਸਟਾਫ ਨੂੰ, ਕਿਉਂਕਿ ਬਿਜ਼ੀ ਆ ਸਟਾਫ ਇਹਨਾਂ ਦਿਨਾਂ ਦੇ ਵਿੱਚ, ਉਹ ਵੀ ਵਿਚਾਰੇ ਕੀ ਕਰਨ ਜੀ, ਉਹਨਾਂ ਦੇ ਕੋਲੇ ਸੀਮਤ ਸਾਧਨ ਨੇ। ਇੱਥੇ ਤਾਂ ਸਰਕਾਰੀ ਹਸਪੀਟਲਾਂ ਦੇ ਵਿੱਚ ਲੱਗੇ ਡਾਕਟਰ, ਨਰਸਿਸ ਤੇ ਪੂਰਾ ਅਮਲਾ ਜਿੰਨਾ ਸਰਕਾਰੀ ਹੈ ਜੀ, ਉਹਨਾਂ ਲੋਕਾਂ ਨੂੰ ਸਲੂਟ ਇਸ ਪੱਖੋਂ ਕਰਨਾ ਬਣਦਾ ਹੈ ਕਿ ਇੰਨੇ ਸੀਮਤ ਜਿਹੀਆਂ ਚੀਜ਼ਾਂ ਦੇ ਨਾਲ ਉਹ ਲੋਕ ਫਰੰਟ ਦੇ ਉੱਤੇ ਲੜਾਈ ਲੜ ਰਹੇ ਆ ਜੀ। ਉਹ ਨਹੀਂ ਭੱਜੇ ਕਿਸੇ ਜਗ੍ਹਾ ਤੋਂ। ਹੁਣ ਇਹ ਚੀਜ਼ਾਂ ਪ੍ਰੋਵਾਈਡ ਕਿਹਨੇ ਕਰਨੀਆਂ ਸੀਗੀਆਂ ਜੀ? ਇਹ ਸਰਕਾਰਾਂ ਨੇ ਕਰਨੀਆਂ ਸੀਗੀਆਂ। ਉਹ ਚੀਜ਼ਾਂ ਉਹਨਾਂ ਕੋਲੇ ਹੈ ਨਹੀਂ ਗੀਆਂ। ਜਿਹੜੇ ਇਹਦੇ ਵਾਸਤੇ ਮਾਸਕ ਚਾਹੀਦੇ ਹੁੰਦੇ, ਜਿਹੜੇ ਇਹਦੇ ਵਾਸਤੇ ਗਲਵਸ ਚਾਹੀਦੇ ਹੁੰਦੇ ਆ, ਜਿਹੜੀਆਂ ਚੀਜ਼ਾਂ ਬਾਕੀ ਜਿਹੜੀਆਂ ਉਹ ਚਾਹੀਦੀਆਂ ਨੇ, ਉਹ ਨਹੀਂ ਇੱਥੇ ਬਹੁਤੀਆਂ ਹੈਗੀਆਂ। ਜਿੰਨੀ ਦੇਰ ਤੱਕ ਇਹ ਐਮਰਜੈਂਸੀ ਵਾਰਡ ਦੇ ਵਿੱਚ ਰਹੀ, ਫੇਰ ਪਤਾ ਲੱਗਾ ਵੀ ਇਹ ਤਾਂ ਕਰੋਨਾ ਵਾਇਰਸ ਤੋਂ ਪੀੜਤ ਆ ਤੇ ਇਹਨੂੰ ਰੈਫਰ ਇਸ ਕਰਕੇ ਕੀਤਾ ਗਿਆ ਕਿ ਇਹਦੀ ਗੰਭੀਰ ਸਥਿਤੀ ਆ। ਫੇਰ ਭਜਾਇਆ ਗਿਆ ਜਿਹੜਾ ਕਰੋਨਾ ਵਾਇਰਸ ਦਾ ਸਪੈਸ਼ਲ ਵਾਰਡ ਬਣਿਆ ਪਟਿਆਲੇ ਦੇ ਵਿੱਚ, ਉੱਥੇ ਉਹਨੂੰ 23 ਮਾਰਚ ਤੋਂ ਇਹਨੂੰ ਸਾਹ ਲੈਣ ਦੇ ਵਿੱਚ ਜਿਹੜੀ ਜੀ ਉਹ ਤਕਲੀਫ ਆ ਰਹੀ ਸੀ। 29 ਤਰੀਕ ਨੂੰ ਇਹਦੀ ਤਬੀਅਤ ਜਿਹੜੀ ਉਹ ਜ਼ਿਆਦਾ ਵਿਗੜ ਗਈ। ਫਿਰ ਇਹਨੂੰ ਜਿਹੜਾ ਸੀਗਾ ਜੀ ਉਹ ਹਸਪੀਟਲ, ਸਿਵਲ ਹਸਪੀਟਲ ਜਿਹੜਾ ਲੁਧਿਆਣੇ ਦੇ ਭੇਜ ਦਿੱਤਾ ਗਿਆ ਜੀ। ਸਵੇਰੇ 9:30 ਵਜੇ, 11:30 ਵਜੇ ਜਦੋਂ ਇਹ ਜਿਹੜਾ ਜੀ ਉਹ ਪਤਾ ਲੱਗਿਆ ਕਿ ਇਹਦਾ ਤਾਂ ਜਿਹੜਾ ਜੀ ਇਹ ਬਾਹਰ ਤੋਂ, ਤੇ ਫਿਰ ਇਹਨੂੰ ਦੁਪਹਿਰੇ 3 ਵਜੇ ਜਿਹੜਾ ਸੀਗਾ ਜੀ ਇਹਦੇ ਰਿਸ਼ਤੇਦਾਰ ਵਗੈਰਾ ਜਿਹੜੇ ਉਹ ਪਹੁੰਚੇ ਨੇ, ਤੇ ਉਦੋਂ
ਇਹਨੂੰ ਅਟੈਂਡ ਕਰਕੇ ਰੈਫਰ ਕਰਤਾ ਅੱਗੇ ਪਟਿਆਲੇ। ਮਤਲਬ ਕਿ ਤੁਸੀਂ ਇਹ ਕਹਿ ਲਓ ਕਿ ਗਾਂ ਨੂੰ ਤੋਰ ਦਿੱਤਾ। ਜਿਹੜੀਆਂ ਇੱਥੇ ਨਹਿਰਾਂ ਦੇ ਵਿੱਚ ਡਾਫ ਬਣੀਆਂ ਹੋਈਆਂ, ਡਾਫ ਕਹਿੰਦੇ ਉਹਨੂੰ, ਜਿਹੜੇ ਪੁਲਾਂ ਦੇ ਹੇਠੋਂ ਦੇ ਜਿਹੜੇ ਲੱਗੇ ਹੋਏ ਨੇ, ਉੱਥੇ ਆ ਕੇ ਲਾਸ਼ਾਂ ਫਸਦੀਆਂ ਨੇ ਤੇ ਉੱਥੇ ਬੈਠੇ ਜਿਹੜੇ ਕਰਮਚਾਰੀ ਡਿਊਟੀ ਵਾਲੇ ਆ ਉਹ ਕੀ ਕਰਦੇ ਆ ਵੀ ਨਹੀਂ ਕੋਈ ਲਾਸ਼ ਲੱਭਣ ਆਇਆ ਬੈਠਾ ਉੱਥੇ ਅਕਸਰ ਬੈਠੇ ਤੇ ਉਹ ਡਾਂਗ ਮਾਰ ਕੇ ਉਹਨੂੰ ਗਾਂ ਤੋੜ ਦਿੰਦੇ ਆ ਵੀ ਅਗਲੇ ਵਾਲੇ ਵੇਖੀ ਜਾਣਗੇ, ਅਸੀਂ ਇਹ ਤੋਂ ਕੀ ਲੈਣਾ। ਇੱਦਾਂ ਦੇ ਜਿਹੜੇ ਵੀ ਹਾਲਾਤ ਸੀਗੇ। ਰਾਤ 10:30 ਵਜੇ ਉਹਦਾ ਜਿਹੜਾ ਜੀ ਉਹਦੇ ਰਿਸ਼ਤੇਦਾਰ ਸੀਗੇ ਉਹ ਇੱਕ ਪ੍ਰਾਈਵੇਟ ਵਹੀਕਲ ਕਰਕੇ ਰਜਿੰਦਰਾ ਹਸਪੀਟਲ ਲੈ ਕੇ ਆਏ ਜੀ ਇੱਥੇ। ਔਰ 30 ਮਾਰਚ ਨੂੰ ਜਿਹੜਾ ਸਵੇਰ ਤੱਕ ਸੀਗਾ, ਜਦੋਂ ਇਹ 29 ਦਾ ਸਾਰਾ ਵਰਤਾਰਾ, 30 ਨੂੰ ਸਵੇਰ ਤੱਕ ਇਸ ਔਰਤ ਦੀ ਡੈਥ ਹੋ ਜਾਂਦੀ ਹੈ। ਔਰ ਇਹ ਜਿਹੜੇ ਇਹਦੇ ਰਿਸ਼ਤੇਦਾਰ ਨੇ ਉਹ ਪਟਿਆਲੇ ਦੇ ਵਿੱਚ ਹੁਣ ਭਰਤੀ ਕੀਤੇ ਗਏ ਆ। ਉਹਦੀ ਕੋਈ ਟਰੈਵਲ ਹਿਸਟਰੀ ਨਹੀਂ ਗੀ, ਉਹ ਕਿਤੇ ਕਿਸੇ ਜਗ੍ਹਾ ਤੋਂ ਬਾਹਰੋਂ ਨਹੀਂ ਆਈ, ਇੱਥੇ ਹੀ ਉਹ ਬਿਮਾਰ ਹੋਈ ਆ। ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ, ਉਹਦੇ ਜਿਹੜੇ ਬੇਟੇ ਨੇ ਉਹ ਜਿਹੜਾ ਜੀ ਕੰਮ ਕਰਦੇ ਆ, ਉਹ ਮਜ਼ਦੂਰ ਨੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਸਿਵਲ ਹਸਪੀਟਲ ਜਿਹੜਾ ਲੁਧਿਆਣਾ, ਜਿਨ੍ਹਾਂ ਨੇ ਇਹਦੀ ਜਾਂਚ ਕੀਤੀ ਆ, ਡਾਕਟਰ, ਨਰਸ ਤੇ ਜਿਹੜੇ ਵਾਰਡ ਦੇ ਵਿੱਚ ਕੰਮ ਕਰਨ ਵਾਲੇ ਆ, ਉਹਨਾਂ ਨੇ PPE ਕਿੱਟ ਜਿਹੜੀ ਆ ਉਹ ਨਹੀਂ ਸੀ ਪਾਈ ਹੋਈ। ਇੱਕ ਤਾਂ ਜਿਹੜਾ ਜੀ ਲੋਕੀ ਅਜੇ ਵੀ ਇਹ ਗੱਲ ਨਹੀਂ ਮੰਨ ਰਹੇ ਵੀ ਇਹ ਕਿਵੇਂ ਹੋ ਸਕਦਾ ਜੀ ਕਿ ਲੁਧਿਆਣੇ ਦੇ ਵਿੱਚ ਵੈਂਟੀਲੇਟਰ ਸਿਸਟਮ ਨਾ ਹੋਵੇ, ਪਰ ਇਹ ਰਿਐਲਿਟੀ ਆ। ਜਿਹੜਾ ਰੈਫਰ ਕੀਤਾ ਗਿਆ ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਮੈਂਸ਼ਨ ਆ ਜੀ। ਔਰ ਇਹ ਸੱਚਾਈ ਆ ਕਿ ਲੁਧਿਆਣੇ ਦਾ ਬਹੁਤ ਵੱਡਾ ਸਿਵਲ ਹਸਪੀਟਲ ਹੈ, ਉਹਦੇ ਵਿੱਚ ਵੈਂਟੀਲੇਟਰ ਸਿਸਟਮ ਨਹੀਂ ਹੈਗਾ। ਇਹ ਲੋਕ ਅਧੀਏ ਪਗੂਏ ਦੇ ਉੱਤੇ ਕਹਿੰਦੇ ਆ ਕਿ ਵੀ ਫਲਾਨੀ ਜਿਹੜੀ ਪਾਰਟੀ ਸੀ, ਫਲਾਨੇ ਬੰਦੇ ਚੰਗੇ ਸੀ, ਉਹਨਾਂ ਦਾ ਜ਼ੋਰ ਬੜਾ ਸੀ, ਪਰ ਅਖੀਰਲੇ 24 ਘੰਟਿਆਂ ਦੇ ਵਿੱਚ ਸਾਰੀ ਸਿਚੁਏਸ਼ਨ ਜਿਹੜੀ ਨਾ ਉਹ ਬਦਲ ਗਈ। ਇਲੈਕਸ਼ਨ ਦੀ ਬਦਲ ਕਿਵੇਂ ਗਈ? ਪੇਟੀਆਂ ਪਹੁੰਚ ਜਾਂਦੀਆਂ ਜੀ, ਔਰ ਪੇਟੀਆਂ ਦੇ ਉੱਤੇ ਵੋਟਾਂ ਪਾਉਣ ਵਾਲੇ ਲੋਕ, ਆਪਣੀ ਹੈਲਥ ਦੇ ਵਾਸਤੇ ਕਦੀ ਜਾਗਰੂਕ ਨਾ ਹੋ ਸਕਣ ਵਾਲੇ ਲੋਕ, ਆਪਣੇ ਆਪ ਦੇ ਵਾਸਤੇ ਕਦੀ ਜਾਗਰੂਕ ਨਾ ਹੋ ਸਕਣ ਵਾਲੇ ਲੋਕ ਅਜੇ ਵੀ ਇਸ ਸਭ ਕਾਸੇ ਦੀ ਗੰਭੀਰਤਾ ਨੂੰ ਪਛਾਣਨ ਤੋਂ ਇਨਕਾਰੀ ਜਿਹੜਾ ਜੀ ਉਹ ਜਾਪਦੇ ਨੇ। ਤੋ ਫਿਰ ਇੱਥੇ ਹੁਣ ਕਿਹਨੂੰ ਜਿਹੜਾ ਜੀ ਇਹ ਦੋਸ਼ ਦਿੱਤਾ ਜਾ ਸਕਦਾ ਕਿ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਆ? ਬਿਨਾਂ ਕਿਸੇ ਸ਼ੱਕ ਦੇ ਲੋਕ ਜ਼ਿੰਮੇਵਾਰ ਨੇ, ਜਿਹੜੇ ਆਪਣੀਆਂ ਸਿਹਤ ਸਹੂਲਤਾਂ, ਆਪਣੀਆਂ ਐਜੂਕੇਸ਼ਨ ਸਹੂਲਤਾਂ ਪ੍ਰਤੀ ਨਾ ਜਾਗਰੂਕ ਹੋਏ, ਨਾ ਉਹ ਜਾਗਰੂਕ ਹੋਣ ਦੇ ਵਾਸਤੇ ਤਿਆਰ ਨੇ। ਕਦੇ ਵੀ ਨਹੀਂ ਜੀ, ਕਦੀ। ਤੇ ਅੱਗੇ ਗੱਲ ਕਰਦੇ ਹਾਂ ਮਰੀਜ਼ਾਂ ਦੀ। ਮੁਲਕ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਕਿੱਥੇ ਕੁ ਪਹੁੰਚੀ ਆ? ਦੇਖੋ, ਆਫੀਸ਼ੀਅਲ ਜਾਣਕਾਰੀ ਹੈ। ਬਹੁਤ ਸਾਰੇ ਲੋਕ ਇਹ ਸਵਾਲ ਖੜਾ ਕਰਦੇ ਆ ਅਨਆਫੀਸ਼ੀਅਲ ਕੀ ਆ। ਮੈਂ ਇੱਕ ਗੱਲ ਕਹਿਣਾ ਕਿ ਇਹ ਸਮਾਂ ਨਹੀਂ ਗਾ ਜਦੋਂ ਕਿ ਅਟਕਲਾਂ ਲਾਈਆਂ ਜਾ ਸਕਣ ਦੀ ਕਿ ਅਨਆਫੀਸ਼ੀਅਲ ਇੰਨੇ ਹੋ ਸਕਦੇ ਆ, ਪ੍ਰਾਈਵੇਟ ਹਸਪੀਟਲਾਂ 'ਚ ਇੰਨੇ ਹੋ ਸਕਦੇ ਆ। ਨਹੀਂ, ਉਹ ਸਮਾਂ ਨਹੀਂ ਗਾ, ਕਿਉਂਕਿ ਪ੍ਰਾਈਵੇਟ ਹਸਪੀਟਲਾਂ ਨੇ ਤਾਂ ਸਾਈਨ ਲਾਏ ਹੋਏ ਵੀ ਖੰਘ, ਬੁਖਾਰ, ਜ਼ੁਕਾਮ ਹੈ ਤੇ ਸਰਕਾਰੀ ਹਸਪੀਟਲ ਚਲ ਜਾਓ, ਭਾਵ ਕਿ ਇੱਥੇ ਨਹੀਂ ਆਉਣਾ, ਪ੍ਰਾਈਵੇਟ ਹਸਪੀਟਲ ਦੇ ਵਿੱਚ ਨਹੀਂ ਆਉਣਾ। ਆਫੀਸ਼ੀਅਲ ਜਾਣਕਾਰੀ 1347 ਮਾਮਲੇ, 1347 ਮਾਮਲੇ ਜਿਹੜੇ ਦੱਸੇ ਜਾ ਰਹੇ ਆ ਹੁਣ ਤੱਕ ਆਫੀਸ਼ੀਅਲੀ। ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ 208 ਜਿਹੜੇ ਜੀ ਉਹ ਪੀੜਤ, ਉਹਨਾਂ ਦਾ ਪਤਾ ਲੱਗਾ। ਮਹਾਰਾਸ਼ਟਰ ਦੇ ਵਿੱਚ 35, ਕੇਰਲਾ ਦੇ ਵਿੱਚ 32, ਦਿੱਲੀ ਦੇ ਵਿੱਚ 25 ਨਵੇਂ ਮਰੀਜ਼ ਜਿਹੜੇ ਆ ਉਹ ਆਏ ਆ ਜੀ। ਔਰ ਇਸ ਤੋਂ ਪਹਿਲਾਂ 27 ਮਾਰਚ ਨੂੰ 151 ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆਏ ਸੀਗੇ। ਮਹਾਰਾਸ਼ਟਰ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ 35, ਕੇਰਲਾ 'ਚ 32 ਮਰੀਜ਼ ਜਿਹੜੇ ਉਹ ਸਾਹਮਣੇ ਆਏ ਨੇ। ਉੱਤਰ ਪ੍ਰਦੇਸ਼ 24, ਤਾਮਿਲਨਾਡੂ ਦੇ ਵਿੱਚ 17, ਜੰਮੂ ਕਸ਼ਮੀਰ 'ਚ 11, ਰਾਜਸਥਾਨ ਦੇ ਵਿੱਚ 10, ਮੱਧ ਪ੍ਰਦੇਸ਼ ਦੇ ਵਿੱਚ 8, ਕਰਨਾਟਕਾ 'ਚ 8, ਪੰਜਾਬ ਦੇ ਵਿੱਚ ਜਿਹੜੇ ਦੀ ਉਹ 3 ਮਾਮਲੇ ਸਾਹਮਣੇ ਆਏ ਆ। ਚੰਡੀਗੜ੍ਹ ਦੇ ਵਿੱਚ ਇੱਕ ਦਿਨ ਦੇ ਵਿੱਚ 5 ਮਾਮਲੇ ਸਾਹਮਣੇ ਆ ਗਏ। ਇਹਦੇ ਵਿੱਚ ਇੱਕ ਜਿਹੜਾ ਕਪਲ ਹੈ ਉਹ ਕੈਨੇਡਾ ਤੋਂ ਆਇਆ ਹੋਇਆ ਜਿਹੜਾ ਦੀ ਉਹ ਦੱਸਿਆ ਜਾ ਰਿਹਾ। ਇੱਕ ਪਟਿਆਲੇ ਦੇ ਵਿੱਚ ਇੱਕ ਮਾਮਲਾ ਸਾਹਮਣੇ ਜਿਹੜਾ ਦੀ ਉਹ ਆਇਆ। ਹਰਿਆਣੇ, ਅੰਡੇਮਾਨ ਨਿਕੋਬਾਰ ਦੇ ਵਿੱਚ ਰਿਪੋਰਟਾਂ ਜਿਹੜੀਆਂ ਦੀ ਉਹ ਇੱਕ ਸਾਹਮਣੇ ਆਈ ਹੈ ਜੀ। ਔਰ 1347 ਕੁੱਲ ਗਿਣਤੀ ਜਿਹੜੀ ਦੀ ਉਹ ਹੋ ਚੁੱਕੀ ਹੋਈ ਆ। ਇਹ ਅੰਕੜੇ ਜਿਹੜੇ ਆ ਜੀ COVID-19 India.org ਉਹਦੇ ਮੁਤਾਬਕ ਨੇ ਜੀ। ਮੈਂ ਇਸ ਕਰਕੇ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੇ ਆਫੀਸ਼ੀਅਲ ਜਾਣਕਾਰੀ ਆ ਉਹੀ ਦੇਣੀ ਜਿਹੜੀ ਦੀ ਉਹ ਬਣਦੀ ਆ। ਇਸ ਵੇਲੇ ਸਿਹਤ ਮੰਤਰਾਲਾ ਉਹਦੇ ਜਿਹੜੇ ਬੁਲਾਰੇ ਨੇ ਇਹ ਗੱਲ ਆਖੀ ਆ ਕਿ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਅਜੇ ਕਮਿਊਨਿਟੀ ਲੈਵਲ ਦੇ ਉੱਤੇ ਨਹੀਂ ਪਹੁੰਚਿਆ, ਇਹ ਲੋਕਲ ਲੈਵਲ ਦੇ ਉੱਤੇ ਟਰਾਂਸਮਿਟ ਹੋ ਰਿਹਾ। ਪਰ ਜਿਹੜਾ ਜੀ ਇਹਦਾ ਬੁਲਾਰਾ ਉਹਨੇ ਇਹ ਗੱਲ ਕਹੀ ਆ ਕਿ ਸਮਾਜ ਦੇ ਹਰ ਬੰਦੇ ਨੂੰ ਸਹਿਯੋਗ ਕਰਨਾ ਪਊਗਾ, ਨਹੀਂ ਤਾਂ ਇਹਨੂੰ ਰੋਕਣ ਦੇ ਵਾਸਤੇ ਜਿਹੜੇ ਨਤੀਜੇ ਸਾਹਮਣੇ ਆਏ ਆ ਉਹ ਸਾਰੇ
ਜ਼ੀਰੋ ਹੋ ਜਾਣਗੇ। ਉਹਨਾਂ ਨੇ ਇਹ ਵੀ ਅਪੀਲ ਕੀਤੀ ਆ ਕਿ 100% ਅਲਰਟ ਰਿਹਾ ਜਾਵੇ ਔਰ ਦੇਸ਼ ਨੂੰ ਇਸ ਬਿਮਾਰੀ ਤੋਂ ਬਚਾਉਣ ਦੇ ਵਾਸਤੇ ਆਪਣਾ ਯੋਗਦਾਨ ਜਿਹੜਾ ਪਾਇਆ ਜਾਵੇ। ਬਾਰ-ਬਾਰ ਜਿਹੜੇ ਆ ਜੀ ਉਹਨਾਂ ਦੇ ਵੱਲੋਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਅਪੀਲਾਂ ਦਾ ਕਿੰਨਾ ਅਸਰ ਹੁੰਦਾ ਲੋਕਾਂ ਦੇ ਉੱਤੇ, ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਕਮਿਊਨਿਟੀ ਲੈਵਲ ਦੇ ਉੱਤੇ ਜਿਹੜਾ ਜੀ ਜੇ ਟਰਾਂਸਮਿਟ ਹੁੰਦਾ ਤੇ ਫਿਰ ਕਹਾਣੀ ਕਿੱਧਰ ਨੂੰ ਚਲੇ ਜਾਊਗੀ, ਨੋਬਡੀ ਨੋਜ਼। ਔਰ ਅਜੇ ਤੱਕ ਜਿਹੜੇ ਲੋਕ ਹੈ ਜੀ ਉਹ ਵੀ ਇਹਦੀ ਗੰਭੀਰਤਾ ਨੂੰ ਨਹੀਂ ਪਰਖ ਰਹੇ। ਹਾਂ, ਇੰਨਾ ਜ਼ਰੂਰ ਹੈ, ਜੇ ਤੁਸੀਂ ਇਹਦੀ ਸਾਈਟ ਜਿਹੜੀ ਹੈ ਜੀ ਉਹਦੇ ਉੱਤੇ ਜਾਓ, ਮੈਂ ਫਿਰ ਦੱਸਦਾ covid19india.org, ਤੇ ਉਹਦੇ ਉੱਤੇ ਅੰਕੜੇ ਜਿਹੜੇ ਜੀ ਇਹਦੇ ਵੱਧਦੇ ਦੇਖਣਾ ਕਿ ਕਿੰਨੀ ਤੇਜ਼ੀ ਦੇ ਨਾਲ ਇਹ ਅੰਕੜੇ ਜਿਹੜੇ ਆ ਉਹ ਕੰਟੀਨਿਊਸ ਉਹਦੇ ਉੱਤੇ ਵੱਧਦੇ ਤੁਰੇ ਜਾ ਰਹੇ ਆ, ਜਿਹੜੀ ਕਿ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਉਹ ਪਲ ਪਲ ਦੀ ਦੇ ਸਕਦੀ ਹੈ ਕਿ ਇੰਨੇ ਮਰੀਜ਼ ਜਿਹੜੇ ਉਹ ਹੋ ਗਏ। ਬਿਲਕੁਲ ਜੀ, ਲੋਕ ਹੀ ਇਸ ਨੂੰ ਗੰਭੀਰ ਨਹੀਂ ਲੈਂਦੇ ਜੀ, ਸਰਕਾਰਾਂ ਵੀ ਕੀ ਕਰਨ। ਤੇ ਅੱਗੇ ਫਿਰ ਉਹੀ ਗੱਲ ਕਰਦੇ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਕਰਫਿਊ ਨੂੰ ਮੰਨਣ ਤੋਂ ਇਨਕਾਰੀ। ਬਿਲਕੁਲ ਜੀ, ਜਿੱਦੀ ਲੋਕ ਨੇ ਮੈਂ ਚਲੋ ਉਹ ਲਫ਼ਜ਼ ਜਿਹੜਾ ਜੀ ਮੂਰਖ ਲੋਕ ਨੇ ਜੀ, ਤੁਸੀਂ ਇਹ ਕਹਿ ਲਓ ਕਿ ਨਹੀਂ ਇਸ ਗੱਲ ਨੂੰ ਸਮਝ ਰਹੇ। ਜਦੋਂ ਸਖਤੀ ਕੀਤੀ ਹੈ ਜੀ ਪੰਜਾਬ ਪੁਲਿਸ ਨੇ, ਤਾਂ ਉਹ ਸਖਤੀ ਦੇ ਵਾਸਤੇ ਵੀ ਕੁਝ ਲੋਕਾਂ ਨੇ ਬਹੁਤ ਜਿਹੜਾ ਜੀ ਹੋ ਹੱਲਾ ਮਚਾ ਦਿੱਤਾ। ਇੱਥੇ ਕੁਝ ਜਿਹੜੇ ਵਕੀਲ ਭਾਈਚਾਰਾ ਸੀਗਾ ਜੀ, ਉਹਨਾਂ ਨੂੰ ਵੀ ਲੱਗਦਾ ਕਿ ਇਹ ਤੋਂ ਖਬਰਾਂ ਮਿਲ ਸਕਦੀਆਂ ਨੇ, ਤੇ ਉਹਨਾਂ ਨੇ ਭੱਜ ਕੇ ਜਾ ਕੇ ਹਾਈ ਕੋਰਟ ਦਾ ਸਹਾਰਾ ਲੈ ਲਿਆ। ਹਾਈ ਕੋਰਟ ਦੇ ਵਿੱਚ ਖਿਚਾਈ ਹੋਵੇ ਉਦੋਂ ਪਹਿਲਾਂ ਮੁੱਖ ਮੰਤਰੀ ਤੇ DGP ਨੇ ਇਹ ਕਹਿ ਦਿੱਤਾ ਜੀ ਕਿ ਸਖਤੀ ਨਾ ਵਰਤੀ ਜਾਵੇ ਲੋਕਾਂ ਦੇ ਉੱਤੇ। ਜਦੋਂ ਇੰਨਾ ਕੁ ਬਿਆਨ ਆ ਗਿਆ ਤੇ ਕੁਝ ਪੁਲਿਸ ਵਾਲੇ ਸਸਪੈਂਡ ਹੋ ਗਏ। ਇਹਦੇ ਸਸਪੈਂਡ ਹੋਣ ਦੇ ਨਾਲ ਦੇਖੋ, ਮਹਿਕਮਾ ਨੇ ਆਪਣੇ ਤੌਰ ਦੇ ਉੱਤੇ ਤਾਂ ਨਹੀਂ ਇਹਦਾ ਕੋਈ ਵਿਰੋਧ ਨਹੀਂ ਕੀਤਾ, ਪਰ ਉਹਨਾਂ ਦਾ ਵਿਰੋਧ ਦੂਜੇ ਤਰ੍ਹਾਂ ਦਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਉਹ ਬੈਕਅਪ ਕਰ ਗਏ ਜੀ। ਪੰਜਾਬ ਪੁਲਿਸ ਇਸ ਵੇਲੇ ਬੈਕਅਪ ਕਰ ਗਈ ਸਹੀ ਮਾਇਨਿਆਂ ਦੇ ਵਿੱਚ। ਜੇ ਤੁਸੀਂ ਦੇਖਿਆ ਹੋਵੇ ਤਾਂ ਕੱਲ ਹਰਿਆਣੇ ਦੇ ਵਿੱਚ ਪੁਲਿਸ ਜਿਹੜੀ ਸੀ ਉਹਨੇ ਇੱਕ ਨਾਕੇ ਦੇ ਉੱਤੇ ਜਿਹੜਾ ਹਲਕਾ ਸਰਦੂਲਗੜ੍ਹ ਪੈਂਦਾ, ਉੱਥੋਂ MLA ਆ ਦਿਲਰਾਜ ਸਿੰਘ ਭੂੰਦੜ, ਜਿਹੜਾ ਬਲਵਿੰਦਰ ਸਿੰਘ ਭੂੰਦੜ ਦਾ ਮੁੰਡਾ, ਉਹ ਇੱਥੋਂ ਸਾਰੇ ਨਾਕੇ ਜਿਹੜਾ ਜੀ ਕਿਉਂਕਿ ਕੋਈ ਨਹੀਂ ਪੁੱਛਦਾ, ਮਾੜੀ ਮੋਟੀ ਜੀ ਜਿਹੜੀ ਪੁੱਛ ਗਿੱਛ ਕਰਕੇ ਗਾਂਹ ਜਾਣ ਦਿੱਤਾ ਜਾਂਦਾ। ਲੋਕ ਸੜਕਾਂ ਦੇ ਉੱਤੇ ਇੱਦਾਂ ਨਿਕਲ ਰਹੇ ਆ ਜਿਵੇਂ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਆਹੀ ਦਿਨ ਨੇ ਜਦੋਂ ਸੜਕਾਂ ਦੇ ਉੱਤੇ ਨਿਕਲਿਆ ਜਾ ਸਕਦਾ ਹੈ। ਤੇ ਪਟਿਆਲੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ, ਪਟਿਆਲੇ ਦੀ ਹੈ ਜੀ। ਦਾਰੂ ਦੇ ਨਾਲ ਟੁੰਨ ਇੱਕ ਔਰਤ ਆਪਣੇ ਹਸਬੈਂਡ ਦੇ ਨਾਲ ਕਾਰ ਦੇ ਵਿੱਚ ਬੈਠੀ, ਕਿਸੇ ਦੀ ਕਾਰ ਦੇ ਵਿੱਚ ਕਾਰ ਮਾਰ ਦਿੱਤੀ ਤੇ ਮੁੜ ਕੇ ਥੱਲੇ ਉਤਰ ਕੇ ਟੁੰਨ ਹੋਈ ਏਡੀਆਂ ਗਾਲਾਂ ਜਿਹੜੀਆਂ ਉਹ ਕੱਢ ਰਹੀ ਆ। ਮਤਲਬ ਕਿ ਲੋਕਾਂ ਨੂੰ ਲੱਗਦਾ ਇਹ ਤਾਂ ਉਹਨਾਂ ਦੇ ਇੰਜੋਏ ਕਰਨ ਦਾ ਸਮਾਂ, ਔਰ ਉਹ ਦਾਰੂ ਪੀਣਗੇ ਤੇ ਸੜਕਾਂ ਦੇ ਉੱਤੇ ਖਰਮਸਤੀ ਜਿਹੜੀ ਉਹ ਕਰਨਗੇ। ਲੋਕ ਉਸ ਖਰਮਸਤੀ ਦੇ ਵਿੱਚ ਰੁੱਝੇ ਜਿਹੜਾ ਜੀ ਉਹ ਹੋਏ ਆ। ਜਿਹੜੀ ਪੁਲਿਸ ਸੀ ਉਹ ਪਿੱਛੇ ਹਟ ਗਈ ਤੇ ਉਹਦਾ ਫਾਇਦਾ ਜਿਹੜਾ ਸੀਗਾ ਉਹ ਲੋਕਾਂ ਨੇ ਫਿਰ ਚੁੱਕਣਾ ਸ਼ੁਰੂ ਕਰ ਦਿੱਤਾ ਜੀ। ਸਾਈਕਲ, ਸਕੂਟਰ, ਮੋਟਰਸਾਈਕਲ, ਗੱਡੀਆਂ ਜਿਹੜੀਆਂ ਕਿਸੇ ਵੀ ਸ਼ਹਿਰ ਦੇ ਵਿੱਚ ਤੁਸੀਂ ਆਮ ਨਿਕਲਦੀਆਂ ਜਿਹੜੀਆਂ ਉਹ ਦੇਖ ਸਕਦੇ ਹੋ ਜੀ ਥਾਂ ਥਾਂ ਦੇ ਉੱਤੇ। ਬੈਂਕ ਖੁੱਲ ਗਏ, ਕੱਲ ਬੈਂਕ ਖੁੱਲੇ ਤੇ ਬੈਂਕਾਂ ਨੂੰ ਤਾਂ ਇਸ ਕਰਕੇ ਖੁੱਲਣ ਦੀ ਪਰਮਿਸ਼ਨ ਦਿੱਤੀ ਗਈ ਵੀ ਇਹ ਸਾਲ ਦੇ ਅੰਤਲੇ ਦਿਨ ਨੇ 30 ਤੇ 31 ਮਾਰਚ ਉਹ ਆਪਣਾ ਕੰਮ ਨਿਬੇੜ ਲੈਣ। ਸਰਕਾਰ ਨੇ ਇਹ ਤਾਂ ਦੱਸਿਆ ਨਾ ਵੀ ਤੁਸੀਂ ਬੈਂਕਾਂ ਦੇ ਵਿੱਚ ਜਿਹੜਾ ਉਹ ਨਾ ਜਾਓ। ਲੋਕਾਂ ਨੇ ਜਾ ਕੇ ਲਾਈਨਾਂ ਲਾ ਰਹੀਆਂ ਜੀ। ਕਿਹੜਾ ਉਹ ਸੋਸ਼ਲ ਡਿਸਟੈਂਸ, ਕਿਹੜਾ ਜਿਹੜਾ ਜੀ ਉਹ ਵਿੱਚ ਜਿਹੜਾ ਡਿਸਟੈਂਸ ਰੱਖਣਾ ਸੀ। ਲੋਕ ਇੱਥੇ ਇਸ ਨਾ ਤਾਂ ਸਮੱਸਿਆ ਨੂੰ ਸਮਝ ਸਕੇ ਆ ਜੀ, ਨਾ ਇਹਨਾਂ ਨੇ ਸਮਝਣਾ ਕਿ ਕਿੰਨਾ ਨੇੜੇ ਰਹਿਣਾ ਜੀ ਉਹਨਾਂ ਨੇ, ਕਿੰਨੀ ਦੂਰੀ ਜਿਹੜੀ ਉਹ ਬਣਾਉਣੀ ਆ। ਐਵੇਂ ਖਾਨੇ ਦੇ ਜਿੰਨੇ ਮਰਜ਼ੀ ਘੱਤੀ ਜਾਣ ਵੀ ਇੱਥੇ ਅਸੀਂ ਲਾਤੇ ਜੀ ਬਾਹਰ ਤੇ ਇੱਥੋਂ ਤੁਸੀਂ ਇੰਨੀ ਵਿੱਥ ਦੇ ਉੱਤੇ ਰਹਿਣਾ। ਇਹ ਖਾਨੇ ਤੇ ਇਹ ਵਿੱਥ ਜਿਹੜੀ ਆ ਜੀ ਉਹ ਖਤਮ ਹੋ ਜਾਂਦੀ ਆ ਜਦੋਂ ਸਬਜ਼ੀ ਮੰਡੀ ਦੇ ਵਿੱਚ ਹਰਨ ਕਰਦੇ ਫਿਰਦੇ ਲੋਕ ਤੁਸੀਂ ਸਵੇਰੇ 6 ਵਜੇ ਤੋਂ ਦੇਖ ਲੈਂਦੇ ਹੋ। ਕਰਫਿਊ 'ਚ ਛੋਟ ਨਹੀਂ ਹੈਗੀ ਕਿਤੇ ਵੀ, ਪਰ ਕਰਫਿਊ ਦਾ ਨਾਮ ਹੈ। ਕਰਫਿਊ ਵੱਧ ਗਿਆ, 14 ਤਰੀਕ ਤੱਕ ਕਰਫਿਊ ਵੱਧ ਗਿਆ, ਵਧਣਾ ਸੀਗਾ ਕਿਉਂਕਿ 21 ਦਿਨ ਦਾ ਲੋਕਡਾਊਨ ਸੈਂਟਰ ਸਰਕਾਰ ਨੇ ਐਲਾਨਿਆ ਹੋਇਆ। ਜਾਂ ਤਾਂ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਇਹ ਐਲਾਨ ਦੇਵੇ ਕਿ ਜਿਹੜਾ ਕਰਫਿਊ ਨਹੀਂ ਹੈਗਾ ਇਹ ਲੋਕਡਾਊਨ ਹੈ। ਲੋਕਡਾਊਨ ਦਾ ਮਤਲਬ ਵੀ ਕੁਝ ਜਿਹੜਾ ਜੀ ਇਹਦੇ ਵਿੱਚ ਛੋਟ ਜਿਹੜੀ ਉਹ ਹੈਗੀ ਆ, ਜਿਹੋ ਜਿਹੀ ਲੋਕਾਂ ਨੇ ਆਪ ਹੀ ਜਿਹੜੀ ਉਹ ਲੈ ਲਈ ਹੋਈ ਆ। ਹੁਣ ਸਵਾਲ ਇਹ ਆ ਕਿ ਸਿਹਤ ਮੰਤਰਾਲਾ ਜਿਹੜਾ ਇਹ ਕਹੀ ਜਾਂਦਾ ਕਿ ਇਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਜਿਹੜਾ 3rd ਸਟੇਜ ਵੱਲ ਨੂੰ। ਇੱਥੇ ਜੇਕਰ ਸਖਤੀ ਜਿਹੜੀ ਜੀ ਉਹ ਨਾ ਕੀਤੀ ਗਈ ਤਾਂ ਤੁਸੀਂ ਇਹ ਦੇਖਣਾ ਜੀ ਕਿ ਮਾੜੇ ਹਾਲਾਤ ਜਿਹੜੇ ਨੇ ਉਹ ਦੂਜੇ ਸੂਬਿਆਂ ਦੇ ਵਿੱਚ ਤਾਂ ਬਣਨੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਗੀ। ਉੱਤਰ ਪ੍ਰਦੇਸ਼ ਦੇ ਵਿੱਚ ਬਰੇਲੀ ਦੇ ਵਿੱਚ ਜਿਹੜੇ ਮਜ਼ਦੂਰ ਜਾ ਰਹੇ ਆ
ਤੇ ਉਹਨਾਂ ਨੂੰ ਦੇਖੋ ਤੇ ਬਾਹਰ ਬਿਠਾ ਕੇ ਤੇ ਉਹਨਾਂ ਦੇ ਉੱਤੇ ਇਕੱਠੇ ਇੱਕ ਜਗ੍ਹਾ ਤੇ ਬਿਠਾ ਕੇ ਝੁੰਡ ਦੇ ਉੱਤੇ ਸਪਰੇਅ ਕੀਤੀ ਜਾ ਰਹੀ ਹੈ ਵੱਡੀ ਮਸ਼ੀਨ ਦੇ ਨਾਲ, ਜਿਵੇਂ ਉਹ ਹਿਊਮਨ ਨਾ ਹੋਣ। ਉਹਨੂੰ ਕੋਈ ਨਹੀਂ ਪੁੱਛ ਰਿਹਾ ਜੀ। ਇੱਥੇ ਕਹਾਣੀ ਇਹ ਆ ਕਿ ਜੇ ਪੁਲਿਸ ਨੇ ਡੰਡੇ ਦੇ ਨਾਲ ਅੰਦਰ ਵਾਰਤੇ ਤੇ ਇੱਥੇ ਹਿਊਮਨ ਰਾਈਟਸ ਜਿਹੜੇ ਸੀ ਨਾ ਉਹ ਬੜੇ ਵੱਡੇ ਪੱਧਰ ਦੇ ਉੱਤੇ ਚੇਤੇ ਆ ਗਏ। ਔਰ ਹਿਊਮਨ ਰਾਈਟਸ ਦੀ ਉਲੰਘਣਾ ਪੰਜਾਬ ਦੇ ਵਿੱਚ ਕਿਵੇਂ ਕਿਵੇਂ ਹੁੰਦੀ ਆ, ਉਦੋਂ ਇਹ ਲੋਕ ਨਹੀਂ ਬੋਲਦੇ। ਇਹ ਇੱਥੇ ਜੇ ਲੋਕਾਂ ਦੀ ਜਾਨ ਬਚਾਉਣ ਦੇ ਵਾਸਤੇ ਕੁਝ ਲੋਕ ਜਿਹੜਾ ਜੀ ਉਹ ਬੋਲ ਰਹੇ, ਉਹਨਾਂ ਦੇ ਹੀ ਵਿਰੋਧ ਦੇ ਵਿੱਚ ਉੱਠ ਕੇ ਖੜੇ ਜਿਹੜਾ ਹੋ ਗਏ। ਪਿੰਡਾਂ ਥਾਵਾਂ ਦੇ ਉੱਤੇ ਲੜਾਈਆਂ ਹੋ ਰਹੀਆਂ ਨੇ। ਪੰਚ ਸਰਪੰਚ ਜਦੋਂ ਕਿਸੇ ਨੂੰ ਕਹਿੰਦੇ ਆ, ਲੋਕਾਂ ਨੂੰ ਕਹਿੰਦੇ ਆ ਕਿ ਤੁਸੀਂ ਘਰੇ ਹੀ ਰਹੋ, ਆਪਣੇ ਬਿਜ਼ਨਸ ਛੋਟੇ ਜਿਹੜੇ ਨੇ ਉਹ ਨਾ ਖੋਲੋ, ਉਹ ਕੀ ਕਰਦੇ ਆ 10-15 ਆਪਣੇ ਨਾਲ ਦੇ ਜਿਹੜੇ ਲੋਕ ਆ ਉਹ ਇਕੱਠੇ ਕਰਕੇ ਲੈ ਆਉਂਦੇ ਆ। ਫਿਰ ਸਰਪੰਚ ਨੂੰ ਤੇ ਪੰਚ ਨੂੰ ਕਹਿੰਦੇ ਆ ਵੀ ਹੁਣ ਆ ਬੰਦੇ, ਹੁਣ ਮੇਰੇ ਵੀ ਆ ਗਏ ਤੇ ਡਾਂਗਾਂ ਵੀ ਆ ਗਈਆਂ, ਤੇਰੀਆਂ ਮੌਰਾਂ ਭੰਨਾਂਗੇ। ਇਹ ਹਾਲਾਤ ਜਿਹੜੇ ਜੀ ਪੰਜਾਬ ਦੇ ਲੋਕਾਂ ਦੇ ਬਣੇ ਹੋਏ ਆ ਕਿ ਮਤਲਬ ਕਿ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਵੀ ਉਹ ਤਿਆਰ ਨਹੀਂ। ਇਹ ਤਾਂ ਮਾੜੀ ਗੱਲ ਹੈ ਜੇ ਆਪਣੇ ਆਪ ਨੂੰ ਨਹੀਂ ਬਚਾਉਂਦੇ। ਤੇ ਅੱਗੇ ਗੱਲ ਕਰਦੇ ਹਾਂ, ਕਰਫਿਊ ਕਰਕੇ ਜਿਹੜੇ ਨਸ਼ੇੜੀ ਸੀਗੇ ਉਹਨਾਂ ਹੁਣ ਨਸ਼ੇ ਦੀ ਤੋੜ ਲੱਗੀ ਹੋਈ ਹੈ। ਦੇਖੋ ਸਰਕਾਰ ਤਾਂ ਵੈਸੇ ਕਹਿੰਦੀ ਸੀ ਲੱਕ ਤੋੜਤਾ, ਉਹ ਹੁਣ ਲੱਕ ਕਿਵੇਂ ਟੁੱਟ ਰਿਹਾ ਜੀ? ਤਾਂ ਜਿਹੜੀ ਚਿੱਟੇ ਦੀ ਸਪਲਾਈ ਕਰਨ ਵਾਲੇ ਖਰੀਦਣ ਵਾਲੇ ਆਪਸ 'ਚ ਭਿੜ ਰਹੇ ਆ ਜੀ। ਥਾਂ ਥਾਂ ਦੇ ਤੋਂ ਖਬਰਾਂ ਆ ਰਹੀਆਂ ਨੇ। ਥਾਣਾ ਕੂਮਕਲਾਂ ਪੈਂਦਾ ਮਾਛੀਵਾੜਾ ਦੇ ਨਜ਼ਦੀਕ, ਉੱਥੇ ਪਿੰਡ ਚੌਂਤਾ ਜਿਹੜਾ ਕਿ ਨਸ਼ਿਆਂ ਦੀ ਰਾਜਧਾਨੀ ਵਜੋਂ ਵੀ ਜਾਣਿਆ ਜਾਂਦਾ, ਉੱਥੇ ਵੀ ਲੜਾਈ ਜਿਹੜੀ ਆ ਉਹ ਹੋਈ ਆ। ਮੋਗੇ ਦੇ ਨੇੜੇ ਨੂਰਪੁਰ ਹਕੀਮਾ ਪੈਂਦਾ, ਉੱਥੇ ਵੀ ਲੜਾਈ ਇਸੇ ਤਰ੍ਹਾਂ ਦੀ ਜਿਹੜੀ ਉਹ ਹੋਈ ਆ। ਅਸਲ 'ਚ ਜਿਹੜੇ ਮੋਟਰਸਾਈਕਲਾਂ ਵਾਲੇ ਨਿਕਲ ਰਹੇ ਆ ਨਾ, ਜਿਨ੍ਹਾਂ ਨੂੰ ਪੁਲਿਸ ਨੇ ਪਹਿਲੇ ਦਿਨਾਂ ਦੇ ਵਿੱਚ ਕੁਟਾਪਾ ਵੀ ਜਿਹੜਾ ਵੀ ਉਹ ਕੀਤਾ ਸੀਗਾ, ਮੈਂ ਉਸ ਦਿਨ ਵੀ ਗੱਲ ਕੀਤੀ ਸੀ ਵੀ ਇਹਨਾਂ ਦੇ ਵਿੱਚ ਸਾਰੇ ਨਹੀਂ ਮੈਂ ਕਹਿੰਦਾ, ਪਰ ਬਹੁਤ ਸਾਰੇ ਪਾਂਡੀ ਨੇ। ਪਾਂਡੀ ਮਤਲਬ ਕਿ ਜਿਹਨੇ 5 ਪੁੜੀਆਂ ਉਹਨਾਂ ਨੂੰ ਮਿਲਦੀਆਂ, 4 ਉਹਨਾਂ ਨੇ ਅੱਗੇ ਸਪਲਾਈ ਕਰਨੀ ਹੁੰਦੀ ਆ ਤੇ 5ਵੀਂ ਫੇਰ ਉਹਨਾਂ ਨੂੰ ਜਾ ਕੇ ਮਿਲਦੀ ਆ। ਉਹਦੇ ਕਰਕੇ ਇਹ ਲੋਕ ਨਿਕਲ ਰਹੇ ਆ। ਉਹਦੇ 'ਚ ਆਪਣੇ ਟੱਬਰਾਂ ਨੂੰ ਵੀ ਨਾਲ ਲਿਜਾ ਰਹੇ ਆ ਸ਼ੀਲਡ ਦੇ ਵਜੋਂ ਵਰਤਣ ਦੇ ਵਾਸਤੇ। ਇਹ ਰਿਐਲਿਟੀ ਹੈਗੀ ਹੈ ਜੀ ਇਹ ਪੰਜਾਬ ਦੀ। ਜਿਹੜੇ ਲੋਕਡਾਊਨ ਦੇ ਚੱਲਦੇ ਆ, ਪੰਜਾਬ ਦੇ ਜਿਹੜੇ ਨਸ਼ੇੜੀ ਆ ਉਹਨਾਂ ਦੇ ਸਰੀਰ ਟੁੱਟ ਰਹੇ ਆ। ਔਰ ਜਿਹੜਾ ਸਿਹਤ ਵਿਭਾਗ ਹੈ ਉਹਨੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਉਹਨਾਂ ਨੂੰ ਹਦਾਇਤਾਂ ਜਾਰੀ ਕਰਤੀਆਂ ਨੇ ਨਸ਼ਾ ਛੁਡਾਊ ਸੈਂਟਰਾਂ ਨੂੰ ਕਿ ਕਿਸੇ ਵੀ ਨਵੇਂ ਨਸ਼ੇੜੀ ਨੂੰ ਦਾਖਲ ਨਾ ਕੀਤਾ ਜਾਵੇ। ਜਿਹਦਾ ਪਹਿਲਾਂ ਇਲਾਜ ਚੱਲ ਰਿਹਾ ਉਹਦੇ ਕਿਸੇ ਵੀ ਰਿਸ਼ਤੇਦਾਰ ਪੇਰੈਂਟਸ ਨੂੰ ਮਿਲਣ ਦੀ ਆਗਿਆ ਨਹੀਂ, ਤਾਂ ਕਿ ਕਰੋਨਾ ਵਾਇਰਸ ਦਾ ਪ੍ਰਭਾਵ ਜਿਹੜਾ ਜੀ ਉਹ ਰੋਕਿਆ ਜਾ ਸਕੇ। ਪੰਜਾਬ ਦੇ ਨਸ਼ਾ ਛੁਡਾਊ ਤੇ ਮੁੜ ਵਸੇਵਾ ਕੇਂਦਰਾਂ ਦੇ ਵਿੱਚ ਕੋਈ 3.5 ਲੱਖ ਤੋਂ ਵੱਧ ਨਸ਼ੇੜੀ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਲੋਕਡਾਊਨ ਕਰਕੇ ਇਹਨਾਂ ਨੂੰ ਹੈਰੋਇਨ ਦੇ ਬਦਲ ਦੇ ਵਜੋਂ ਜਿਹੜੀ ਗੋਲੀ ਦਿੱਤੀ ਜਾਂਦੀ ਆ ਉਹਦੀ ਕਾਲਾ ਬਾਜ਼ਾਰੀ ਚੱਲ ਰਹੀ ਆ। ਸਰਕਾਰ ਦੇ ਵੱਲੋਂ ਇਹਨਾਂ ਗੋਲੀਆਂ ਦਾ ਪੱਤਾ 60 ਰੁਪਈਆਂ ਦਾ ਦਿੱਤਾ ਜਾਂਦਾ ਤੇ ਜਿਹੜੇ ਨਸ਼ਾ ਛੁਡਾਊ ਸੈਂਟਰ ਆ ਉਹ 80 ਰੁਪਈਆਂ ਦੇ ਵਿੱਚ ਉਹਨਾਂ ਨੂੰ ਵੇਚਣ ਦੀ ਖੁੱਲ੍ਹ ਹੈ ਵੀ ਚਲੋ 20 ਰੁਪਏ ਉਹ ਇਸ ਪੱਤੇ ਤੋਂ ਬਚਾ ਲੈਣ, ਜਿਹਦੇ 'ਚ ਉਹਨਾਂ ਦੇ ਖਰਚੇ ਕੁਝ ਕਵਰ ਹੁੰਦੇ ਆ। ਕਈ ਨਸ਼ਾ ਛੁਡਾਊ ਸੈਂਟਰ ਨੇ ਜਿਹੜੇ ਇਸ ਗੋਲੀ ਦੇ ਪੱਤੇ ਨੂੰ 500 ਤੋਂ ਲੈ ਕੇ 1000 ਰੁਪਏ ਤੱਕ ਇਹਦਾ ਵਸੂਲ ਰਹੇ ਆ। ਮਤਲਬ ਕਿ 60 ਰੁਪਏ ਦਾ ਪੱਤਾ ਉਹ 1000 ਰੁਪਏ ਦਾ ਜਿਹੜਾ ਜੀ ਉਹ ਦੇ ਰਹੇ ਆ। ਅੱਗੇ ਜਿਹੜੇ ਡਾਕਟਰ ਨੇ ਉਹ ਇਹ ਕਹਿੰਦੇ ਆ ਕਿ ਜਿਹੜੀ ਬਦਲਵੀਂ ਗੋਲੀ ਦਿੱਤੀ ਜਾਂਦੀ ਆ ਉਹ ਡਾਕਟਰ ਦੇ ਸਾਹਮਣੇ ਦਿੱਤੀ ਜਾਂਦੀ ਆ। ਇਹ ਕੀ ਕਰਦੇ ਆ ਜੀ, ਉਹਨੂੰ ਗੋਲੀ ਨੂੰ ਚੂਸਦੇ ਨੀਗੇ, ਮੂੰਹ ਦੇ ਸਾਈਡ ਦੇ ਉੱਤੇ ਰੱਖ ਕੇ ਭੱਜ ਕੇ ਬਾਹਰ ਆ ਜਾਂਦੇ, ਫਿਰ ਉਹਨੂੰ ਕੱਢ ਕੇ ਜਾਂ ਤਾਂ ਵੇਚਦੇ ਆ ਅੱਧੀ ਪਚੱਧੀ, ਜਾਂ ਉਹਨੂੰ ਕੱਢ ਕੇ ਉਹਨੂੰ ਘੋਲ ਬਣਾ ਕੇ ਤੇ ਇੰਜੈਕਟ ਕਰਦੇ ਆ। ਔਰ ਇਹ ਵੀ ਡਾਕਟਰ ਜਿਹੜੇ ਆ ਜੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਕੰਮ ਜਿਹੜੇ ਕਰਦੇ ਡਾਕਟਰ ਆ ਉਹ ਕਹਿੰਦੇ ਕਿ ਜਿਹੜੇ ਰਾਜਨੀਤਿਕ ਨੇ ਜਿਹਦੇ ਵਿੱਚ ਵਿਧਾਇਕ ਵੀ ਸ਼ਾਮਲ ਹੈ, ਮੰਤਰੀ ਨਹੀਂ ਵਿਧਾਇਕ ਵੀ ਸ਼ਾਮਲ ਹੈ, ਉਹਨਾਂ ਦੀਆਂ ਸਿਫਾਰਸ਼ਾਂ ਆਉਂਦੀਆਂ ਨੇ ਵੀ ਮੇਰਾ ਬੰਦਾ ਜੇਲ੍ਹ ਦੇ ਵਿੱਚ ਨਸ਼ਾ ਪੱਤਾ ਕਰਦਾ, ਉਹਨੂੰ ਗੋਲੀ ਜਿਹੜੀ ਜੀ ਥੋੜੀ ਜ਼ਿਆਦਾ ਦਿਓ। ਭਾਵ ਕਿ ਉਹ ਸਿਫਾਰਸ਼ਾਂ ਹੁਣ ਜੇਲ੍ਹਾਂ ਦੇ ਵਿੱਚ ਜਿਹੜੀਆਂ ਆ ਰਹੀਆਂ ਨੇ, ਇਹ ਹਾਲਾਤ ਬਣੇ ਪਏ। ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਨੇ ਜੀ ਨਸ਼ਾ ਛੁਡਾਊ ਸੈਂਟਰ, ਉਹਨਾਂ ਦੇ ਵਿੱਚ 1,15,000 ਨਸ਼ੇੜੀ ਨੇ ਜਿਨ੍ਹਾਂ ਨੂੰ ਇਹ ਗੋਲੀ ਜਿਹੜੀ ਉਹ ਦਿੱਤੀ ਜਾਂਦੀ ਆ ਮੂੰਹ ਦੇ ਵਿੱਚ ਰੱਖਣ ਵਾਲੀ, ਜਿਹੜੇ ਕੋਈ ਬਾਹਰ ਮੁੜ ਕੇ ਕੱਢ ਲੈਂਦੇ ਆ। ਜਿਹੜੇ ਪ੍ਰਾਈਵੇਟ ਨਸ਼ਾ ਛੁਡਾਊ ਸੈਂਟਰ ਨੇ ਉਹਨਾਂ ਦੇ ਵਿੱਚ 2,15,000 ਨਸ਼ੇੜੀ ਆਪਣਾ ਇਲਾਜ ਜਿਹੜਾ ਉਹ ਕਰਾ ਰਹੇ ਆ। ਜਿਹੜੇ ਮੁੜ ਵਸੇਵਾ ਕੇਂਦਰ ਆ ਉਹਦੇ ਵਿੱਚ 25,000 ਤੋਂ ਵੱਧ ਜਿਹੜੇ ਉਹ ਨਸ਼ੇੜੀ ਨੇ। ਕੋਈ 3.5 ਲੱਖ ਜਿਹੜਾ ਜੀ ਇਸ ਵੇਲੇ ਇਲਾਜ ਕਰਾ ਰਿਹਾ ਤੇ ਅੱਗੋਂ ਬੂਹੇ ਬੰਦ ਕਰ ਦਿੱਤੇ ਗਏ ਆ। ਬੰਦ ਇਸ ਕਰਕੇ ਕਰ ਦਿੱਤੇ ਗਏ ਆ ਕਿ ਉੱਥੇ ਜਗ੍ਹਾ ਨਹੀਂ ਹੈਗੀ। ਹਾਂ, ਉਹ ਗੱਲ ਵੱਖਰੀ ਹੈ ਜੀ ਕਿ ਕਾਗਜ਼ਾਂ ਦੇ ਵਿੱਚ ਅਸੀਂ ਲੱਕ ਤੋੜ ਦਿੱਤਾ ਹੈ। ਬਿਲਕੁਲ ਜੀ, ਕਾਗਜ਼ਾਂ ਦੇ ਵਿੱਚ ਤਾਂ ਕੁਝ ਵੀ ਨਹੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ। ਤੇ ਜੇ ਸਰੋਤੇ ਦੱਸਦੀ ਹੈ ਕਿ ਜਦੋਂ ਤੁਸੀਂ ਅੱਗੇ ਪਿੱਛੋਂ ਵੀ ਸੁਣਦੇ ਪ੍ਰੋਗਰਾਮ ਰਾਤ ਨੂੰ 8:30 ਵਜੇ ਹੁੰਦਾ ਜੀ, ਇਸ ਦੇ ਵਿੱਚ ਬਲਤੇਜ ਪੰਨੂ ਜੀ ਹੁੰਦੇ ਨੇ
ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੀ, ਤੇ ਉਹਨਾਂ ਦੀਆਂ ਵੀ ਕੀਮਤਾਂ ਵਧੀਆਂ। ਬਿਲਕੁਲ ਜੀ, ਜਿਹੜੀ ਕਾਲਾ ਬਾਜ਼ਾਰੀ ਆ ਉਹ ਸਾਰੇ ਜਗ੍ਹਾ ਹੀ ਚੱਲ ਰਹੀ ਆ। ਸਾਡੇ ਭਾਈਚਾਰੇ 'ਚ ਕੁਛ ਜ਼ਿਆਦਾ ਆ ਜੀ, ਚਾਹੇ ਉਹ ਦੇਸ਼ ਦੇ ਵਿੱਚ ਆ ਤੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਆ। ਕੈਨੇਡਾ ਦੀਆਂ ਬਹੁਤ ਸਾਰੀਆਂ ਖਬਰਾਂ ਤੁਸੀਂ ਸੁਣੀਆਂ ਹੋਣੀਆਂ। ਉੱਥੇ ਕਿਹੜੇ ਤਰੀਕੇ ਦੇ ਨਾਲ ਭਾਅ ਜਿਹੜਾ ਜੀ ਉਹ $10 ਵਾਲੀ ਚੀਜ਼ ਦਾ $22 ਕਰਕੇ ਬੈਠੇ ਨੇ। ਤੇ ਹਾਲਾਤ ਇੱਥੇ ਵੀ ਜਿਹੜੇ ਕੋਈ ਬਹੁਤੇ ਵੱਖਰੇ ਨੇਗੇ। ਇਹ ਲੋਕ ਉਹ ਨੇ ਜੀ ਸ਼ਾਇਦ ਜਿਹੜੇ ਇੱਦਾਂ ਸੋਚਦੇ ਆ ਵੀ ਕਰੋਨਾ ਵਾਇਰਸ ਜਿਹੜਾ ਜੀ ਉਹ ਪਹਿਲਾਂ ਡੋਰ ਨੌਕ ਕਰੂਗਾ ਕਿ ਵੀ ਤੁਸੀਂ ਗਾਹਕ ਹੋ ਫਿਰ ਤੈਨੂੰ ਚੰਬੜੂਗਾ, ਮੈਂ ਵੇਚਣ ਵਾਲੇ ਨੂੰ ਤਾਂ ਚੰਬੜਨਾ ਨਹੀਂ ਕਿਉਂਕਿ ਉਹਨੂੰ ਛੱਡਣਾ, ਜਾਂ ਉਹ ਪੈਸਿਆਂ ਦੇ ਨਾਲ ਉਹਨਾਂ ਨੇ ਕਰੋਨਾ ਨੂੰ ਕੋਈ ਰਿਸ਼ਵਤ ਦੇ ਕੇ ਗਾਹ ਤੋੜ ਦੇਣਾ। ਇਹ ਲੋਕ ਆਪਣੇ ਹੱਥ ਜਿਹੜੇ ਉਹ ਰੰਗ ਰਹੇ ਆ ਜੀ ਇਸ ਵੇਲੇ। ਔਰ ਜਿੰਨਾ ਵਪਾਰੀ ਵਰਗ ਹੈ ਜੀ ਉਹਨੂੰ ਇਹ ਲੱਗਦਾ ਹੈ ਕਿ ਆਹ ਪੈਸੇ ਕਮਾਉਣ ਦਾ ਮੌਕਾ। ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਕਾਲਾ ਬਾਜ਼ਾਰੀ ਦੇ ਰਾਹ ਮੋਕਲੇ ਹੋ ਗਏ ਆ। ਆਮ ਲੋਕ ਜਿਹੜੇ ਨੇ ਜੀ ਉਹਨਾਂ ਦੀ ਔਖੇ ਮਾਮਲੇ ਦੇ ਵਿੱਚ ਇਸ ਵੇਲੇ ਜਿਹੜੀ ਆ ਉਹ ਜੇਬ ਹੋਰ ਹੌਲੀ ਹੋਣ ਲੱਗੀ ਆ। ਪੰਜਾਬ ਸਰਕਾਰ ਦੀ ਸਖਤੀ ਕਿਤੇ ਨਹੀਂ ਦਿੰਦੀ। ਥੋਕ ਦੇ ਵਪਾਰੀ ਕਰਫਿਊ ਦਾ ਫਾਇਦਾ ਚੁੱਕ ਰਹੇ ਓਪਨਲੀ। ਇਸ ਮਾਰੋਮਾਰੀ ਦੇ ਵਿੱਚ ਜਿਹੜੇ ਪਰਚੂਨ ਜਿਹੜੇ ਅੱਗੇ ਦੁਕਾਨਦਾਰ ਨੇ ਜੀ ਉਹ ਗਾਹਕਾਂ ਦੀ ਜੇਬ ਕੱਟ ਰਹੇ ਆ। ਪੰਜਾਬ ਦੇ ਵਿੱਚ ਦਾਲਾਂ, ਗੁੜ, ਖੰਡ, ਆਟਾ, ਜਿਹੜਾ ਘਿਓ ਆ, ਸਰੋਂ ਦੇ ਤੇਲ, ਇਹਦੇ ਭਾਅ ਸਿਖਰਾਂ ਵੱਲ ਨੂੰ ਜਾਣ ਲੱਗੇ ਆ। ਥੋਕ ਦੇ ਵਿੱਚ ਖੰਡ ਦਾ ਭਾਅ 225 ਰੁਪਏ ਤੋਂ 300 ਰੁਪਏ ਪ੍ਰਤੀ ਕੁਇੰਟਲ ਵੱਧ ਗਿਆ। ਦਾਲਾਂ ਦੇ ਵਿੱਚ 15 ਤੋਂ ਜਿਹੜਾ 20 ਰੁਪਏ ਤੇਜ਼ੀ ਪਰ ਕਿਲੋ ਦੇ ਵਿੱਚ ਜਿਹੜੀ ਆ ਉਹ ਆ ਗਈ ਹੈ ਜੀ। ਮਤਲਬ ਕਿ ਇੰਨੇ ਭਾਅ ਜਿਹੜੇ ਨੇ ਉਹ ਵੱਧ ਗਏ ਨੇ। ਜਿਹੜਾ ਇਹ ਜਿਹੜੇ ਵੱਡੇ ਲੋਕ ਨੇ ਜੀ ਉਹਨਾਂ ਨੂੰ ਤਾਂ ਚਲੋ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਸਟੋਰ ਵੀ ਕੀਤਾ ਹੋਇਆ। ਜਿਹੜਾ ਗਰੀਬ ਤਬਕਾ ਹੈ ਜੀ ਉਹਦੇ ਉੱਤੇ ਸਭ ਤੋਂ ਵੱਡੀ ਇਹਦੀ ਸੱਟ ਜਿਹੜੀ ਆ ਉਹ ਪੈ ਰਹੀ ਹੈ ਇਸ ਵੇਲੇ। ਜਿਹੜਾ ਪਹਿਲਾਂ ਹੀ ਵਿਚਾਰਾ ਦਿਹਾੜੀਆਂ ਤੋਂ ਗਿਆ ਜੀ, ਉਹਨੂੰ ਦਿਹਾੜੀ ਨਹੀਂ ਮਿਲ ਰਹੀ। ਕੰਮਕਾਰ 3 ਵੀਲਰਾਂ ਵਾਲੇ ਨੇ, ਰਕਸ਼ਿਆਂ ਵਾਲੇ ਨੇ, ਜਿਹੜੀਆਂ ਛੋਟੀਆਂ ਮੋਟੀਆਂ ਦੁਕਾਨਾਂ ਜਿਹੜੀਆਂ ਬੱਸਾਂ ਟ੍ਰੇਨਾਂ ਦੇ ਸਿਰ ਤੇ ਚੱਲਦੀਆਂ ਸੀ ਉਹ ਬੰਦ ਹੋ ਗਈਆਂ। ਉਹਨਾਂ ਨੂੰ ਸਭ ਤੋਂ ਵੱਧ ਮਾਰ ਜਿਹੜੀ ਆ ਉਹ ਪੈ ਰਹੀ ਆ। ਆਟੇ ਦੇ ਭਾਅ ਦੇ ਵਿੱਚ ਜਿਹੜਾ 45 ਰੁਪਏ ਪਰ ਥੈਲੀ ਦੇ ਹਿਸਾਬ ਦੇ ਨਾਲ ਵਾਧਾ ਜਿਹੜਾ ਜੀ ਉਹ ਹੋ ਗਿਆ। ਜੇ ਹਾਲਾਤ ਇਹ ਰਹੇ, ਸਰਕਾਰ ਨੇ ਇਹਦੇ ਉੱਤੇ ਕੰਟਰੋਲ ਨਾ ਕੀਤਾ ਤਾਂ ਇਹ ਗਾਹਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਾ। ਪਰ ਗਾਹਕਾਂ ਦੇ ਵਿੱਚ ਹਫੜਾ ਦਫੜੀ ਜਿਹੜੀ ਆ ਜੀ ਉਹ ਮਚੀ ਹੋਈ ਆ। ਦੇਸ਼ ਦੇ ਵਿੱਚ ਦਾਲਾਂ ਦੀ 25% ਪੈਦਾਵਾਰ ਮੱਧ ਪ੍ਰਦੇਸ਼ ਦੇ ਵਿੱਚ, 17% ਮਹਾਰਾਸ਼ਟਰ ਦੇ ਵਿੱਚ, 13% ਰਾਜਸਥਾਨ ਦੇ ਵਿੱਚ ਹੁੰਦੀ ਹੈ। ਔਰ ਦੇਸ਼ ਦੇ ਵਿੱਚ ਮਸਰ ਦੀ ਦਾਲ 85% ਮੱਧ ਪ੍ਰਦੇਸ਼, ਯੂਪੀ ਤੇ ਬਿਹਾਰ ਕਰਦਾ ਹੈ। ਪੰਜਾਬ ਦੇ ਵਿੱਚ ਪਰ ਵਿਅਕਤੀ ਦਿਨ ਦੀ ਜਿਹੜੀ ਖਪਤ ਹੈ ਜੀ ਉਹ 29 ਜਾਂ 30 ਗ੍ਰਾਮ ਤਕਰੀਬਨ ਜਿਹੜੀ ਜੀ ਉਹ ਪਰ ਦਿਨ ਦੀ ਹੈਗੀ ਆ। ਦੇਸ਼ ਦੇ ਵਿੱਚੋਂ ਪੰਜਾਬ ਚੌਥੇ ਨੰਬਰ ਦੇ ਉੱਤੇ ਆ। ਔਰ ਪਰ ਦਿਨ ਦਾਲਾਂ ਦੀ ਖਪਤ ਇੱਥੇ ਜ਼ਿਆਦੀ ਹੈ। ਟਰੱਕਾਂ ਦੀ ਆਵਾਜਾਈ ਰੁਕਣਾ ਇੱਕ ਕਾਰਨ ਜਿਹੜਾ ਜੀ ਉਹ ਇਹਦੇ ਵਿੱਚ ਕਿਤੇ ਨਾ ਕਿਤੇ ਹੈਗਾ। ਪੰਜਾਬ ਦੇ ਵਿੱਚ ਬਦਲਵੀਆਂ ਫਸਲਾਂ ਦੀ ਗੱਲ ਜਿਹੜੀ ਹੁੰਦੀ ਰਹੀ, ਪਰ ਦਾਲਾਂ ਵਾਲੇ ਪਾਸੇ ਨੂੰ ਪੰਜਾਬ ਕਦੀ ਵੀ ਨਹੀਂ ਜਿਹੜਾ ਤੁਰਿਆ। ਕੋਈ ਸਮਾਂ ਹੁੰਦਾ ਸੀਗਾ ਕਿ ਜ਼ਿਮੀਦਾਰ ਜਿਹੜਾ ਸੀਗਾ ਉਹ ਸਿਰਫ ਲੂਣ ਲਿਆਉਂਦਾ ਹੁੰਦਾ ਸੀ। ਅੱਜ ਇਸ ਤਰ੍ਹਾਂ ਦੀ ਹਾਲਾਤ ਨਹੀਂ ਹੈਗੀ। ਜਿਹੜਾ ਕਣਕ ਤੇ ਝੋਨਾ ਉਹੀ ਜ਼ਿਮੀਦਾਰ ਲਾਉਂਦਾ, ਹੋਰ ਕੁਝ ਉਹ ਲਾਉਣ ਨੂੰ ਤਿਆਰ ਜਿਹੜਾ ਜੀ ਉਹ ਨਹੀਂ ਗਾ। ਕੁਝ ਲੋਕ ਨੇ ਜਿਹੜੇ ਸਬਜ਼ੀ ਵਗੈਰਾ ਜਿਹੜੀ ਆ ਉਹ ਲਾਉਂਦੇ ਆ। ਹੁਣ ਅੱਗੋਂ ਜਿਹੜਾ ਜੀ ਉਹ ਕਿਤੇ ਨਾ ਕਿਤੇ ਸੋਚਣਾ ਪਊਗਾ। ਜਿਹੜੀ ਖੰਡ ਹੈ ਉਹਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਵੱਧ ਗਿਆ। ਔਰ ਪ੍ਰਤੀ ਕੁਇੰਟਲ ਦਾਲ ਹੁਣ ਜਿਹੜੀ ਆ ਉਹ 6500 ਰੁਪਏ ਮਿਲਣ ਲੱਗੀ ਆ, ਜਿਹੜੀ ਪਹਿਲਾਂ 5150 ਰੁਪਏ ਪ੍ਰਤੀ ਕੁਇੰਟਲ ਸੀ। ਤੁਸੀਂ 5150 ਤੋਂ 6500 ਰੁਪਏ ਦੇ ਵਿੱਚ ਨਾ ਆਉਣਾ। ਜਦੋਂ ਇਹ ਪਰਚੂਨ ਛੋਟੀਆਂ ਹੱਟੀਆਂ ਤੇ ਆ ਜਾਂਦੀ ਆ ਉਹ ਫਿਰ ਆਪਣੀ ਮਨਮਰਜ਼ੀ ਦੇ ਨਾਲ ਜਿਹੜਾ ਜੀ ਉਹ ਵਾਧਾ ਕਰਦੇ ਆ। ਇਹਦੇ ਵਿੱਚ ਸਭ ਤੋਂ ਜਿਹੜੀ ਗੰਭੀਰ ਸਮੱਸਿਆ ਆ ਸਕਦੀ ਹੈ ਨਾ ਜੀ ਆਉਂਦੇ ਦਿਨਾਂ ਦੇ ਵਿੱਚ ਉਹ ਇਹ ਆ ਕਿ ਜੇ ਇਹਨਾਂ ਕਾਲਾ ਬਾਜ਼ਾਰੀ ਦੇ ਉੱਤੇ ਕੰਟਰੋਲ ਨਾ ਕੀਤਾ ਸਰਕਾਰ ਨੇ, ਸਖਤੀ ਨਾ ਕੀਤੀ, ਜਿਹੜੀ ਸਪਲਾਈ ਲਾਈਨ ਹੈ ਜੇ ਉਹਦੇ ਵਿੱਚ ਕਿਸੇ ਕਿਸਮ ਦਾ ਵਿਘਨ ਪਿਆ ਤੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਨਾ ਜੀ ਉਹ ਖਰਾਬ ਹੋਣ ਵੱਲ ਨੂੰ ਕਹਾਣੀ ਵਧੂਗੀ। ਜਿਹੜਾ ਪੰਜਾਬ ਦਾ ਫਿਕਰ ਹੈ, ਸਭ ਤੋਂ ਵੱਡਾ ਜਿਹੜਾ ਜੀ ਉਹ ਫਿਕਰ ਹੈ, ਉਹ ਕਿਸ ਤਰੀਕੇ ਨਾਲ ਵੱਧਦੀ ਆ ਐਵੇਂ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਹੋਊਗੀ। ਇਸ਼ਾਰਾ ਜਿਹੜਾ ਜੀ ਉਹ ਸਮਝ ਲੈਣਾ ਵੀ ਇਹ ਕਹਾਣੀ ਉਧਰ ਨੂੰ ਤੁਰ ਸਕਦੀ ਹੈ। ਜੀ ਜੀ ਜੀ, ਪਤਾ ਨਹੀਂ ਹਜੇ ਆਉਣ ਵਾਲਾ ਟਾਈਮ ਹੈ ਕਿਸ ਤਰ੍ਹਾਂ ਦਾ ਹੋਊਗਾ ਜੀ। ਤੇ ਅੱਗੇ ਗੱਲ ਕਰਦੇ ਹਾਂ ਮਲੇਸ਼ੀਆ ਦੀ। ਉਹਨਾਂ ਨੇ ਆਪਣੇ ਨਾਗਰਿਕ ਇੰਡੀਆ ਤੋਂ ਕੱਢੇ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੇ ਮਲੇਸ਼ੀਆ ਦੇ ਵਿੱਚ ਰਹਿਣ ਵਾਲੇ ਲੋਕ ਨੇ ਜੀ ਉਹਨਾਂ ਨੇ ਅਪਰੋਚ ਜਿਹੜੀ ਜੀ ਕੀ ਸੀਗੀ
ਮਲੇਸ਼ੀਆ ਦੀ ਸਰਕਾਰ ਤੱਕ, ਔਰ ਉਹਨਾਂ ਨੇ ਉਹਨਾਂ ਨੂੰ ਇੱਥੋਂ ਕੱਢਿਆ ਜਿਹੜਾ ਦੀ ਪੰਜਾਬ ਦੇ ਵਿੱਚੋਂ 180 ਦੇ ਕਰੀਬ ਜਿਹੜੇ ਨਾਗਰਿਕ ਸੀਗੇ, ਉਹਨਾਂ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਸਪੈਸ਼ਲ ਫਲਾਈਟ ਜਿਹੜੀ ਆ ਜੀ ਉਹ ਲੈ ਕੇ ਇੱਥੋਂ ਗਈ ਹੈ। ਔਰ ਇਹਦੇ ਵਿੱਚ ਜਿਹੜੇ ਵੱਡੀ ਗਿਣਤੀ ਦੇ ਵਿੱਚ ਮੈਕਸੀਮਮ ਸੀਗੇ ਜੀ ਉਹ ਭਾਰਤੀ ਮੂਲ ਦੇ ਨੇ ਜੀ, ਜਿਨ੍ਹਾਂ ਨੇ ਇੱਥੇ ਮਲੇਸ਼ੀਆ ਦੀ ਨਾਗਰਿਕਤਾ ਜਿਹੜੀ ਉਹ ਲਈ ਹੋਈ ਹੈ। ਕਰਫਿਊ ਕਰਕੇ ਇਹ ਲੋਕ ਅੰਮ੍ਰਿਤਸਰ ਤੇ ਬਾਕੀ ਹੋਰ ਥਾਵਾਂ ਦੇ ਉੱਤੇ ਫਸ ਗਏ ਸੀਗੇ। ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸੀਗਾ ਜੀ ਮਲੇਸ਼ੀਆ ਸਰਕਾਰ ਦੇ ਨਾਲ ਸੰਪਰਕ ਕੀਤਾ ਗਿਆ ਸੀਗਾ, ਜਿਹਦੇ ਵਾਸਤੇ ਇੱਕ ਵਿਸ਼ੇਸ਼ ਜਹਾਜ਼ ਜਿਹੜਾ ਉਹਦਾ ਪ੍ਰਬੰਧ ਕੀਤਾ ਗਿਆ। ਇਹ ਜਹਾਜ਼ ਜਿਹੜਾ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਜਿਹੜਾ ਆਇਆ, ਇੱਥੋਂ ਇਹ ਲੈ ਕੇ ਜਿਹੜਾ ਜੀ ਇਹਨਾਂ ਨੂੰ ਸਾਰਿਆਂ ਨੂੰ ਗਿਆ। ਇਹਨਾਂ ਦੇ ਵਿੱਚ ਬਹੁਤੇ ਉਹ ਸੀਗੇ ਜੀ ਜਿਹੜੇ ਅੰਮ੍ਰਿਤਸਰ ਮੱਥਾ ਟੇਕਣ ਆਏ ਸੀਗੇ। ਇੱਥੇ ਕਰਫਿਊ ਲੱਗ ਗਿਆ, ਕਰਫਿਊ ਕਰਕੇ ਉਹਨਾਂ ਦੀਆਂ ਫਲਾਈਟ ਜਿਹੜੀਆਂ ਸੀ ਉਹ ਕੈਂਸਲ ਹੋ ਗਈਆਂ ਤੇ ਫਿਰ ਇਹ ਲੋਕ ਇੱਥੇ ਫਸ ਗਏ। ਇਹ 180 ਜਿਹੜੇ ਇਹਨਾਂ ਨੂੰ ਮਲੇਸ਼ੀਆ ਕੱਢ ਕੇ ਲੈ ਗਿਆ। ਇੱਥੇ ਹਾਲਾਤ ਜਿਹੜੇ ਇਹਨਾਂ ਦੀ ਉਹ ਪਤਲੇ ਥੋੜੇ ਕੈਨੇਡੀਅਨ ਦੇ ਹੋਏ ਆ। ਜਿਹੜੇ ਕੈਨੇਡਾ ਦੇ ਲੋਕ ਇੱਥੇ ਫਸੇ ਆ ਪੰਜਾਬ ਦੇ ਵਿੱਚ, ਸਭ ਤੋਂ ਵੱਡੀ ਗਿਣਤੀ ਉਹਨਾਂ ਦੀ ਆ ਜੀ। ਜੇ ਬਾਕੀ ਮੁਲਕਾਂ ਦੀ ਆਪਾਂ ਗੱਲ ਜਿਹੜੀ ਦੀ ਉਹ ਕਰੀਏ ਐਵਰੇਜ ਵਾਈਜ਼, ਉਹ ਲੋਕ ਇਹ ਕਹਿੰਦੇ ਆ ਕਿ ਅਸੀਂ ਈਮੇਲ ਕਰੀ ਜਾ ਰਹੇ ਹਾਂ, ਏਅਰਲਾਈਨਾਂ ਨੂੰ ਕਰ ਰਹੇ ਹਾਂ, ਏਅਰਲਾਈਨ ਜਵਾਬ ਨਹੀਂ ਦੇ ਰਹੀ। ਏਅਰਲਾਈਨਾਂ ਇਹ ਸ਼ੋਅ ਕਰੀ ਜਾਂਦੀਆਂ ਕਿ ਤੁਹਾਡੀ ਫਲਾਈਟ ਔਨ ਟਾਈਮ ਹੈ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਤੇ ਉਹ ਇਹ ਕਹਿੰਦੇ ਆ, ਪੁੱਛਦੇ ਨੇ ਜੀ ਫੋਨ ਵੀ ਜਿਹੜੇ ਕਰਦੇ ਕਿ ਮੇਰੀ ਫਲਾਈਟ ਇੰਨੀ ਤਰੀਕ ਦੀ ਆ, ਮੈਂ ਦਿੱਲੀ ਕਿਵੇਂ ਪਹੁੰਚੂਗਾ। ਮੈਂ ਤਾਂ ਕਹਿੰਦਾ ਵੀ ਜਦੋਂ ਫਲਾਈਟ ਸਾਰੀਆਂ ਕੈਂਸਲ ਨੇ, ਕੋਈ ਇੰਟਰਨੈਸ਼ਨਲ ਫਲਾਈਟ ਆ ਨਹੀਂ ਸਕਦੀ। ਜੇ ਆ ਨਹੀਂ ਸਕਦੀ ਤੇ ਫਿਰ ਜਾ ਕਿਵੇਂ ਸਕਦੀ ਆ। ਕੈਨੇਡਾ ਦੀ ਸਰਕਾਰ ਸ਼ਾਇਦ ਕਿਤੇ ਨਾ ਕਿਤੇ ਇਸ ਗੱਲੋਂ ਡਰਦੀ ਆ ਕਿ ਉੱਥੇ ਹਾਲਾਤ ਜਿਹੜੇ ਜੀ ਉੱਥੇ ਵੀ ਕੋਈ ਬਹੁਤੇ ਚੰਗੇ ਨਹੀਂ ਹੈਗੇ। ਓਨਟਾਰੀਓ ਦੇ ਵਿੱਚ ਲਗਾਤਾਰ ਗਿਣਤੀ ਜਿਹੜੀ ਆ ਜੀ ਉਹ ਕਰੋਨਾ ਵਾਇਰਸ ਪੀੜਤਾਂ ਦੀ ਵੱਧਦੀ ਤੁਰੀ ਜਾ ਰਹੀ ਆ। ਉਹਨਾਂ ਨੂੰ ਇਹ ਲੱਗਦਾ ਜੇ ਇੱਥੋਂ ਲੋਕ ਕੱਢਾਂਗੇ, ਇਹਨਾਂ ਨੂੰ ਕਿਵੇਂ ਸੰਭਾਲਾਂਗੇ। ਹੁਣ ਜਦੋਂ ਪ੍ਰੈਸ਼ਰ ਜਿਹੜਾ ਜੀ ਉਹ ਪੈਣਾ ਸ਼ੁਰੂ ਹੋਇਆ, ਕਿਉਂਕਿ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਜਿਹੜੇ ਜੀ ਉਹ ਸਭ ਤੋਂ ਵੱਧ ਕੈਨੇਡਾ ਦੇ ਵਿੱਚ ਹੀ ਨੇ, ਉਹ ਪਹਿਲਾਂ ਤਾਂ ਚੁੱਪ ਕਰਕੇ ਬੈਠੇ ਰਹੇ। ਹੁਣ ਜਦੋਂ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ ਤੇ ਹੁਣ ਇਸ ਮਾਮਲੇ ਦੇ ਉੱਤੇ ਕੁਝ ਹਿੱਲ-ਜੁਲ ਜਿਹੜੀ ਹੈ ਜੀ ਉਹ ਨਜ਼ਰ ਆਈ ਹੈ। ਜਿਹੜੀ ਈਮੇਲ ਕੀਤੀ ਗਈ ਹੈ ਜੀ ਹੁਣ ਇੱਥੇ ਕੈਨੇਡਾ ਦੇ ਜਿਹੜੇ ਕੌਂਸਲੇਟ ਜਨਰਲ ਨੇ ਇੱਥੇ ਇੰਡੀਆ ਦੇ ਵਿੱਚ, ਉਹਨਾਂ ਦੇ ਵੱਲੋਂ ਜਿਹੜੀ ਈਮੇਲ ਆਈ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੈਨੇਡਾ ਦੀ ਸਰਕਾਰ ਹੁਣ ਇਸ ਗੱਲ ਨੂੰ ਲੈ ਕੇ ਤਿਆਰ ਹੈ ਤੇ ਉਹਦੀ ਭਾਰਤ ਦੀ ਸਰਕਾਰ ਦੇ ਨਾਲ ਗੱਲ ਹੋ ਗਈ ਆ ਕਿ ਉਹਨਾਂ ਨੇ ਵਿਸ਼ੇਸ਼ ਜਹਾਜ਼ ਜਿਹੜੇ ਆ ਜੀ ਉਹ ਲੈ ਕੇ ਇੱਥੇ ਆਉਣਾ। ਹੁਣ ਇਹਦੇ ਵਿੱਚ ਵੱਡਾ ਸਵਾਲ ਜਿਹੜਾ ਜੀ ਇਹ ਪਊਗਾ ਕਿ ਜੇ ਇਹ ਜਹਾਜ਼ ਦਿੱਲੀ ਆਉਂਦਾ ਤਾਂ ਦਿੱਲੀ ਤੱਕ ਇਹ ਲੋਕ ਕਿਵੇਂ ਪਹੁੰਚਣਗੇ, ਉਹਦਾ ਕੀ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਜਾਊਗਾ। ਇੱਕ ਵੱਡਾ ਸਵਾਲ ਹੈ, ਕਿਉਂਕਿ 3 ਰਾਜ ਤੁਹਾਨੂੰ ਲੰਘਣੇ ਪੈਣੇ ਆ, ਪੰਜਾਬ, ਹਰਿਆਣਾ ਤੇ ਅੱਗੋਂ ਦਿੱਲੀ ਤੱਕ ਜਾਂਦੇ ਆ। ਉਹਦੇ 'ਚ ਖੱਜਲ ਹੋਣਗੇ ਲੋਕ। ਜੇ ਇਹ ਜਹਾਜ਼ ਜਿਹੜੇ ਆ ਜੀ ਉਹ ਚੰਡੀਗੜ੍ਹ ਲਿਆਂਦੇ ਜਾਂਦੇ ਆ ਜਾਂ ਅੰਮ੍ਰਿਤਸਰ ਜਿਹੜਾ ਜੀ ਏਅਰਪੋਰਟ ਤੇ ਲਿਆਂਦੇ ਜਾਂਦੇ ਤੇ ਕੁਝ ਸੁਖਿਆਈ ਲੋਕਾਂ ਨੂੰ ਹੋ ਸਕਦੀ ਹੈ। ਪਰ ਕੈਨੇਡੀਅਨ ਸਰਕਾਰ ਨੇ ਉਹਦੇ ਵਿੱਚ ਬੜਾ ਕਲੀਅਰ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਕੁਝ ਖਰਚਾ ਝੱਲਣ ਦੇ ਵਾਸਤੇ ਵੀ ਤਿਆਰ ਹੋਣ ਤੇ ਸੈਕਿੰਡ ਇਸ ਗੱਲ ਨੂੰ ਮਨ ਦੇ ਵਿੱਚ ਰੱਖ ਕੇ ਆਉਣ, ਪਹਿਲਾਂ ਹੀ ਮੈਂਟਲੀ ਪ੍ਰਪੇਅਰ ਹੋ ਕੇ ਆਉਣ ਕਿ 14 ਦਿਨ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਪਰਤਣ ਤੋਂ ਬਾਅਦ ਰੱਖਿਆ ਜਾਊਗਾ ਤਾਂ ਕਿ ਉਤਰਦਿਆਂ ਸਾਰ ਉਹ ਸਿੱਧੇ ਘਰਾਂ ਨੂੰ ਨਹੀਂ ਜਾ ਸਕਣਗੇ। ਜੀ ਸਾਰੇ ਪਾਸੇ ਹੀ ਹਾਲ ਆ। ਤੇ ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਸਾਰੀ ਗੱਲਬਾਤ ਕੀਤੀ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇ ਮੰਨਦੇ ਨਹੀਂ ਕਰਫਿਊ ਨੂੰ, ਤੇ ਜਿਹੜੀ ਆਮ ਜਿਹੀ ਗੱਲ ਹੁੰਦੀ ਸੀਗੀ ਪੰਜਾਬ ਦੇ ਵਿੱਚ, ਜਿਹੜੀਆਂ ਨਿਆਣੇ ਪੜ੍ਹਨ ਜਾਣਾ ਚਾਹੁੰਦੇ ਹੁੰਦੇ ਸੀਗੇ ਬਾਹਰ, ਬੈਂਡ ਕਰ ਲਏ, ਆਪਣੇ ਲਾਈਨਾਂ ਲੱਗੀਆਂ ਹੁੰਦੀਆਂ ਸੀ ਬੱਸੀਆਂ ਦੇ ਸਾਹਮਣੇ, ਤੇ ਕੁੜੀਆਂ ਜਿਨ੍ਹਾਂ ਨੇ ਬੈਂਡ ਕੀਤੇ ਹੋਏ ਸੀ, ਕੀ ਉਹ ਨਹੀਂ ਪੁੱਛ ਗਿੱਛਿਆ ਉਹਨਾਂ ਦੀ? ਐਕਚੁਅਲੀ ਨਾ ਜੀ ਇਹਨੂੰ ਬੈਂਡਾਂ ਦੀ ਮੰਡੀ ਕਹਿੰਦੇ ਆ। ਇੱਥੇ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ, ਇੱਥੇ ਬਠਿੰਡਾ ਦੇ ਵਿੱਚ ਅਜੀਤ ਰੋਡ ਆ ਜਿਹੜੀ ਬੈਂਡਾਂ ਵਾਲੀ ਰੋਡ ਕਰਕੇ ਵੱਜਦੀ ਆ ਜੀ। ਇੱਥੇ ਪਟਿਆਲੇ ਦੇ ਵਿੱਚ ਜੇ ਕਿਸੇ ਨੇ ਜਿਹੜਾ ਦੀ ਦੇਖਿਆ ਹੋਵੇ ਲੀਲਾ ਭਵਨ, ਉੱਥੇ ਇੱਕ ਮਾਰਕੀਟ ਹੈ, ਉਹ ਪੂਰੀ ਦੀ ਪੂਰੀ ਉਹ ਵੀ ਬੈਂਡਾਂ ਦੀ ਮਾਰਕੀਟ ਹੈ ਜੀ। ਉੱਥੇ ਜਿਹੜਾ ਦੀ ਸਵੇਰ ਤੋਂ ਲੈ ਕੇ ਤੇ ਦੁਪਹਿਰ ਤੱਕ ਜਦੋਂ ਇਹ ਕਲਾਸਾਂ ਚੱਲ ਰਹੀਆਂ ਤੇ ਉੱਥੇ ਚਹਿਲ ਪਹਿਲ ਚਾਂ ਪੀ ਹੁੰਦੀ ਆ। ਉਦੋਂ ਬਾਅਦ ਉੱਥੇ ਜਿਹੜੀ ਆ ਉਹ ਖਾਮੋਸ਼ੀ ਛਾ ਜਾਂਦੀ ਆ। ਇਹ ਬੈਂਡਾਂ ਦੀ ਜਿਹੜੀ ਮੰਡੀ ਆ ਉਹਨੂੰ ਪੁੱਠਾ ਜਿਹੜਾ ਕਰੋਨਾ ਦੀ ਆਫਤ ਨੇ ਪੰਜਾਬ ਦੇ ਵਿੱਚ ਦੇ ਦਿੱਤਾ। ਸਟੱਡੀ ਵੀਜ਼ੇ ਦੇ ਉੱਤੇ ਵਿਦੇਸ਼ ਜਾਣ ਦੇ ਜਿਹੜੇ ਸੁਪਨੇ ਸੀਗੇ ਜੀ ਉਹ ਦੱਬਣ ਲੱਗੇ ਆ। ਆਇਲਸ ਹਾਸਲ ਕੀਤੇ ਜਿਹੜੇ ਬੈਂਡ ਨੇ ਉਹਨਾਂ ਦਾ ਸਮਾਂ ਪੁੱਗਣ ਦਾ ਜਿਹੜਾ ਜੀ ਉਹ ਡਰ ਬਣ ਗਿਆ। ਵਿਦੇਸ਼ਾਂ ਦੇ ਵਿੱਚ ਜੇ ਕਿਉਂਕਿ ਕੈਨੇਡਾ ਹੀ ਬਹੁਤੇ ਜਾਂਦੇ ਸੀ, ਹੁਣ ਫਿਕਰ ਤਾਂ ਸਾਰੇ ਮੁਲਕਾਂ ਨੂੰ ਉੱਥੇ ਆਪੋ ਆਪਣਾ ਪਿਆ ਹੋਇਆ
ਇਹ ਤਾਂ ਬਾਅਦ ਦੇ ਵਿੱਚ ਜਿਹੜਾ ਜੀ ਉਹ ਸੋਚਿਆ ਜਾਊਗਾ। ਜਿਹੜੀਆਂ ਬੈਂਡਾਂ ਵਾਲੀਆਂ ਕੁੜੀਆਂ ਸੀ, ਕਿਉਂਕਿ ਇਹ ਜੇ ਇੱਥੋਂ ਦੀਆਂ ਪੰਜਾਬੀ ਅਖਬਾਰਾਂ ਤੱਕ ਦੇ ਹੋ ਕਿਤੇ, ਤੇ ਜਿਹੜੇ ਐਤਵਾਰ ਨੂੰ ਉਹ ਸਭ ਤੋਂ ਵੱਧ ਪੈਸੇ ਬਣਾਉਂਦੇ ਆ, ਜਿਹੜੇ ਰਿਸ਼ਤਿਆਂ ਦੇ ਇਸ਼ਤਿਹਾਰ ਆਉਂਦੇ ਆ, ਉਹਦੇ ਵਿੱਚ ਬੈਂਡਾਂ ਵਾਲੀਆਂ ਕੁੜੀਆਂ ਦਾ ਬਹੁਤ ਜ਼ਿਕਰ ਹੁੰਦਾ ਸੀਗਾ। ਇੰਨੇ ਬੈਂਡ ਆ ਤੇ ਉਹ ਸੰਪਰਕ ਕਰਨ ਦੀ ਜਿਹੜਾ ਖਰਚਾ ਕਰ ਸਕਣ ਉਹਦੇ ਉੱਤੇ। ਔਰ ਇਹ ਪੰਜਾਬ ਦੇ ਵਿੱਚ ਇੱਕ ਨਵੀਂ ਪ੍ਰਥਾ ਜਿਹੜੀ ਜੀ ਉਹ ਪਿਛਲੇ ਕੁਛ ਸਮੇਂ ਤੋਂ ਆਈ ਸੀਗੀ ਕਿ ਪਹਿਲਾਂ ਕੁੜੀਆਂ ਬੋਝ ਸਮਝੀਆਂ ਜਾਂਦੀਆਂ ਸੀ ਕਿ ਕੁੜੀ ਦੇ ਵਿਆਹ ਤੇ ਖਰਚਾ ਬੜਾ ਕਰਨਾ ਪੈਂਦਾ, ਇਹੀ ਮੇਨ ਬੋਝ ਜਿਹੜਾ ਉਹ ਸਮਝਿਆ ਜਾਂਦਾ। ਜਿਹੜੇ ਮੁੰਡੇ ਵਾਲੇ ਸੀ ਜੀ ਉਹ ਬੈਂਡਾਂ ਵਾਲੀਆਂ ਕੁੜੀਆਂ ਦਾ ਫਿਰ ਖਰਚਾ ਸਾਰਾ ਕਰਦੇ ਸੀ, ਵਿਆਹ ਸ਼ਾਦੀ ਦਾ ਵੀ, ਉਹਦਾ ਲਿਜਾਣ ਦਾ ਵੀ, ਕਿ ਉਹ ਜਾ ਕੇ ਫਿਰ ਉਹਨਾਂ ਦੇ ਮੁੰਡੇ ਨੂੰ ਅਪਲਾਈ ਜਿਹੜੀ ਉਹ ਕਰ ਦੂਗੀ। ਹੁਣ ਇਹ ਜਿਹੜੀਆਂ ਬੈਂਡਾਂ ਵਾਲੀਆਂ ਕੁੜੀਆਂ ਨੇ, ਕਰੋਨਾ ਵਾਇਰਸ ਨੇ ਇਹਨਾਂ ਦੀ ਪੁੱਛਗਿੱਛ ਜਿਹੜੀ ਹੈ ਜੀ ਉਹ ਘਟਾ ਦਿੱਤੀ ਹੈ। ਪੰਜਾਬ ਦੇ ਵਿੱਚ ਜਿਹੜਾ ਜੀ ਪੰਜਾਬ ਦੇ ਵਿੱਚ ਸਾਲਾਨਾ ਆਇਲਸ ਦਾ 1100 ਕਰੋੜ ਰੁਪਈਏ ਦਾ ਕਾਰੋਬਾਰ ਹੈ। ਖੰਨਾ, ਜਲੰਧਰ, ਮੋਗਾ, ਲੁਧਿਆਣਾ, ਬਠਿੰਡਾ, ਪਟਿਆਲਾ ਇਹ ਵੱਡੇ ਕਾਰੋਬਾਰੀ ਸੈਂਟਰ ਨੇ। ਇੱਕ ਵੱਡੇ ਜਿਹੜਾ ਜੀ ਬੰਦਾ ਜਿਹੜਾ ਬੈਂਡਾਂ ਦੇ ਵਿੱਚ ਮੂਹਰੇ ਸੀ, ਕਿਹਾ ਜਾਂਦਾ ਕਿ ਉਹਨੇ ਪਿਛਲੇ 2-3 ਸਾਲਾਂ ਦੇ ਵਿੱਚ 2000 ਕਰੋੜ ਰੁਪਈਏ ਤੋਂ ਉੱਪਰ ਦੀ ਜਾਇਦਾਦ ਬਣਾਈ ਹੈ ਇੱਕ ਬੰਦੇ ਨੇ। ਮਤਲਬ ਕਿ ਏਡਾ ਵੱਡਾ ਕਾਰੋਬਾਰ ਜਿਹੜਾ ਜੀ ਉਹ ਠੱਪ ਹੋ ਕੇ ਰਹਿ ਗਿਆ। ਇਹ ਬੈਂਡਾਂ ਵਾਲੀਆਂ ਮੰਡੀਆਂ ਜਿਹੜੀਆਂ ਸੀਗੀਆਂ ਉਹ ਹੁਣ ਸੁੰਨੀਆਂ ਹੋ ਗਈਆਂ, ਤੇ ਬੈਂਡਾਂ ਵਾਲੀਆਂ ਕੁੜੀਆਂ ਦੀ ਪੁੱਛਗਿੱਛ ਪਹਿਲਾਂ ਵਾਲੀ ਜਿਹੜੀ ਉਹ ਨਹੀਂ ਰਹੀ। ਜਿਹੜੇ ਇਹ ਮੈਰਿਜ ਬਿਊਰੋ ਵਾਲੇ ਆ ਉਹ ਕਹਿੰਦੇ ਜੀ ਕਿ ਪਹਿਲਾਂ ਤਾਂ ਉਹਨਾਂ ਦੀ ਕਮਾਈ ਇੱਥੋਂ ਚੱਲਦੀ ਸੀ ਬੈਂਡਾਂ ਵਾਲੀਆਂ ਕੁੜੀਆਂ ਤੋਂ, ਕਿਉਂਕਿ ਉਹ ਰਿਸ਼ਤੇ ਕਰਾਉਂਦੇ ਸੀ ਵਿਚਾਲੇ ਹੋ ਕੇ ਤੇ ਉਹਦੇ ਵਿੱਚੋਂ ਉਹ ਪੈਸਾ ਲੈਂਦੇ ਸੀ। ਹੁਣ ਉਹ ਕਹਿੰਦੇ ਲੋਕਾਂ ਦੀ ਰੁਚੀ ਇਸ ਮਾਮਲੇ ਦੇ ਵਿੱਚ ਬੰਦ, ਕਿਉਂਕਿ ਅੱਗੋਂ ਰਾਹ ਬੰਦ ਹੋ ਗਏ। ਕਦੋਂ ਵੀਜ਼ੇ ਖੁੱਲਣਗੇ ਨਹੀਂ ਖੁੱਲਣਗੇ, ਕਿੰਨੇ ਸੁਰੱਖਿਅਤ ਉਹ ਸਮਝਣਗੇ ਕਿ ਇੱਥੋਂ ਆਉਣ ਵਾਲੇ ਜਿਹੜੇ ਆ ਉਹ ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਜਾਣਗੇ। ਜਿਹੜੇ ਇਹ NRI ਵਿਆਹ ਕਰਾਉਣ ਵਾਲੇ ਆ ਜੀ ਉਹ ਇਹ ਕਹਿੰਦੇ ਆ ਕਿ ਉਹਨਾਂ ਦੇ ਹੱਥ ਦੇ ਵਿੱਚ 4 ਲੜਕੀਆਂ ਵੱਧ ਬੈਂਡ ਵਾਲੀਆਂ ਨੇ, ਪਰ ਕੋਈ ਦਿਲਚਸਪੀ ਜਿਹੜਾ ਨਹੀਂ ਉਹ ਲੈ ਰਿਹਾ। ਕਿਸੇ ਟਾਈਮ ਬੈਂਡ ਜਿਹੜਾ ਸੀਗਾ ਉਹ ਇਹ ਸਮਝਿਆ ਜਾਂਦਾ ਸੀ ਬੈਂਡ ਵਾਜਾ। ਇਹ ਜਿਹੜੇ ਜੀ ਉਹ ਬੈਂਡ ਹੋ ਗਏ ਜੀ ਕਿ ਆਇਲਸ ਦੇ ਵਿੱਚੋਂ ਕਿੰਨੇ ਬੈਂਡ ਆਏ ਆ, ਇਸ ਕਰਕੇ ਇਹਨਾਂ ਨੂੰ ਵੱਧ ਬੈਂਡਾਂ ਵਾਲੀਆਂ ਕੁੜੀਆਂ ਜਿਹੜਾ ਦੀ ਉਹ ਗਿਣਿਆ ਜਾਂਦਾ ਸੀਗਾ। ਉਹ ਸਾਰਾ ਕਾਰੋਬਾਰ ਜਿਹੜਾ ਜੀ ਉਹ ਠੱਪ ਹੋ ਕੇ ਰਹਿ ਗਿਆ। ਬੈਂਡਾਂ ਦੀਆਂ ਮੰਡੀਆਂ ਜਿਹੜੀਆਂ ਜੀ ਉਹ ਸੁੰਨੀਆਂ ਨੇ। ਔਰ ਇਸ ਕਰੋਨਾ ਵਾਇਰਸ ਦੇ ਦੌਰਾਨ ਪ੍ਰਵਾਸੀ ਭਾਈਚਾਰਾ ਤੇ ਜਿਹੜੇ ਇੱਥੇ ਰਹਿੰਦੇ ਲੋਕਲ ਲੋਕ ਨੇ ਉਹਨਾਂ ਦੇ ਵਿਚਾਲੇ ਵੀ ਪਾੜੇ ਦੀ ਇੱਕ ਕੰਧ ਜਿਹੜੀ ਹੈ ਜੀ ਉਹ ਉਸਰੀ ਆ। ਹੁਣ ਇਹ ਵੱਡੀ ਹੁੰਦੀ ਆ, ਘਟਦੀ ਆ, ਕਿੱਧਰ ਨੂੰ ਜਾਂਦੀ ਆ, ਇਹ ਆਉਂਦਾ ਸਮਾਂ ਦੱਸੂ ਜੀ। ਤੇ ਸਰੋਤਿਓ ਅਸੀਂ ਆਉਂਦੇ ਹਾਂ ਇੱਕ ਬ੍ਰੇਕ ਲੈ ਕੇ। ਬ੍ਰੇਕ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਰ ਸਕੋਗੇ 4082725200 408 272। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਇਸ ਹਿੱਸੇ ਦੇ ਵਿੱਚ ਤੁਸੀਂ ਕੋਈ ਵੀ ਤੁਹਾਡਾ ਸਵਾਲ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ 4082725200 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ, ਧੰਨਵਾਦ ਜੀ। ਸਾਡੇ ਨਾਲ ਜੁੜੇ ਹੋਏ ਨੇ ਜੀ ਰਾਜ ਮੰਟੇਕਾ ਤੋਂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਬਲਜੀਤ ਜੀ, ਸਤਿ ਸ਼੍ਰੀ ਅਕਾਲ। ਬਾਈ ਜੀ, ਇਹਨਾਂ ਦੀ ਤੁਸੀਂ ਲੰਮੀ ਚੌੜੀ ਸਟੋਰੀ ਦੱਸ ਕੇ ਹਟੇ ਆ ਬੈਂਡ ਵਾਲਿਆਂ ਦੀ। ਉਹਨਾਂ ਦੀ ਤਾਂ ਮੈਂ ਅੱਜ ਹੀ ਇੰਟਰਵਿਊ 1 ਘੰਟਾ ਪਹਿਲਾਂ ਸੁਣ ਕੇ ਹਟਿਆ। ਉਹ ਕਹਿੰਦੇ ਔਨਲਾਈਨ ਫਾਈਲ ਜਿਹੜੀ ਅਸੀਂ ਅਪਲਾਈ ਕਰ ਸਕਦੇ ਹਾਂ, ਹੁਣ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਕਿਤੇ ਵੀ ਜਾਣ ਦੀ। ਕਿ ਫਿੰਗਰਪ੍ਰਿੰਟ ਕਿਵੇਂ ਕਰਾ ਲੈਣਗੇ ਔਨਲਾਈਨ? ਉਹ ਤਾਂ ਸਾਰਾ ਕੁਛ ਬੰਦ ਪਿਆ। ਲੁੱਟਣ ਦਾ ਤਰੀਕਾ ਐਵੇਂ ਡਿਸਗਾਈਡ ਕਰੀ ਜਾਂਦੇ ਲੋਕਾਂ ਨੂੰ, ਆਪਣਾ ਦੇਖ ਵਿਚਾਰ ਕੇ ਜੋ ਵੀ ਕਰਨਾ ਕਰਨ। ਤੇ ਸਵਾਲ ਮੇਰਾ ਪਹਿਲਾਂ ਤਾਂ ਇਹ ਆ ਪੰਨੂ ਸਾਹਿਬ, ਇਹ ਅੱਗ ਤਾਂ ਜਿਹੜੀ ਕਰੋਨਾ ਵਾਇਰਸ ਵਾਲੀ ਫੈਲੀ ਆ ਉਹ ਖੜੀ ਤਾਂ ਸਾਡੇ ਦਰਵਾਜ਼ੇ ਦੇ ਅੱਗੇ ਦੀ ਆ। ਇਸ ਤੋਂ ਡਰ ਵੀ ਲੱਗਣ ਡਿਆ ਤੇ ਬਚਾਅ ਦੇ ਲੱਭਣ ਡਏ ਆ। ਪਰ ਜਿਹੜਾ ਮੋਦੀ ਸਾਹਿਬ ਨੇ ਮਨ ਕੀ ਬਾਤ ਉਹਦੇ ਵਿੱਚ ਕੀਤੀ ਆ, ਜਿਹੜਾ 3000 ਕਰੋੜ ਮੋਦੀ ਤੇ ਲਾਤਾ ਸੀ, ਜੇ ਇਹ ਸਿਹਤ ਸੇਵਾਵਾਂ ਲਈ ਲਾਇਆ ਹੁੰਦਾ ਤੇ ਕਮ ਸੇ ਕਮ ਅੱਜ ਲੋਕਾਂ ਨੂੰ ਐ ਮਰਨਾ ਤਾਂ ਨਾ ਪੈਂਦਾ, ਐ ਲੋਕਾਂ ਨੂੰ ਤੰਗੀ ਤਾਂ ਨਾ ਝੱਲਣੀ ਪੈਂਦੀ। ਕੁਛ ਤਾਂ ਇਹ ਨਹੀਂ ਮੰਨ ਕੇ ਜਾਂਦੇ ਜੇ ਮਨ ਕੀ ਬਾਤ ਦੇ ਵਿੱਚ ਕਿ ਉਹ ਗਲਤੀਆਂ ਅਸੀਂ ਕੀਤੀਆਂ ਆ, ਜੇ ਅੱਗੇ ਤੋਂ ਸੁਧਰ ਜਾਣ ਤਾਂ। ਤੇ ਲੋਕਾਂ ਨੂੰ ਵੀ ਥੋੜ੍ਹਾ ਬਹੁਤਾ ਆਪਣਾ ਤਾਂ ਇੰਨਾ ਕੁ ਤਾਂ ਚਾਹੀਦਾ ਸੀ ਨਾ ਕਿ ਅਸੀਂ ਕੁਛ ਤਾਂ ਆਪਣੇ ਲਈ ਮੰਗ ਲਈਏ, ਕੁਛ ਤਾਂ ਜਿਹੜੀ ਸਿਹਤ ਆ ਜਾਂ ਹੋਰ ਬੁਨਿਆਦੀ ਚੀਜ਼ਾਂ ਜਿਹੜੀਆਂ ਉਹਦੇ ਉੱਤੇ ਅਸੀਂ ਗੌਰਮੈਂਟ ਨੂੰ ਕਹਿ ਸਕੀਏ ਕਿ ਇਹ ਸਾਡੇ ਲਈ ਕੰਮ ਕਰ ਦੇਣ। ਤੇ ਦੂਸਰਾ ਜਿਹੜਾ ਇਹਨੇ ਲਾਇਆ ਸੀਗਾ ਕਰਫਿਊ ਵਾਲਾ ਸਿਸਟਮ, ਉਹ ਵਧੀਆ ਸੀਗਾ ਵੈਸੇ ਤਾਂ। ਉਹਦੇ ਵਿੱਚ ਥੋੜ੍ਹਾ ਜਿਹਾ ਠੀਕ ਆ ਕਿ ਦੇਖਣ ਨੂੰ ਨਹੀਂ ਠੀਕ ਲੱਗਦਾ ਸੀ ਕਿ ਪੁਲਿਸ ਡਾਂਗ ਵਾਹੁੰਦੀ ਆ,
ਪਰ ਉਹਦਾ ਤਰੀਕਾ ਇਹੀ ਸੀਗਾ, ਕਿਉਂਕਿ ਜਦ ਲੋਕਾਂ ਨੇ ਸਮਝਣਾ ਨਹੀਂ ਤੇ ਉਹਦਾ ਤਰੀਕਾ ਇਹੀ ਸੀਗਾ ਕਿ 2-4 ਦਿਨ 10 ਦਿਨ ਡਾਕਟਰ ਫੈਲ ਲੈਂਦੇ ਤੇ ਬਚਾਅ ਰਹਿੰਦਾ, ਕਿਉਂਕਿ ਜਿਵੇਂ ਸਾਧਨ ਨਹੀਂ ਹੈਗੇ ਉਸ ਕਰਕੇ ਜ਼ਿਆਦਾ ਮੁਸ਼ਕਿਲ ਆਉਣ ਦਾ ਡਰ ਆ ਕਿ ਸਾਧਨ ਨਹੀਂ ਹੈਗੇ ਤਾਂ ਬਚਾਅ ਵਾਲਾ ਹੀ ਤਰੀਕਾ ਵਧੀਆ ਸੀ। ਦੂਸਰਾ ਜਿਹੜਾ ਮੇਰਾ ਜਿਹੜਾ ਲਾਸਟ ਗੱਲ ਮੇਰੀ ਇਹ ਆ ਕਰਦੇ ਰਹੇ ਕਿ ਜੇ ਸਰਕਾਰ ਚਾਹੇ ਤੇ ਚਿੱਟਾ 24 ਘੰਟਿਆਂ 'ਚ ਬੰਦ ਹੋ ਜਾਂਦਾ ਸੀ। ਤੁਸੀਂ ਗੱਲ ਕਰਦੇ ਸੀ, ਮੈਂ ਉਹਦੇ ਨਾਲ ਡਿਸਐਗਰੀ ਨਹੀਂ ਸੀਗਾ, ਪਰ ਮੈਨੂੰ ਕਿਤੇ ਨਾ ਕਿਤੇ ਇੱਦਾਂ ਲੱਗਦਾ ਹੁੰਦਾ ਸੀ ਕਿ 24 ਘੰਟਿਆਂ ਦੇ ਵਿੱਚ ਤੁਸੀਂ ਕਹਿੰਦੇ ਆ ਬੰਦ ਹੋ ਸਕਦਾ, ਪਰ ਮੈਨੂੰ ਲੱਗਦਾ ਸੀ ਕਿ ਔਖਾ ਕਿਵੇਂ ਸਰਕਾਰ ਕਰ ਸਕਦੀ ਆ। ਜਿਵੇਂ ਫ੍ਰੀ ਹੈਂਡ ਦੇ ਕੇ ਪੰਨੂ ਸਾਹਿਬ ਇਹ ਨਹੀਂ ਸਾਰਾ ਟੋਟਲੀ ਬੰਦ ਕਰਫਿਊ ਲਵਾਤਾ, ਇਹ ਚਿੱਟੇ ਦੇ ਮਾਮਲੇ ਤੇ ਇਹ ਕੁਛ ਨਹੀਂ ਕਰ ਸਕਦੀ। ਹੁਣ ਤਾਂ ਇਹ ਚੀਜ਼ ਪਹਿਲਾਂ ਦੇਖੀ ਨਹੀਂ ਸੀ, ਹੁਣ ਤੱਕ ਨਾ ਦੇਖ ਲਈ, ਯਕੀਨ ਹੋ ਗਿਆ ਕਿ ਗੌਰਮੈਂਟ ਕਰਨਾ ਚਾਹਵੇ ਤੇ 24 ਘੰਟਿਆਂ ਦੇ ਵਿੱਚ ਸੱਚਮੁੱਚ ਬੰਦ ਹੋ ਸਕਦਾ ਸੀ। ਜਦੋਂ ਹੁਣ ਇੰਨਾ ਫ੍ਰੀ ਹੈਂਡ ਦਿੱਤਾ ਤੇ ਜੇ ਚਿੱਟੇ ਦੇ ਮਾਮਲੇ ਦੇ ਉੱਤੇ ਵੀ ਜਾਂ ਹੋਰ ਜਿਹੜੇ ਬੇਅਦਬੀ ਦੇ ਦੂਜੇ ਕੇਸ ਸੀ ਉਹਨਾਂ ਤੇ ਵੀ ਦੇਣ ਦੇ ਤੇ ਰਿਜ਼ਲਟ ਸਾਹਮਣੇ ਆ ਸਕਦਾ ਸੀ। ਦੱਸਿਓ ਜੀ ਪਹਿਲੇ ਕੱਟਿਓ ਨਾ, ਲਾਈਨ ਦੂਜੀ ਚੱਲਦੀ ਨਹੀਂ। ਕਿਉਂਕਿ ਜੇ ਲੱਗਿਆ ਹੋਇਆ ਨਾ ਇਹਦੇ ਨਾਲ, ਜਦੋਂ ਜੇ ਲੱਗ ਜਾਂਦਾ ਉਹਦੇ ਨਾਲ ਤੇ ਫਿਰ ਤਾਂ ਕਿਉਂਕਿ ਜਿਹੜੇ ਸਮਝੌਤੇ ਅੰਦਰ ਖਾਤੇ ਹੋਏ ਨੇ ਉਹ ਤਾਂ ਕਰਕੇ ਨਹੀਂ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਵੀ ਜੇ ਆਹ ਹੋ ਗਿਆ ਆਹ ਫੜਿਆ ਜਾਊ, ਜੇ ਆਹ ਹੋ ਗਿਆ ਆਹ ਛੁੱਟ ਜਾਊਗਾ। ਇਸ ਕਰਕੇ ਉਹ ਸਾਰੇ ਮਾਮਲੇ ਜਿਹੜੇ ਜੀ ਉਹ ਜਿਉਂ ਦੇ ਤਿਉਂ ਰਹਿ ਗਏ। ਕਰਫਿਊ ਅਜੇ ਵੀ ਹੈਗਾ ਜੀ, ਕਰਫਿਊ ਤਾਂ ਲੱਗਿਆ ਹੋਇਆ, ਕਰਫਿਊ ਤਾਂ 14 ਤਰੀਕ ਤੱਕ ਰਾਤ ਤੱਕ ਜਿਹੜਾ ਜੀ ਉਹ ਵਧਾ ਦਿੱਤਾ ਗਿਆ ਆ, 15 ਤੱਕ ਮਤਲਬ ਕਿ ਸਵੇਰ ਤੱਕ ਹੈਗਾ। ਉਦੋਂ ਵੀ ਗਾਂਹ ਹੋਰ ਵਧਣ ਦੇ ਜਿਹੜੇ ਆਸਾਰ ਨੇ। ਕਰਫਿਊ ਲਾਉਣਾ ਤੇ ਕਰਫਿਊ ਇੰਪਲੀਮੈਂਟ ਕਰਨਾ ਇਹ ਦੋ ਡਿਫਰੈਂਟ ਜਿਹੜੀਆਂ ਜੀ ਉਹ ਚੀਜ਼ਾਂ ਨੇ। ਦੇਖੋ ਇੱਥੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, ਇਟਲੀ ਤੋਂ ਅੱਜ ਇੱਕ ਹੋਰ ਚਿੱਠੀ ਜਿਹੜੀ ਆਈ, ਇੱਕ ਚਿੱਠੀ ਪਹਿਲਾਂ ਆਈ ਸੀ ਉਹ ਬੜੇ ਲੂ ਕੰਡੇ ਖੜੇ ਕਰਨ ਵਾਲੀ ਸੀ। ਅੱਜ ਜਿਹੜੀ ਚਿੱਠੀ ਆਈ ਆ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਗਲਤੀਆਂ ਕੀਤੀਆਂ। ਉੱਥੇ ਕੀ ਹੋਇਆ, ਲੋਕ ਟ੍ਰੇਨਾਂ ਦੇ ਵਿੱਚ ਰਸ਼ ਪਾ ਕੇ ਆਪੋ ਆਪਣੇ ਘਰਾਂ ਨੂੰ ਭੱਜ ਪਏ, ਆਪੋ ਆਪਣੀਆਂ ਥਾਵਾਂ ਨੂੰ ਭੱਜ ਪਏ ਜਦੋਂ ਸ਼ੁਰੂਆਤ ਦੇ ਵਿੱਚ ਜਿਹੜਾ ਦੀ ਉਹ ਚੱਲਿਆ। ਇਹ 31 ਦਸੰਬਰ ਨੂੰ ਚਾਈਨਾ ਨੇ WHO ਨੂੰ ਇਹਦੀ ਪੂਰੀ ਡਿਟੇਲ ਦੱਸ ਦਿੱਤੀ ਸੀ ਕਿ ਇਹ ਕੀ ਹੈ ਵਾਇਰਸ ਤੇ ਕਿਵੇਂ ਇਹ ਫੈਲਦਾ। ਇੱਥੇ ਕਿਸੇ ਦੇ ਕੰਨਾਂ ਦੇ ਉੱਤੇ ਜੂੰ ਜਿਹੜੀ ਉਹ ਨਹੀਂ ਸਰਕੀ, ਕਿਉਂਕਿ ਇੱਥੇ ਰੈੱਡ ਕਾਰਪੇਟ ਜਿਹੜਾ ਦੀ ਉਹ ਟਰੰਪ ਦੇ ਵਾਸਤੇ ਵਿਛਾਉਣਾ ਸੀ। ਉਦੋਂ ਪਹਿਲਾਂ ਇਹ ਲਾ ਦਿੰਦੇ ਤੇ ਫਿਰ ਉਹਨੂੰ ਕਿਵੇਂ ਇਹ ਖਬਰਾਂ ਦੇ ਰੂਪ ਦੇ ਵਿੱਚ ਜਿਹੜਾ ਦੀ ਉਹ ਰਹਿੰਦੇ। ਜਦੋਂ ਤੱਕ ਆਇਆ ਫਿਰ ਜਿਹੜਾ ਸਮਾਂ ਚੁਣਿਆ ਗਿਆ ਉਹ ਤੁਸੀਂ ਦੇਖੋ, ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਕਿਵੇਂ ਹੋਏ ਕਿ ਰਾਤ ਨੂੰ ਤੁਸੀਂ 8 ਵਜੇ, ਜੋਤਸ਼ੀ ਨੇ ਦੱਸਿਆ ਹੋਣਾ ਨਾ ਜੀ ਵੀ ਇਸ ਟਾਈਮ ਜੇ ਤੁਸੀਂ ਬੋਲੋਗੇ ਤੇ ਤੁਹਾਡੀ ਚੜ੍ਹਾਈ ਜਿਹੜੀ ਉਹ ਹੋਰ ਹੋ ਸਕਦੀ ਹੈ ਸਿਆਸਤ। ਰਾਤ ਨੂੰ 8 ਵਜੇ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਹੁਣ ਜਨਤਾ ਕਰਫਿਊ ਲਾਉਣਾ ਤੇ ਸ਼ਾਮ ਨੂੰ 5 ਵਜੇ ਤੁਸੀਂ ਬਾਹਰ ਆ ਕੇ ਥਾਲੀਆਂ ਖੜਕਾਉਣੀਆਂ ਨੇ। ਉਹਦਾ ਜਿਵੇਂ ਲੋਕਾਂ ਨੇ ਮਿਸਯੂਜ਼ ਕੀਤਾ, ਲੋਕ ਟੋਲੀਆਂ ਬਣ ਕੇ ਬੋਲੀਆਂ ਪਾ ਕੇ ਢੋਲ ਲੈ ਕੇ ਜਿਹੜੇ ਸੜਕਾਂ ਦੇ ਉੱਤੇ ਆ ਗਏ, ਜਿਵੇਂ ਕਰੋਨਾ ਨੇ ਥਾਲੀਆਂ ਤੋਂ ਡਰਦਿਆਂ ਭੱਜ ਜਾਣਾ ਹੋਵੇ। ਉਦੋਂ ਬਾਅਦ ਫੇਰ ਜਦੋਂ ਲੋਕਡਾਊਨ ਕੀਤਾ ਗਿਆ, ਸਮਾਂ ਫੇਰ ਰਾਤ ਦਾ ਚੁਣਿਆ ਗਿਆ 8 ਵਜੇ ਦਾ ਕਿ ਇੰਨੇ 21 ਦਿਨਾਂ ਦੇ ਵਾਸਤੇ ਰਾਤ 12 ਵਜੇ ਤੋਂ ਲੋਕਡਾਊਨ ਹੈ। ਕੋਈ ਤਿਆਰੀ ਇਹਦੀ ਨਹੀਂ ਕੀਤੀ। ਇੱਕ ਦਿਨ ਦਾ ਸਮਾਂ ਦਿੱਤਾ ਜਾਂਦਾ, ਇਹ ਸਵੇਰ ਨੂੰ 8 ਵਜੇ ਵੀ ਹੋ ਸਕਦਾ ਸੀ। ਸਵੇਰ ਨੂੰ 8 ਵਜੇ ਬੋਲਦੇ, ਪੂਰਾ ਦਿਨ ਲੋਕਾਂ ਕੋਲੇ ਹੁੰਦਾ, ਲੋਕਾਂ ਦੇ ਵਿੱਚ ਐਡੀ ਅਫਰਾ ਤਫਰੀ ਨਾ ਫੈਲਦੀ। ਕਾਲਾ ਬਾਜ਼ਾਰੀ ਵਾਲੀ ਤੁਹਾਨੂੰ ਗੱਲ ਦੱਸੀ ਹੈ, ਓਵਰਆਲ ਚੱਲ ਰਹੀ ਆ। ਕਿਉਂ ਚੱਲ ਰਹੀ ਆ ਕਿ ਇਹ ਫਾਇਦਾ ਬਚਾਇਆ ਗਿਆ ਜੀ ਇਸ ਤਰੀਕੇ ਦੇ ਨਾਲ। ਰਾਤ ਨੂੰ ਜਿਹੜਾ ਦੱਸ ਕੇ ਹੁਣ 9 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ, ਪਹਿਲਾਂ 8:30 ਵਜੇ ਤੱਕ 8:40 ਤੱਕ ਤਾਂ ਲੋਕ ਸੁਣਦੇ ਰਹੇ ਕੀ ਹੋਊਗਾ ਕੀ ਹੋਊਗਾ। ਜਦੋਂ ਦੱਸਿਆ ਕਿ ਰਾਤ 12 ਵਜੇ ਤੋਂ ਲੋਕ ਭੱਜ ਪਏ ਦੁਕਾਨਾਂ ਵੱਲ ਨੂੰ, ਲੋਕ ਪੈਦਲ ਜਿਹੜਾ ਦੀ ਉਹ ਹੋ ਤੁਰੇ ਆਪਣੇ ਪਿਤਰੀ ਰਾਜਾਂ ਵੱਲ ਨੂੰ। ਇਹ ਸੋਚਿਆ ਹੀ ਨਾ ਕਿ ਇਹਨਾਂ ਮਜ਼ਦੂਰਾਂ ਦਾ ਕੀ ਬਣੂਗਾ, ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਇਹਨਾਂ ਦੀ ਪਲਾਇਨ ਜਿਹੜੀ ਹੈ ਉਹ ਰੋਕੀ ਜਾ ਸਕੂ। ਇਸ ਕਰਕੇ ਜਿੰਨੀਆਂ ਜਿਹੜੀਆਂ ਚੀਜ਼ਾਂ ਕੀਤੀਆਂ ਗਈਆਂ, ਈਵਨ ਪੰਜਾਬ ਦੇ ਵੀ ਜੇ ਹਾਲਾਤ ਜਿਹੜੇ ਆ ਉਹ ਅਜੇ ਵੀ ਪੰਜਾਬ, ਕਿਉਂਕਿ ਪੰਜਾਬ ਦੀ ਸਰਕਾਰ ਦੇ ਕੋਲੇ ਹੈ ਨਹੀਂ ਗਾ ਕੁਛ ਵੀ ਜੀ। ਕੀ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਆ, ਜੇ ਆਪਾਂ ਪੰਜਾਬ ਦੀ ਗੱਲ ਦੇ ਉੱਤੇ ਆਈਏ, ਅਜੇ ਵੀ ਸਰਕਾਰ ਇਸ ਮਾਮਲੇ ਦੀ ਗੰਭੀਰਤਾ ਨੂੰ ਕਿਉਂ ਨਹੀਂ ਸਮਝ ਰਹੀ। ਉਹ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਹੱਥਾਂ ਦੇ ਵਿੱਚ ਕਿਉਂ ਨਹੀਂ ਲੈ ਰਹੀ ਜਿਨ੍ਹਾਂ ਦੇ ਕੋਲੇ ਵੈਂਟੀਲੇਟਰ ਨੇ। ਹਸਪਤਾਲਾਂ ਦੀ ਇੰਨੀ ਪ੍ਰਾਈਵੇਟਾਂ ਦੀ ਜ਼ਰੂਰਤ ਕਿਵੇਂ ਹੋ ਜੇ ਕਿ ਉਹਨਾਂ ਨੇ ਸਾਈਨ ਲਾਇਆ ਹੋਵੇ ਕਿ ਖੰਘ ਜ਼ੁਕਾਮ ਤੇ ਬੁਖਾਰ ਹੈ ਤੇ ਸਰਕਾਰੀ ਹਸਪੀਟਲ ਦੇ ਵਿੱਚ ਜਾਓ। ਇਹ ਕਿਹਨੇ ਕਰਨਾ ਸੀਗਾ? ਸਰਕਾਰਾਂ ਨੇ ਕਰਨਾ। ਅਜੇ ਵੀ ਲੋਕ ਇਹ ਸਮਝਦੇ ਆ ਕਿ ਜਿਹੜਾ ਮੈਨਚੈਸਟਰ ਕਿਹਾ ਜਾਂਦਾ ਵੀ ਉੱਥੇ ਵੈਂਟੀਲੇਟਰ ਨਹੀਂ ਹੈਗਾ ਜੀ, ਉਸ ਔਰਤ ਨੂੰ ਜਿਹੜਾ ਜੀ ਇੱਥੇ ਪਟਿਆਲੇ ਲਿਆਂਦਾ ਜਾਂਦਾ ਪ੍ਰਾਈਵੇਟ ਜਿਹੜਾ ਦੀ ਵਹੀਕਲ ਕਰਕੇ, ਉਹਦੇ ਰਿਸ਼ਤੇਦਾਰ ਲੈ ਕੇ ਆਉਂਦੇ ਆ
ਤੁਸੀਂ ਦੇਖੋ, ਔਰ ਇੱਥੇ ਐਮਰਜੈਂਸੀ ਵਾਰਡ ਦੇ ਵਿੱਚ ਉਹਨੂੰ ਲੈ ਆਂਦਾ ਜਾਂਦਾ। ਐਮਰਜੈਂਸੀ ਵਾਰਡ ਦੇ ਵਿੱਚ ਕਿਹਨੇ ਅਟੈਂਡ ਕੀਤਾ, ਉਹਨੂੰ ਕਿੰਨੇ ਜਾਣੇ ਸੀ, 20 ਮਿੰਟ ਤੱਕ ਉਹ ਜਿਹੜਾ ਜੀ ਉਹ ਰਹੀ ਉੱਥੇ। ਮੁੜ ਕੇ ਉਹਨੂੰ ਲਿਜਾਇਆ ਗਿਆ, ਉਹ ਤਾਂ ਆਲਮੋਸਟ ਡੈਥ ਬੈੱਡ ਦੇ ਉੱਤੇ ਸੀਗੀ ਜਦੋਂ ਇੱਥੇ ਜਿਹੜਾ ਜੀ ਉਹ ਲਿਆਂਦਾ ਗਿਆ। ਨਵੇਂ ਸ਼ਹਿਰ ਦੀ ਆਪਾਂ ਕਿੰਨੀ ਵਾਰੀ ਗੱਲ ਦੱਸੀ ਆ ਕਿ ਉੱਥੇ ਸਭ ਤੋਂ ਵੱਧ ਅਫੈਕਟਡ ਉਹ ਡਿਸਟ੍ਰਿਕਟ ਹੈ। ਉੱਥੇ ਵੈਂਟੀਲੇਟਰ ਅਜੇ ਤੱਕ ਕੀ ਹੁਣ ਪਹੁੰਚ ਗਏ ਵੈਂਟੀਲੇਟਰ ਸਿਸਟਮ ਜਿਹੜੇ ਜੀ। ਹਾਲਾਂਕਿ ਵੈਂਟੀਲੇਟਰ ਜਿਹੜਾ ਜੀ ਇਹਦਾ ਇਲਾਜ ਨਹੀਂ ਗਾ, ਪਰ ਮੁੱਢਲੀ ਲੋੜ ਤਾਂ ਹੈਗੀ ਆ ਨਾ ਕਿ ਉਹਦੇ ਨਾਲ ਆਕਸੀਜਨ ਜਿਹੜੀ ਜੀ ਉਹ ਦਿੱਤੀ ਜਾਵੇ। ਸਾਹ ਦੀ ਤਕਲੀਫ ਜਿਹੜੀ ਆ ਉਹ ਮਰੀਜ਼ ਨੂੰ ਹੁੰਦੀ ਹੈ, ਪਰ ਉਹ ਉਸ ਪਾਸੇ ਵੱਲ ਕੋਈ ਧਿਆਨ ਹੀ ਨਹੀਂਗਾ ਜੀ। ਧਿਆਨ ਕਿਉਂ ਦੇਣ ਸਰਕਾਰਾਂ ਜਦੋਂ ਲੋਕਾਂ ਦਾ ਧਿਆਨ ਹੀ ਨਹੀਂਗਾ। ਔਰ ਦੂਸਰੀ ਗੱਲ ਜਿਹੜੀ ਤੁਸੀਂ ਲੋਕਡਾਊਨ ਦੀ ਉੱਥੋਂ ਦੀ ਵੀ ਕਹਿ ਰਹੇ ਹੋ, ਬਿਲਕੁਲ ਸਥਿਤੀ ਗੰਭੀਰ ਆ ਜੀ। ਸਾਰੇ ਜਗ੍ਹਾ ਦੇ ਉੱਤੇ ਬਹੁਤ ਸਥਿਤੀ ਗੰਭੀਰ ਆ। ਆਪਣੀ ਜ਼ਿੰਮੇਵਾਰੀ ਨੂੰ ਪਹਿਚਾਣੋ। ਦੇਖੋ, ਚਾਹੇ ਤੁਸੀਂ ਦੁਨੀਆ 'ਚ ਜਿੱਥੇ ਮਰਜ਼ੀ ਚੱਲ ਜਾਓ, ਜੇ ਤੁਸੀਂ ਉੱਥੇ ਡਰਾਈਵਿੰਗ ਜਿਹੜੀ ਆ ਉਹਦੇ ਨਿਯਮ ਨਹੀਂ ਤੋੜਦੇ ਤਾਂ ਉਹਦਾ ਰੀਜ਼ਨ ਡੰਡਾ ਆ, ਉਹ ਸਿਸਟਮ ਦਾ ਡੰਡਾ, ਉੱਥੋਂ ਦੀ ਪੁਲਿਸ ਦਾ ਡੰਡਾ ਆ ਕਿ ਐਸ ਸੂਨ ਤੁਸੀਂ ਨਿਯਮ ਤੋੜੇ ਤੇ ਤੁਹਾਨੂੰ ਟਿਕਟ ਮਿਲਣੀ ਆ। ਤੇ ਫਿਰ ਟਿਕਟਾਂ ਜਿਹੜੀਆਂ ਜੀ ਉਹਨੇ ਪੁਆਇੰਟ ਕੱਟ ਕੇ ਤੁਹਾਡਾ ਲਾਇਸੈਂਸ ਜਿਹੜਾ ਜੀ ਉਹ ਸਸਪੈਂਡ ਹੋ ਜਾਣਾ। ਇੱਕ ਤੁਸੀਂ ਪ੍ਰੋਫੈਸ਼ਨਲ ਡਰਾਈਵਰ ਆ ਜੀ, ਪ੍ਰੋਫੈਸ਼ਨਲ ਡਰਾਈਵਰ ਨੂੰ ਪਤਾ ਕਿ ਲਾਇਸੈਂਸ ਦਾ ਕੀ ਭਾਅ ਹੁੰਦਾ, ਉਹ ਕਿਉਂ ਆਪਣਾ ਲਾਇਸੈਂਸ ਸੰਭਾਲ ਕੇ ਰੱਖਦਾ ਹੈ। ਉਹਨੂੰ ਪਤਾ ਨਿਯਮ ਸਖਤ ਹੈ, ਚਾਹੇ ਉਹ ਕਰਫਿਊ ਦੇ ਨਿਯਮ ਹੋਣ, ਚਾਹੇ ਉਹ ਸੜਕਾਂ ਦੇ ਨਿਯਮ ਹੋਣ, ਕੋਈ ਵੀ ਹੋਵੇ। ਮਨੁੱਖ ਜਿਹੜਾ ਜੀ ਉਨੀ ਦੇਰ ਤੱਕ ਨਹੀਂ ਮੰਨਦਾ ਜਿੰਨੀ ਦੇਰ ਤੱਕ ਉਹਦੇ ਉੱਤੇ ਸਖਤੀ ਜਿਹੜੀ ਉਹ ਨਾ ਹੋਵੇ। ਹੁਣ ਕੱਲ ਨੂੰ ਜੇ ਸਿਚੁਏਸ਼ਨ ਪੰਜਾਬ ਦੀ ਖਰਾਬ ਹੁੰਦੀ ਆ ਤਾਂ ਕੀ ਉਹ ਲੋਕ ਜਵਾਬਦੇਹ ਹੋਣਗੇ? ਜਿਹੜੇ ਕਹਿੰਦੇ ਸੀ ਮਨੁੱਖੀ ਹੱਕਾਂ ਦਾ ਬਹੁਤ ਵੱਡਾ ਘਾਣ ਹੋ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ। ਪੁਲਿਸ ਨੇ ਜਿਹੜੇ ਜੀ ਕੁੱਟੇ ਆ ਲੋਕ, ਪੁਲਿਸ ਨੂੰ ਇੰਨੀ ਵੀ ਖੁੱਲ੍ਹ ਨਹੀਂ ਮਿਲਣੀ ਚਾਹੀਦੀ। ਪਰ ਜਦੋਂ ਲੋਕਾਂ ਦੀ ਸਿਹਤ ਦਾ ਮਾਮਲਾ ਹੋਵੇ, ਲੋਕਾਂ ਦੀ ਜਾਨ ਦਾ ਮਾਮਲਾ ਹੋਵੇ, ਫਿਰ ਤਾਂ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਝੱਲਣੀਆਂ ਵੀ ਪੈਂਦੀਆਂ। ਠੀਕ, ਅੱਗੇ ਸਾਡੇ ਨਾਲ ਜੁੜੇ ਨੇ ਮਹਿੰਦਰ ਜੀ ਫਰਿਜਨੋ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਪਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੇਰਾ ਇੱਕ ਸਵਾਲ ਹੈ ਛੋਟਾ ਜਿਹਾ ਪਨੂ ਸਾਹਿਬ। ਜਿਵੇਂ ਕਿ ਹੁਣ ਦੁਨੀਆ ਦੇ ਲੋਕ ਜਾਂ ਦੁਨੀਆ ਦੀਆਂ ਸਰਕਾਰਾਂ, ਦੁਨੀਆ ਦੇ ਜਿਹੜੇ ਮੁਲਕ ਆ, ਉਹਨਾਂ ਕੋਲ ਹਥਿਆਰ ਤਾਂ ਬਹੁਤ ਆ ਜਾਨ ਲੈਣ ਵਾਲੇ, ਪਰ ਮੈਡੀਕਲ ਬਾਰੇ ਘੱਟ ਆ। ਕੀ ਇਹ ਕਰੋਨਾ ਵਾਇਰਸ ਤੋਂ ਕੁਛ ਹੁਣ ਸਿੱਖ ਕੇ ਕੁਛ ਮੈਡੀਕਲ ਪਰ ਜਾਣਗੇ ਕਿ ਉਹ ਹਥਿਆਰਾਂ ਦੀ ਦੌੜ ਉਵੇਂ ਚੱਲਦੀ ਰਹੂਗੀ? ਥੈਂਕ ਯੂ ਜੀ। ਦੇਖੋ, ਮੇਰਾ ਖਿਆਲ ਸਭ ਤੋਂ ਵੱਡਾ ਸਵਾਲ ਇਹੀ ਆ ਇਸ ਵੇਲੇ ਕਿ ਇਹ ਹੈ ਕੀ, ਇਹਦੇ ਉੱਤੇ ਅਜੇ ਆਉਣ ਦਿਓ। ਪਹਿਲਾਂ ਤਾਂ ਗੱਲ ਇਹ ਆ ਨਾ ਜੀ ਕਿ ਉਹ ਗੱਲ ਸੁਣਾਉਂਦੇ ਹੁੰਦੇ ਆ ਵੀ ਦੋ ਬੰਦੇ ਖੂਹ 'ਚ ਡਿੱਗੇ ਹੋਏ ਸੀਗੇ ਤੇ ਉਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਸੀ ਪਿੰਡ ਦੇ ਵਿੱਚ। ਉਹ ਸਾਰੀ ਰਾਤ ਖੂਹ 'ਚ ਡਿੱਗੇ ਰਹੇ ਤੇ ਸਵੇਰ ਨੂੰ ਇੱਕ ਨੇ ਇਹ ਗੱਲ ਕਹੀ ਸੀ ਵੀ ਆਪਾਂ ਆਪਣੀਆਂ ਲੜਾਈਆਂ ਪੜ੍ਹਾਈਆਂ ਫੇਰ ਕਰ ਲਾਂਗੇ, ਪਹਿਲਾਂ ਇਸ ਖੂਹ ਦੇ ਵਿੱਚੋਂ ਨਿਕਲਣ ਦਾ ਕੋਈ ਜੁਗਾੜ ਤਾਂ ਲਾਈਏ। ਆਪਾਂ ਤਾਂ ਦੋਵੇਂ ਖੂਹ 'ਚ ਡਿੱਗੇ ਆ, ਦੁਨੀਆ ਖੂਹ 'ਚ ਡਿੱਗੀ ਹੋਈ ਆ ਜੀ ਇਸ ਵੇਲੇ। ਇਹ ਕੀ ਆ? ਇਹ ਤੁਹਾਡਾ ਸਵਾਲ ਬਹੁਤ ਵਾਜਬ ਹੈ। ਇਹ ਕਿ ਐਕਚੁਅਲੀ ਇਹ ਕੀ ਆ? ਕੀ ਮੁਲਕ ਜਿਹੜੇ ਜੀ ਉਹ ਸੋਚਣਗੇ ਇਸ ਪਾਸੇ ਵੱਲ ਨੂੰ, ਜਾਂ ਇਹਦਾ ਇੱਕ ਹੋਰ ਜਿਹੜੀ ਫਿਕਰਮੰਦੀ ਇਹ ਪਾਈ ਜਾ ਰਹੀ ਹੈ ਵੀ ਕਿਤੇ ਇਹ ਨਵੀਂ ਟਾਈਪ ਦੀ ਵਾਰ ਹੈ? ਬਹੁਤੇ ਮੁਲਕ ਇਸ ਪਾਸੇ ਵੱਲ ਨੂੰ ਤਾਂ ਨਹੀਂ ਤੁਰ ਪੈਣਗੇ ਜੀ ਆਪਣੀ ਜਿਹੜੀ ਬਾਦਸ਼ਾਹਤ ਆ ਉਹ ਜਮਾਉਣ ਦੇ ਵਾਸਤੇ, ਕਿਉਂਕਿ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਉਹ ਇਹ ਸਮਾਂ ਨੀਗਾ ਉਹ ਜਿਹੜੀਆਂ ਚੀਜ਼ਾਂ ਸਾਂਝੀਆਂ ਕਰਨ ਦਾ ਕਿ ਕੋਈ ਅਮਰੀਕਾ ਨੂੰ ਕੀ ਕਹਿ ਰਿਹਾ, ਚਾਈਨਾ ਨੂੰ ਕੀ ਕਹਿ ਰਿਹਾ, ਭਾਰਤ ਨੂੰ ਕੀ ਕਹਿ ਰਿਹਾ, ਇਟਲੀ ਦੇ ਵਿੱਚ ਹਾਲਾਤ ਖਰਾਬ ਹੋਏ ਨੂੰ ਕੀ ਕਹਿ ਰਿਹਾ। ਕਿਉਂਕਿ ਹਾਲਾਤ ਇਹ ਨੇ ਕਿ ਅਸੀਂ ਸਾਰੇ ਖੂਹ 'ਚ ਡਿੱਗੇ ਹੋਏ ਆ। ਇਹ ਖੂਹ ਦੇ ਵਿੱਚੋਂ ਨਿਕਲ ਲਈਏ ਫਿਰ ਇਹਦੀ ਚੀਰ ਫਾੜ ਜਿਹੜੀ ਜੀ ਉਹ ਜਾਰੀ ਰਹੂਗੀ ਜੀ। ਅੱਗੇ ਮਲਕੀਤ ਸਿੰਘ ਜੀ। ਹਾਂਜੀ ਭੈਣ ਜੀ ਤੇ ਪਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੈਂ ਨਾ ਪਿੰਡ ਫੋਨ ਕੀਤਾ ਸੀ। ਮੈਂ ਕੈਲੀਫੋਰਨੀਆ ਫਰੈਜ਼ਨੋ ਤੋਂ ਬੋਲਦਾ ਤੇ ਉਹ ਮੇਰਾ ਪਿੰਡ ਸਮਾਧ ਭਾਈ ਆ ਮੋਗੇ 'ਚ। ਤੇ ਮੈਂ ਉਹ ਕਹਿੰਦੇ ਢਾਂਚਾ ਹਕੂਮਤ ਦਾ ਇੰਨਾ ਜਰਜਰ ਹੈ, ਲੋਕਾਂ ਲਈ ਕੋਈ ਇੰਤਜ਼ਾਮ ਨਹੀਂ, ਗਰੀਬਾਂ ਦਾ ਬੁਰਾ ਹਾਲ ਆ, ਤੁਸੀਂ ਪਹਿਲਾਂ ਹੀ ਦੱਸ ਚੁੱਕੇ ਆ। ਤੇ ਕਹਿੰਦੇ ਪਿੰਡ ਦੇ ਪਟਵਾਰੀ ਤੋਂ ਪਤਾ ਲੱਗਿਆ ਵੀ ਉੱਪਰਲੇ ਅਫਸਰ ਕਹਿੰਦੇ ਜੇ ਕੋਈ ਪਿੰਡ ਵਾਲੇ ਮੁੰਡੇ ਇਕੱਠੇ ਕਰਕੇ ਰਾਸ਼ਨ ਜਾਂ ਗੁਰਦੁਆਰਿਆਂ ਵੱਲੋਂ ਲੋਕਾਂ ਨੂੰ ਇਹਨਾਂ ਕੋਲੇ ਜਾ ਕੇ ਫੋਟੋ ਖਿਚਾ ਦਿਆ ਕਰੋ, ਉਹ ਸਰਕਾਰ ਨੂੰ ਭੇਜ ਦਿਆ ਕਰਾਂਗੇ, ਸਾਡੇ ਕੋਲ ਦੇਣ ਲੈਣ ਨੂੰ ਕੁਛ ਨਹੀਂ। ਤੇ ਨੰਬਰ ਇੱਕ ਹੋਰ ਹੈ ਜੀ, ਹੋਰ ਸਵਾਲ, ਹੁਣ ਗੁਰਦੁਆਰਿਆਂ 'ਚ ਲੰਗਰ ਤਾਂ ਚੱਲਦੇ ਆ, ਜਾਂ ਪਿੰਡਾਂ ਵਾਲੇ ਜਿਹੜੇ ਗਾਂਵਧੂ ਬੱਚੇ ਆ ਉਹ ਇਕੱਠੇ ਕਰਕੇ ਗਰੀਬਾਂ ਨੂੰ ਰਾਸ਼ਨ ਪਹੁੰਚਾਉਂਦੇ ਆ। ਤੇ ਨਾ ਤਾਂ ਜਿਹੜਾ RSS, ਨਾ BJP, ਨਾ ਉਹਨਾਂ ਦਾ ਜਿਹੜਾ ਦੂਜਾ ਹੈਗਾ ਸ਼ਿਵ ਸੈਨਾ ਵਾਲੇ ਕਿਤੇ ਨਹੀਂ, ਜਿਹੜੇ ਕਹਿੰਦੇ ਦੇਸ਼ ਭਗਤ ਆ ਅਸੀਂ, ਕਿਤੇ ਨੂੰ ਲੋਕਾਂ ਦੀ ਹਾਜ਼ਰੀ ਦੇ ਵਿੱਚ ਦਿਸਦੇ। ਨੰਬਰ 3 ਇੱਕ ਹੋਰ ਹੈ ਜੀ ਸਵਾਲ ਮੇਰਾ, ਵੀ ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜੇ ਵਾਲੇ ਨੇ 50 ਸਾਲ ਪਹਿਲਾਂ, ਇਹ 60 ਸਾਲ ਪਹਿਲਾਂ ਕਿਤਾਬਾਂ ਲਿਖੀਆਂ ਵੀ ਕੁਦਰਤ ਨਾਲ ਛੇੜਛਾੜ ਨਾ ਕਰੋ। ਜਿਹੜੀ ਇਹ ਆਲਮੀ ਤੌਰ ਤੇ ਸਮਝ ਲਓ ਬਹੁਤ ਇਹ ਤਰ੍ਹਾਂ ਦੀ ਹਨੇਰੀ ਆਈ ਹੈ ਲੋਕਾਂ ਨੂੰ ਇਹ ਰੋਗ ਦੀ, ਵੀ ਉਹ ਫਿਰ ਜੇ ਸਾਡੇ ਘੱਟੋ ਘੱਟ ਪੰਜਾਬ ਵਾਲੇ ਹੀ ਉਹ ਗੱਲਾਂ ਤੇ ਗੌਰ ਕਰਦੇ ਤਾਂ ਕੁਛ ਨਾ ਕੁਛ ਅਵੇਅਰਨੈਸ ਦੀ ਤਾਂ ਲੋੜ ਸੀਗੀ। ਇਹ ਕਰਕੇ ਹਾਂਜੀ ਥੈਂਕ ਯੂ। ਦੇਖੋ, ਹਾਲਾਤ ਜਿਹੜੇ ਤੁਸੀਂ ਰਾਸ਼ਨ ਵਗੈਰਾ ਦੇ ਕਹੇ ਆ ਇਹ ਠੀਕ ਹੈ ਜੀ, ਹਾਲਾਤ ਮਾੜੇ ਨੇ, ਸਿੰਪਲ ਦੀ ਗੱਲ ਆ ਜੀ।
ਕਹਿਣ ਨੂੰ ਜਿਹਦੇ ਹੁਣ ਘਰੇ ਕੋਈ 8-10 ਦਿਨਾਂ ਦਾ ਰਾਸ਼ਨ ਪਿਆ ਉਹਨੂੰ ਤਾਂ ਫਿਕਰ ਨਹੀਂ ਗੀ। ਫਿਕਰ ਤਾਂ ਉਹਨੂੰ ਆਉਂਦਾ ਜਿਹਦੇ ਮੁੱਕ ਗਿਆ, ਜਿਹਦੇ ਨਿਆਣੇ ਵਿਲਕਦੇ ਆ ਜਾਂ ਵਿਲਕਣਗੇ ਆਉਂਦੇ ਸਮੇਂ ਦੇ ਦੌਰਾਨ। ਜਿਹੜੇ ਮੰਤਰੀ ਸ਼ੰਤਰੀ ਨੇ ਉਹ ਕੁਛ ਜਿਹੜੇ ਨੇ ਜੀ ਉਹ ਫੋਟੋਆਂ ਖਿਚਾਉਣ ਤੱਕ ਸੀਮਤ ਨੇ। ਇੱਕ ਫੋਟੋ ਬੜੀ ਵਾਇਰਲ ਹੋਈ ਆ, ਉਹਦੇ ਵਿੱਚ ਸਿਹਤ ਮੰਤਰੀ ਇੱਕ ਇਸ ਤਰ੍ਹਾਂ ਦੇ ਬੰਦੇ ਨੂੰ ਰਾਸ਼ਨ ਦੇ ਰਹੇ ਆ, ਉਹਦੇ ਮੂੰਹ ਤੇ ਵੀ ਮਾਸਕ ਲਾਇਆ ਹੋਇਆ ਸੀ ਜਿਹਨੇ ਬਹੁਤ ਮਹਿੰਗੀ ਜੀਨ ਪਾਈ ਹੋਈ ਆ। ਉਹਨੇ ਪਤਾ ਨਹੀਂ ਉਹ ਰੇਬੈਨ ਦੀਆਂ ਨੇ ਕਿ ਗਰੇਬੈਨ ਦੀਆਂ ਨੇ, ਉਹ ਐਨਕਾਂ ਲਾਈਆਂ ਹੋਈਆਂ ਉਹ ਵੀ ਜਿਹੜੀਆਂ ਜੀ, ਔਰ ਉਹਨੂੰ ਇਹ ਰਾਸ਼ਨ ਦੀ ਥੈਲੀ ਦੇ ਰਹੇ। ਫੋਟੋ ਲੱਗਣੀ ਚਾਹੀਦੀ ਹੈ ਕਿਤੇ ਨਾ ਕਿਤੇ। ਜਿਹੜਾ ਜੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਜਿਹੜੇ ਮਜ਼ਦੂਰ ਪਲਾਇਨ ਕਰ ਰਹੇ ਆ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਜਿਹੜੇ ਉਹ ਨਿਕਲ ਗਏ। 50 ਲੱਖ ਦੇ ਕਰੀਬ ਮਜ਼ਦੂਰ ਪੰਜਾਬ ਦੇ ਵਿੱਚ ਹੈ। 35 ਲੱਖ ਸਿੱਧਾ ਫੈਕਟਰੀਆਂ ਦੇ ਵਿੱਚ ਕੰਮ ਕਰਦਾ, ਉਹਦੇ 'ਚੋਂ ਬਹੁਤਾ ਨਿਕਲਣਾ ਸ਼ੁਰੂ ਹੋ ਗਿਆ। ਸੜਕਾਂ ਜਿਹੜੀਆਂ ਭਰੀਆਂ ਨੇ, ਹਾਲਾਤ ਜਿਹੜੇ ਸਰਹੱਦਾਂ ਦੇ ਉੱਤੇ ਵੀ ਮਾੜੇ ਬਣੇ। ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਜਿਹੜਾ ਖਾਸ ਤੌਰ ਦੇ ਉੱਤੇ ਦੇਖੋ ਇਹ ਕਿਸੇ ਨੂੰ ਭੁੱਖਿਆ ਨਹੀਂ ਮਰਨ ਦਿੰਦਾ। ਇਹ ਤਾਂ ਦੁਨੀਆ ਦੇ ਵਿੱਚ ਦੁਨੀਆ ਇਸ ਗੱਲ ਨੂੰ ਮੰਨਦੀ ਹੈ ਨਾ, ਇਹ ਵਿਸ਼ਵ ਦੇ ਵਿੱਚ ਇਹ ਚੀਜ਼ ਜਿਹੜੀ ਪ੍ਰੂਵ ਹੋ ਚੁੱਕੀ ਹੋਈ ਹੈ। ਕਿਤੇ ਨਾ ਕਿਤੇ ਇਹਨਾਂ ਮਜ਼ਦੂਰਾਂ ਨੂੰ ਸਮਝਾਇਆ ਜਾਣਾ ਚਾਹੀਦਾ ਸੀਗਾ ਵੀ ਇੱਥੇ ਤੁਹਾਨੂੰ ਕੋਈ ਭੁੱਖਿਆ ਨਹੀਂ ਜਿਹੜਾ ਉਹ ਮਰਨ ਦਿੰਦਾ। ਇਸ ਜਗ੍ਹਾ ਦੇ ਉੱਤੇ ਹਾਈਵੇ ਦੇ ਉੱਤੇ ਜਿੱਥੋਂ ਇਹ ਜਾ ਰਹੇ ਆ ਤੁਰ ਕੇ ਲੋਕ, ਉੱਥੇ ਰਾਸ਼ਨ ਲੈ ਕੇ ਪਹੁੰਚੇ ਹੋਏ ਆ ਜੀ। ਉਹਨਾਂ ਨੂੰ ਉਹ ਰਾਸ਼ਨ ਖਵਾ ਰਿਹਾ ਵੀ ਚਲੋ ਕੋਈ ਨਹੀਂ ਤੁਸੀਂ ਜਾ ਰਹੇ ਹੋ, ਬੱਚੇ ਤਾਂ ਤੁਹਾਡੇ ਜਿਹੜੇ ਜੀ ਉਹ ਨਾ ਵਿਲਕਣ ਕਿਸੇ ਤਰ੍ਹਾਂ। ਭਾਵ ਕਿ ਇਹ ਵੀ ਇੱਕ ਜਿਹੜੀ ਜੀ ਚੀਜ਼ ਹੈਗੀ ਆ। ਪਰ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਨੇ ਕਿ ਜਿਹੜਾ ਬਣਿਆ ਹੋਇਆ ਲੰਗਰ ਆ ਉਹ ਦੇਣ ਤੋਂ ਵੀ ਥੋੜਾ ਗਰੇਜ ਹੋਣਾ ਚਾਹੀਦਾ ਜੀ। ਉਹਦਾ ਰੀਜ਼ਨ ਇਹ ਆ ਕਿ ਇਹ ਲੈਣੇ ਦੇ ਦੇਣੇ ਵੀ ਪੈ ਸਕਦੇ ਆ ਜੀ। ਕੱਲ ਨੂੰ ਕੁਛ ਹੋ ਗਿਆ, ਕੁਛ ਏਦਾਂ ਦਾ ਨਿਕਲ ਆਇਆ, ਫਿਰ ਬਦਨਾਮੀ ਜਿਹੜੀ ਆ ਜੀ ਉਹ ਇੰਨੀ ਇਹਦੇ 'ਚ ਬੱਲੇ ਬੱਲੇ ਨਹੀਂ ਹੋਣੀ ਜਿੰਨੀ ਬਦਨਾਮੀ ਜਿਹੜੀ ਆ ਉਹ ਕੱਲ ਨੂੰ ਹੋ ਜਾਣੀ ਆ। ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਉਹ ਕਿੱਥੋਂ ਲੱਭਣੇ ਆ ਜੀ? ਸਾਡੇ ਤਾਂ ਗ੍ਰਹਿ ਮੰਤਰੀ ਨਹੀਂ ਲੱਭ ਰਹੇ ਮੁਲਕ ਦੇ। ਜਿੰਨੇ ਦਿਨਾਂ ਦਾ ਇਹ ਰੌਲਾ ਪਿਆ ਹੋਇਆ ਪਤਾ ਹੀ ਨਹੀਂ ਉਹ ਕਿੱਥੇ ਨੇ। ਉਹ ਕੋਈ ਨੀਤੀ ਘੜ ਰਹੇ ਨੇ ਇਸ ਸਭ ਕਾਸੇ ਦੇ ਪਿੱਛੇ। ਕੀ ਆ? ਮਜ਼ਦੂਰਾਂ ਦਾ ਪਲਾਇਨ ਹੋ ਰਿਹਾ ਵੱਡੀ ਗਿਣਤੀ ਦੇ ਵਿੱਚ। ਉਹ ਬਿਹਾਰ ਤੇ ਉੱਤਰ ਪ੍ਰਦੇਸ਼ ਨੂੰ ਸੜਕਾਂ ਦੇ ਉੱਤੇ ਤੁਰੇ ਹੋਏ ਆ, ਸੜਕਾਂ ਜਾਮ ਕੀਤੀਆਂ ਹੋਈਆਂ, ਪੈਦਲ ਜਾ ਰਹੇ ਆ। ਜੇ ਤੁਸੀਂ ਬਈ ਇਰਾਨ ਦੇ ਵਿੱਚੋਂ ਕੱਢ ਕੇ ਲਿਆ ਸਕਦੇ ਹੋ ਆਪਣੇ ਨਾਗਰਿਕਾਂ ਨੂੰ, ਇਟਲੀ ਚੋਂ ਕੱਢ ਕੇ ਲਿਆ ਸਕਦੇ ਹੋ, ਬੱਸਾਂ ਲਾ ਦਿਓ, ਇਹਨਾਂ ਨੂੰ ਕਹੋ ਲਓ ਤੁਹਾਨੂੰ ਸਰਹੱਦ ਤੇ ਛੱਡ ਦਿੰਦੇ ਆ, ਉੱਥੇ ਉੱਥੋਂ ਤੱਕ ਤਾਂ ਇਹਨਾਂ ਨੂੰ ਪਹੁੰਚਾ ਦਿਓ। ਕੋਈ ਜਿਹੜਾ ਜੀ ਉਹ ਦੱਸਣ ਵਾਲਾ ਜਾਂ ਕੋਈ ਪੁੱਛਣ ਵਾਲਾ ਹੈ ਹੀ ਨਹੀਂਗਾ ਜੀ। ਜਿਹੜੇ ਦਾਅਵੇ ਕਰਦੇ ਸੀ ਜਦੋਂ ਉਹਨਾਂ ਦੇ ਆਗੂ ਹੀ ਨਹੀਂ ਕਿਤੇ ਦਿਸਦੇ ਤੇ ਗਾਂਹ ਜਿਹੜੇ ਜੀ ਉਹ ਕਿੱਥੋਂ ਦਿਸਣੇ ਆ? ਨਫ਼ਰਤ ਦੇ ਜਿਹੜਾ ਜੀ ਇਹ ਪ੍ਰਚਾਰਕ ਨੇ ਕੁਛ ਲੋਕ ਜਿਹੜੇ ਜੀ ਜਿਨ੍ਹਾਂ ਨੇ ਸਿਰਫ ਵੋਟ ਪੋਲਰਾਈਜੇਸ਼ਨ ਜਿਹੜੀ ਆ ਉਹ ਕਰਨੀ ਹੁੰਦੀ ਆ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਇਹਨਾਂ ਮਜ਼ਦੂਰਾਂ ਦੇ ਵਿੱਚ ਰਾਤ ਨੂੰ ਜਿਹੜਾ ਜੀ ਉਹ ਪ੍ਰਚਾਰ ਕੀਤਾ ਗਿਆ ਵੀ ਇੱਥੋਂ ਨਿਕਲ ਜਾਓ। ਉਹ ਅੱਗੇ ਤੋਂ ਅੱਗੇ ਜਿਹੜਾ ਜੀ ਉਹ ਵਾਇਰਸ ਵਾਂਗ ਫੈਲ ਗਿਆ ਸਾਰੇ ਜਗ੍ਹਾ ਦੇ ਉੱਤੇ। ਕਮਿਊਨੀਕੇਸ਼ਨ ਬੜਾ ਸਟਰੋਂਗ ਆ, ਫੋਨ ਤਾਂ ਸਾਰਿਆਂ ਕੋਲੇ ਹੈਗੇ, ਅੱਗੇ ਤੋਂ ਅੱਗੇ ਫੈਲ ਗਿਆ ਵੀ ਨਿਕਲ ਜਾਓ। ਹਾਲਾਂਕਿ ਇਹ ਮੂਹਰੇ ਖਾਈ ਤੇ ਪਿੱਛੇ ਖੂਹ ਵਾਲੀ ਗੱਲ ਹੈ ਜੀ। ਜਿਨ੍ਹਾਂ ਸੂਬਿਆਂ ਵੱਲ ਨੂੰ ਇਹ ਜਾ ਰਹੇ ਆ ਉੱਥੇ ਕੀ ਗਰੰਟੀ ਹੈ ਕਿ ਇਹਨਾਂ ਨੂੰ ਰੋਟੀ ਉੱਥੇ ਜਿਹੜਾ ਜੀ ਉਹ ਮਿਲ ਜੂਗੀ? ਕੋਈ ਗਰੰਟੀ ਨਹੀਂ। ਪਰ ਲੋਕ ਤੁਰੇ ਜਾ ਰਹੇ ਆ, ਸਮਝਾਉਣ ਦੇ ਵਾਸਤੇ ਕੋਈ ਤਿਆਰ ਨਹੀਂ। ਜਿਹੜੀ ਗੱਲ ਕੁਦਰਤ ਦੇ ਨਾਲ ਛੇੜਛਾੜ ਵਾਲੀ ਸੀ, ਇਹ ਤਾਂ ਗੱਲ ਪ੍ਰੂਵ ਜਿਹੜੀ ਦੀ ਹੋ ਚੁੱਕੀ ਹੋਈ ਆ ਕਿ ਕੁਦਰਤ ਦੇ ਨਾਲ ਛੇੜਛਾੜ ਨੇ ਇਹ ਸਾਰਾ ਕੁਝ ਕੀਤਾ। ਔਰ ਜੇ ਅੱਜ ਦੁਨੀਆ ਨੇ ਬਚਣਾ ਇਸ ਮਹਾਮਾਰੀ ਤੋਂ ਤੇ ਕੁਦਰਤ ਬਚਾਊਗੀ। ਇੱਕੋ ਚੀਜ਼ ਆ ਜੀ ਜਿਹਨੇ ਬਚਾਉਣਾ। ਅੱਜ ਜਿਹੜੇ ਪੰਛੀ ਨੇ ਉਹ ਬੋਲ ਰਹੇ ਆ, ਇੱਥੇ ਮੋਰ ਕੰਟੀਨਿਊਸ ਬੋਲ ਰਹੇ ਆ, ਤੋਤੇ, ਕਾਂ, ਗਟਾਰਾਂ ਜਿਹੜੀਆਂ ਗਾਇਬ ਹੋ ਗਈਆਂ ਸੀ ਉਹਨਾਂ ਦੇ ਝੁੰਡਾਂ ਦੇ ਝੁੰਡ ਜਿਹੜੇ ਜੀ ਉਹ ਬੈਠੇ ਤੁਹਾਨੂੰ ਦਿਸਦੇ ਆ ਜੀ। ਔਰ ਜੀ ਮੈਂ ਇਹ ਕਹਿ ਰਿਹਾ ਸੀ ਕਿ ਜਿਹੜੇ ਪੰਛੀ ਨੇ ਜੀ ਉਹ ਬੋਲ ਰਹੇ ਆ। ਇਹ ਉਹਨਾਂ ਪੰਛੀਆਂ ਨੇ, ਕਿਉਂਕਿ ਇਹ ਮਨੁੱਖ ਦੇ ਦੋਸਤ ਨੇ। ਜਿਹੜੀ ਨੇਚਰ ਆ ਉਹ ਸਭ ਤੋਂ ਵੱਡੀ ਦੋਸਤ ਹੈ ਜੀ ਮਨੁੱਖ ਦੀ। ਮਨੁੱਖ ਨੇ ਨੇਚਰ ਨੂੰ ਵਿਸਾਰ ਦਿੱਤਾ ਜੀ ਓਵਰਆਲ। ਜੇ ਅਸਮਾਨ ਦੀ ਆਪਾਂ ਗੱਲ ਕਰੀਏ, ਅੱਜ ਅਸਮਾਨ ਇੱਥੇ ਨੀਲਾ ਜੇ ਦਿਸ ਰਿਹਾ ਪੰਜਾਬ ਦਾ, ਕਿੰਨੇ ਸਾਲਾਂ ਬਾਅਦ ਦਿਸਿਆ। ਜਿਹੜਾ 에ਅਰ ਇੰਡੈਕਸ ਹੈ ਜੀ ਉਹ ਇਹ ਰਹਿ ਕੇ ਪਟਿਆਲੇ ਦਾ 33-34 ਹੈ ਜੀ। 100 ਜਿਹੜਾ ਜੀ ਉਹ ਇਹ ਕਿਹਾ ਜਾਂਦਾ ਕਿ 100 ਤੱਕ ਜਿਹੜਾ ਜੀ ਬਹੁਤ ਵਧੀਆ ਹੁੰਦਾ ਸਾਹ ਲੈਣ ਵਾਲਾ। ਇਹ ਉਦੋਂ ਥਾਂ ਜਿਹੜਾ ਜੀ 33 ਤੱਕ ਆ ਗਿਆ ਹੋਇਆ। ਕਿੰਨੀ ਸ਼ੁੱਧ ਹਵਾ
ਹੋ ਸਕਦੀ ਹੈ, ਇਹ ਤੁਸੀਂ ਮਹਿਸੂਸ ਕਰ ਸਕਦੇ ਹੋ ਗੱਲਬਾਤ ਦੇ ਵਿੱਚ, ਤਾਂ ਹੀ ਪੰਛੀ ਬੋਲਣ ਲੱਗੇ ਆ ਨਾ। ਇਹ ਜਦੋਂ ਬੋਲਦੇ ਆ ਜੀ, ਕੋਈ ਬੰਦਾ ਹੋਊਗਾ ਜੀ ਜਿਹੜਾ ਨਫ਼ਰਤ ਕਰੂਗਾ ਉਸ ਚੀਜ਼ ਨੂੰ, ਇਹਨਾਂ ਨੂੰ ਸੁਣ ਕੇ ਪਿਆਰ ਆਉਂਦਾ ਨਾ ਉਹਨਾਂ ਦੇ ਨਾਲ। ਇਸ ਕਰਕੇ ਮਨੁੱਖ ਨੂੰ ਜੇ ਕਿਸੇ ਨੇ ਬਚਾਉਣਾ, ਆਈਨਸਟਾਈਨ ਕਹਿੰਦਾ ਕਿ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਨੇ, ਮਾਖੋ ਆ ਜਿਹੜੀ ਛੋਟੀ ਮੱਖੀ ਆ, ਬਿੱਲੀ ਮੱਖੀ ਜਿਹਨੂੰ ਕਿਹਾ ਜਾਂਦਾ, ਵੀ ਜੇ ਉਹ ਦੁਨੀਆ 'ਚ ਮੁੱਕ ਗਈਆਂ ਤੇ ਮੁੜ ਕੇ ਮਨੁੱਖ ਨਹੀਂ ਰਹਿਣਾ। ਬਿਲਕੁਲ, ਜੇ ਨੇਚਰ ਨਾ ਰਹੀ, ਪੰਛੀ ਨਾ ਰਹੇ, ਤੇ ਮਨੁੱਖ ਨੇ ਵੀ ਆਪਣੇ ਵਾਸਤੇ ਖੂਹ ਜਿਹੜਾ ਜੀ ਉਹ ਪੱਟ ਲਿਆ। ਕਾਸ਼ ਕਿਤੇ ਮਨੁੱਖ ਜਿਹੜਾ ਜੀ ਹੁਣ ਤੋਂ ਹੀ ਇਸ ਚੀਜ਼ ਤੋਂ ਸਿੱਖਿਆ ਲੈ ਲਵੇ। ਮੈਂ ਤਾਂ ਕਹਿੰਦਾ ਜੀ ਕਿ ਜੇ ਇਹ ਸੰਭਵ ਹੋ ਸਕੇ ਤਾਂ 3 ਮਹੀਨੇ ਕਮ ਸੇ ਕਮ ਇੱਕ ਦਿਨ ਲੋਕਡਾਊਨ ਹੋ ਜੇ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਨੇਚਰ ਹੈ ਉਹਨੂੰ ਸੇਵ ਕੀਤਾ ਜਾ ਸਕੂਗਾ। ਸ਼ੁੱਧ ਹਵਾ ਜਿਹੜੀ ਹੈ ਜੀ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਹਾਨੂੰ ਬਚਾ ਦਿੰਦੀ ਆ। ਦਮੇ ਵਾਲੇ ਮਰੀਜ਼ਾਂ ਨੂੰ ਸਭ ਤੋਂ ਵੱਧ ਅਟੈਕ ਕਰ ਰਿਹਾ ਨਾ ਜੀ ਇਹ ਜਿਹੜਾ ਕਰੋਨਾ ਵਾਇਰਸ ਹੈ, ਤੇ ਜੇ ਦਮੇ ਵਾਲੇ ਮਰੀਜ਼ ਅੱਜ ਸੌਖਾ ਸਾਹ ਲੈ ਰਹੇ ਹੋਣਗੇ ਤਾਂ ਇੱਕੋ ਉਹਦਾ ਰੀਜ਼ਨ ਹੈ ਕਿ ਨੇਚਰ ਮਦਦ ਕਰ ਰਹੀ ਹੈ, ਹਵਾ ਸ਼ੁੱਧ ਹੋ ਗਈ। ਇਦੋਂ ਵੱਡਾ ਹੋਰ ਕੋਈ ਪ੍ਰੂਫ ਭਲਾ ਹੋ ਸਕਦਾ ਜੀ? ਇਹ ਕੁਦਰਤ ਦਾ ਵੈਂਟੀਲੇਟਰ ਹੈ ਜਿਹੜਾ ਕਿ ਕਿਸੇ ਦੇ ਨਾਲ ਵਿਤਕਰਾ ਨਹੀਂ ਕਰ ਰਿਹਾ, ਚਾਹੇ ਉਹ ਗਰੀਬ ਹੈ, ਚਾਹੇ ਉਹ ਅਮੀਰ ਹੈ, ਚਾਹੇ ਉਹ ਪਿੰਡ ਹੈ, ਚਾਹੇ ਉਹ ਸ਼ਹਿਰ ਹੈ। ਨੇਚਰ ਦਾ ਵੈਂਟੀਲੇਟਰ ਸਾਰੇ ਜਗ੍ਹਾ ਚੱਲ ਰਿਹਾ ਜੀ। ਹਰਜਿੰਦਰ ਸਿੰਘ ਸੰਧਾ ਵਾਲੇ, ਬਹੁਤ ਸਾਰੀਆਂ ਬਿਮਾਰੀਆਂ। ਹਰਜਿੰਦਰ ਸਿੰਘ ਜੀ ਆਪਣਾ ਰੇਡੀਓ ਹੌਲੀ ਕਰੋ। ਹਾਂਜੀ, ਮੈਂ ਆਨਲਾਈਨ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਬਲਿੰਦਰ ਜੀ, ਤੇ ਪੰਨੂ ਸਾਹਿਬ ਦਾ ਵੀ ਬਹੁਤ ਸਤਿ ਸ਼੍ਰੀ ਕਰਦੇ। ਹੀ ਇਜ਼ ਵਾਸਟ ਨੌਲੇਜ, ਤੇ ਮੈਂ ਇਸ ਚੀਜ਼ ਦਾ ਬਹੁਤ ਪ੍ਰਾਊਡ ਫੀਲ ਕਰਦਾ ਹਾਂ ਕਿ ਸਾਡੀ ਕਮਿਊਨਿਟੀ 'ਚੋਂ ਕੁਝ ਬੰਦੇ ਹੈਗੇ ਆ ਜਿਹੜੇ ਗਲੋਬਲ ਕਵਰੇਜ ਕਰਦੇ ਆ ਹਰ ਚੀਜ਼ ਤੇ ਇਸ ਮੈਟਰ ਆਫ ਪ੍ਰਾਊਡ ਆਫ ਅਸ, ਤੇ ਉਹਨਾਂ ਨੂੰ ਮੇਰਾ ਇੱਕ ਸੰਦੇਸ਼ ਭੇਜ ਦਿਓ। ਮੈਂ ਤਾਂ ਸੋਚਦਾ ਸੀ ਵੀ ਸ਼ਾਇਦ ਮੈਂ ਹੀ ਥੋੜ੍ਹੀ ਬਹੁਤੀ ਇਸ ਕੋਈ ਨੌਲੇਜ ਰੱਖਦਾ। ਤੇ ਮੇਰਾ ਤੇ ਪਹਿਲਾਂ ਤੇ ਇਹਨਾਂ ਦਾ ਜਿਹੜਾ ਉਹ ਖੂਹ ਵਾਲੀ ਜਿਹੜੀ ਗੱਲ ਕਰਦੇ ਆ ਨਾ, 2 ਵੀ ਡੁੱਬ ਗਏ ਸੀਗੇ ਆਪਣੇ ਦੁਸ਼ਮਣ, ਤੇ ਉਹ ਫਿਰ ਬਾਅਦ 'ਚ ਕੰਪਰੋਮਾਈਜ਼ ਕਰਕੇ ਬਾਹਰ ਆ ਗਏ ਸੀ। ਉਸ ਟੌਪਿਕ ਤੇ ਇੱਕ ਗੱਲ ਕਰੂੰਗਾ ਵੀ ਇਸ ਟਾਈਮ ਦੁਨੀਆ 'ਚ ਜਦੋਂ ਸਾਰੇ ਇਹਦਾ ਕਾਇਰ ਹੈ ਕਰੋਨਾ ਵਾਇਰਸ ਦਾ, COVID-19 ਦਾ, ਤੇ ਭੈਣ ਜੀ ਉਹ ਰਸ਼ੀਆ ਤੇ ਇਜ਼ਰਾਈਲ ਇਸ ਟਾਈਮ 0 ਹੈ। ਉਹਨਾਂ ਦੇ ਮੇਰੇ ਖਿਆਲ 3 ਆਏ ਆ ਰਸ਼ੀਆ 'ਚ ਬਸ, ਤੇ ਇਜ਼ਰਾਈਲ। ਹਾਂਜੀ, ਇਹਦੀ ਹਰਜਿੰਦਰ ਸਿੰਘ ਜੀ ਤੁਸੀਂ ਕੋਈ ਸਵਾਲ ਆ ਤੇ ਪੁੱਛ ਲਓ, ਲਾਈਨ ਤੇ ਹੈਗੇ। ਹਾਂਜੀ, ਮੈਂ ਸਵਾਲ ਮੇਰਾ ਇਹੀ ਹੈ ਵੀ ਜਦੋਂ NRI ਨੂੰ ਇਨਵਾਈਟ ਕਰਦੇ ਆ, ਦਿਲੋਂ ਕਹਿੰਦੇ ਆ ਵੀ ਬਾਦਲ ਸਾਹਿਬ ਵੀ ਕਿੰਨੀ ਵਾਰੀ ਉਹਨਾਂ ਨੇ NRI ਦੇ ਸਮਾਗਮ ਕੀਤੇ ਆ, ਤੇ ਉਹ ਕਿੰਨਾ ਉਹ ਅੱਛਾ ਲੱਗਦਾ ਵੀ NRI ਨੂੰ ਪੰਜਾਬ 'ਚ ਬੁਲਾਉਂਦੇ ਆ, ਤੇ ਸਾਨੂੰ ਵੀ ਪ੍ਰਾਊਡ ਹੁੰਦਾ ਵੀ ਕੋਈ ਗੌਰਮੈਂਟ ਵੀ ਕਰਦੀ ਹੈ। ਪਰ ਹੁਣ NRIs ਨੂੰ ਉਹਨਾਂ ਨੇ ਖੁੱਡੇ ਲਾਇਆ ਹੈ ਤੇ ਉਹਨੂੰ ਚੈਲੰਜ ਕਰਦੇ ਬਾਹਰ ਆਓ ਵੀ ਨਹੀਂ ਤੇ ਤੁਹਾਨੂੰ ਅਰੈਸਟ ਕਰਾਂਗੇ। ਇਹ ਜਿਹੜੀ ਥਿਊਰੀ ਆ ਇਹ ਚੰਗੀ ਹੈ ਕਿ NRI ਨੂੰ ਨਾਰਾਜ਼ ਕਰ ਰਹੇ ਆ ਕਿ NRI ਨੂੰ ਪ੍ਰੋਟੈਕਟ ਕਰ ਰਹੇ ਆ? ਮੇਰਾ ਇਹ ਕੁਐਸਚਨ ਹੈ ਮੇਰੇ ਵੀਰ ਨੂੰ। ਦੇਖੋ, ਇਸ ਤਰ੍ਹਾਂ ਨਹੀਂ ਗਾ ਜਿਹੜੀ ਕਿਉਂਕਿ ਇਹ ਬੜਾ ਕੁਝ ਬਣਾ ਕੇ ਵੀ ਪੇਸ਼ ਕੀਤਾ ਜਾ ਰਿਹਾ। ਮੈਂ ਕੋਈ ਕਿਸੇ ਨੂੰ ਇੱਥੇ ਸਰਕਾਰ ਦਾ ਪੱਖ ਨਹੀਂ ਦੱਸ ਰਿਹਾ ਜਾਂ ਉਹਨੂੰ ਮੈਂ ਜਿਹੜਾ ਜੀ ਉਹ ਪ੍ਰੋਟੈਕਟ ਨਹੀਂ ਕਰ ਰਿਹਾ। ਰਿਐਲਿਟੀ ਜਿਹੜੀ ਹੈ ਨਾ ਜੀ, ਇਹਦੇ ਪਿੱਛੇ ਸਮਝੋ ਇਸ ਤਰ੍ਹਾਂ ਨਹੀਂ ਗਾ ਕਿ ਦਿੱਲੀ ਤੋਂ ਉੱਠੇ ਹੋਏ ਜਿਹੜੇ ਮਜ਼ਦੂਰ ਆ ਜਾਂ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਨੇ ਉਹ ਜੀ ਪੰਜਾਬ ਵੱਲ ਨੂੰ ਸਾਰੇ ਆ ਰਹੇ। ਕੋਈ ਪੰਜਾਬ ਤਾਂ ਖਾਲੀ ਹੋ ਰਿਹਾ ਜੀ ਮਜ਼ਦੂਰਾਂ ਤੋਂ। ਇਹ ਵੀ ਤਾਂ ਬਣਾਈ ਜਾ ਰਹੀ ਹੈ ਨਾ ਜੀ ਧਾਰਨਾ ਕਿ ਪਤਾ ਨਹੀਂ ਇੱਧਰ ਨੂੰ। ਕੱਲ ਦੇ ਕਈ ਮੈਸੇਜ ਜਿਹੜੇ ਆਏ ਨੇ ਕਿ ਇਹ ਹੋ ਰਿਹਾ, ਨਹੀਂ ਜੀ ਬਿਲਕੁਲ ਉਲਟਾ ਹੈ। ਪੰਜਾਬ ਦੀਆਂ ਸੜਕਾਂ ਜਿੰਨੀਆਂ ਜਾਂਦੀਆਂ ਨੇ ਦੂਜੇ ਸੂਬਿਆਂ ਨੂੰ ਉਹ ਭਰੀਆਂ ਪਈਆਂ ਨੇ, ਇੱਥੋਂ ਜਾ ਰਹੇ ਆ ਪਲਾਇਨ ਕਰਕੇ ਮਜ਼ਦੂਰ, ਕੋਈ ਇੱਧਰ ਨੂੰ ਨਹੀਂ ਆ ਰਿਹਾ। ਦੇਖੋ, ਜਿਹੜੀ ਗੱਲ ਉਹ ਕਹਿ ਰਹੇ ਆ ਸਿਰਫ NRIs ਦੇ ਉੱਤੇ ਨਹੀਂ ਗੀ, ਜਿਹੜੀਆਂ ਇਹ ਐਡਵਾਈਜ਼ਰੀ ਜਾਰੀ ਹੋਈਆਂ ਨੇ ਸਰਕਾਰ ਦੇ ਤਰਫੋਂ। ਉਹ ਕਹਿੰਦੇ ਕੋਈ ਵੀ ਵਿਅਕਤੀ ਜਿਹੜਾ ਘੁੰਮ ਕੇ ਆਇਆ ਬਾਹਰ ਕਿਸੇ ਵੀ ਮੁਲਕ ਨੂੰ, ਉਹ ਆਪਣੀ ਜਾਣਕਾਰੀ ਦੇਵੇ ਔਰ ਉਹ ਦੱਸੇ ਕਿ ਕਿਹੜੀ ਤਰੀਕ ਨੂੰ ਉਹ ਵਾਪਸ ਆਇਆ। ਜੇ 30 ਜਨਵਰੀ ਤੋਂ ਬਾਅਦ ਤੁਸੀਂ ਇੱਥੇ ਵਾਪਸ ਜਿਹੜਾ ਆਏ ਹੋ ਤੇ ਤੁਹਾਨੂੰ ਸਰਕਾਰ ਦੇ ਕੋਲੇ ਰਜਿਸਟ੍ਰੇਸ਼ਨ ਆਪਣੀ ਕਰਾਉਣੀ ਪਊਗੀ। ਮੈਨੂੰ ਕਿੰਨੇ ਜਾਣਨ ਵਾਲੇ ਨੇ ਜਿਨ੍ਹਾਂ ਨੇ ਇਹ ਪੁੱਛਿਆ, ਉਹਨਾਂ ਦੀ ਕਹਿ ਕੇ ਰਜਿਸਟ੍ਰੇਸ਼ਨ ਜਿਹੜੀ ਆ ਜੀ ਉਹ ਕਰਵਾਈ ਆ। ਉਹਨਾਂ ਨੇ 1% ਵੀ ਉਹਨਾਂ ਨੂੰ ਤਕਲੀਫ ਨਹੀਂ ਗੀ ਜੀ ਇੱਥੇ ਪੰਜਾਬ ਦੇ ਵਿੱਚ। ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਦੱਸ ਰਿਹਾ ਜੀ, ਕੋਈ ਉਹਨਾਂ ਨੂੰ ਤਕਲੀਫ ਨਹੀਂ ਗੀ ਕਿ ਉਹਨਾਂ ਨੂੰ ਕੋਈ ਇੱਥੇ ਕੱਢ ਰਿਹਾ, ਉਹਨਾਂ ਨੂੰ ਕੋਈ ਨਫ਼ਰਤ ਦੇ ਨਾਲ ਜਿਹੜਾ ਜੀ ਉਹ ਦੇਖ ਰਿਹਾ। ਨਹੀਂ, ਦੇਖੋ ਇਹ ਉਹਨਾਂ ਦੀ ਵੀ ਸਿਹਤ ਦੇ ਨਾਲ ਜੁੜਿਆ ਹੋਇਆ। ਮੇਰੇ ਦੋਸਤ ਨੇ, ਉਹਨਾਂ ਦੀ ਮਿਸਿਸ, ਉਹਨਾਂ ਦੇ ਬੱਚੇ ਇੱਥੇ ਆਏ ਨੇ, 12 ਦਿਨ ਤਕਰੀਬਨ ਹੋ ਚਲੇ ਜੀ। ਉਹਨਾਂ ਨੇ ਰਜਿਸਟਰ ਕਰਾਇਆ ਸੀ। ਰੋਜ਼ ਉਹਨਾਂ ਦੇ ਕੋਲੇ ਸਿਹਤ ਵਿਭਾਗ ਦੇ ਕਰਮਚਾਰੀ ਆਉਂਦੇ ਆ ਪੁੱਛਣ ਵੀ ਤੁਸੀਂ ਠੀਕ ਹੋ। ਜਿਹੜੇ ਪੁਲਿਸ ਵਾਲੇ ਆ ਉਹ ਪੁੱਛਣ ਉਹਦੇ ਕੋਈ ਤਕਲੀਫ ਤਾਂ ਨਹੀਂ। ਇਹ ਇੱਕ ਦਾ ਦੂਜਾ ਪੱਖ ਹੈ ਕਿ ਜੇ ਉਹਨਾਂ ਨੇ ਨਾ ਰਜਿਸਟ੍ਰੇਸ਼ਨ ਕਰਾਈ ਹੁੰਦੀ, ਬਿਮਾਰ ਸ਼ਮਾਰ ਹੋ ਜਾਂਦੇ, ਫਿਰ ਕਿਹਨੇ ਪੁੱਛਣ ਆਉਣਾ ਸੀਗਾ ਜੀ। ਜੇ ਹੁਣ ਤੁਸੀਂ ਅਮਰੀਕਾ ਦੇ ਵਿੱਚ ਵੀ ਕੋਈ ਵਿਜ਼ਿਟਰ ਆਉਂਦਾ
ਦੇਖੋ ਉਹਨੂੰ ਵੀ ਤਾਂ ਪੁੱਛਿਆ ਜਾਊਗਾ ਨਾ, ਜੇ ਕੈਨੇਡਾ ਦੇ ਵਿੱਚ ਕੋਈ ਵਿਜ਼ਟਰ ਆਉਂਦਾ ਉਹਨੂੰ ਵੀ ਪੁੱਛਿਆ ਜਾਊਗਾ। ਹੁਣ ਜਿਹੜੇ ਕੈਨੇਡੀਅਨ ਇੱਥੋਂ ਕੱਢਣੇ ਆ, ਸਰਕਾਰ ਇਹ ਕਹਿੰਦੀ ਆ, ਉਹਨੇ ਬੜਾ ਕਲੀਅਰ ਕਰਤਾ, ਮੇਰੇ ਕੋਲ ਈਮੇਲ ਆ, ਕਿ ਜਿਨ੍ਹਾਂ ਨੇ ਆਉਣਾ ਬਈ ਇਹ ਸੋਚ ਕੇ ਪਹਿਲਾਂ ਤੁਰਨ ਕਿ 14 ਦਿਨ ਦੇ ਵਾਸਤੇ ਅਸੀਂ ਵੱਖਰੇ ਰੱਖਾਂਗੇ। ਅਸੀਂ ਕੀ ਕੱਲ ਨੂੰ ਇਹ ਕਵਾਂਗੇ ਕਿ ਇਹ ਜਿਹੜੇ ਭਾਰਤੀ ਮੂਲ ਦੇ ਸੀਗੇ ਕੈਨੇਡੀਅਨ ਤਾਂ ਕਰਕੇ ਉਹਨਾਂ ਨਾਲ ਵਿਤਕਰਾ ਕੀਤਾ ਗਿਆ? ਨਹੀਂ, ਇਹ ਦੇਖੋ ਸਿਹਤ ਦੇ ਨਾਲ ਜੁੜਿਆ ਹੋਇਆ ਪੁਆਇੰਟ ਹੈ। ਇਸ ਕਰਕੇ ਆਪਾਂ ਇਸ ਦੇ ਨਾਲ ਖੇਡ ਨਹੀਂ ਜਿਹੜਾ ਦੀ ਹੋ ਸਕਦੇ ਕਿ ਆਹ ਕੁਛ ਜਿਹੜਾ ਹੋ ਰਿਹਾ। ਕੋਈ NRIs ਨੂੰ ਨਫ਼ਰਤ ਨਹੀਂ ਕਰ ਰਿਹਾ, ਜੇ ਕੋਈ ਕਰ ਰਿਹਾ ਤੇ ਉਹਦੇ ਤੋਂ ਵੱਡਾ ਮੂਰਖ ਨੀਗਾ ਕੋਈ, ਕਿਉਂਕਿ ਇਹ ਲੋਕ ਜਿਹੜੇ ਨੇ, ਜਿਹੜਾ ਪ੍ਰਵਾਸੀ ਭਾਈਚਾਰਾ, ਪ੍ਰਵਾਸੀ ਪੰਜਾਬੀ ਆ, ਇਹ ਉਹਨਾਂ ਦਾ ਪੇਕਾ ਪਿੰਡ ਹੈ, ਨਾ ਇੱਥੋਂ ਕੋਈ ਉਹਨਾਂ ਨੂੰ ਰੋਕ ਸਕਦਾ, ਨਾ ਕਿਸੇ ਦੀ ਹਿੰਮਤ ਹੈ। ਇਹ ਵੀ ਕਿਹਾ ਜਾ ਰਿਹਾ, ਸਰਕਾਰ ਕਹਿੰਦੀ ਆ ਕਿ ਅਸੀਂ ਤੁਹਾਡੇ ਪਾਸਪੋਰਟ ਕੈਂਸਲ ਕਰ ਦਾਂਗੇ। ਪਹਿਲਾ ਸਵਾਲ, ਜਿਹਦੇ ਕੋਲੇ ਜੇ ਮੰਨ ਲਓ ਕੋਈ ਵਿਦੇਸ਼ੀ ਹੈ, ਕੈਨੇਡੀਅਨ ਪਾਸਪੋਰਟ ਹੈ, ਅਮਰੀਕਨ ਪਾਸਪੋਰਟ ਹੈ, ਆਸਟ੍ਰੇਲੀਅਨ ਪਾਸਪੋਰਟ ਹੈ, ਉਹਨੂੰ ਭਾਰਤ ਦੀ ਸਰਕਾਰ ਦੇ ਕੋਲੇ ਹੱਕ ਨਹੀਂਗਾ ਕਿ ਉਹਦਾ ਪਾਸਪੋਰਟ ਜਿਹੜਾ ਕੈਂਸਲ ਕਰ ਸਕਣ। ਸੂਬੇ ਦੀ ਸਰਕਾਰ ਕਿਵੇਂ ਕਰ ਸਕਦੀ ਆ? ਨੰਬਰ 2, ਜੇ ਕਿਸੇ ਕੋਲੇ ਇੰਡੀਅਨ ਪਾਸਪੋਰਟ ਹੈ, ਉਹ PR ਹੈ ਕਿਤੋਂ ਦਾ, ਉੱਥੋਂ ਦੇ ਗ੍ਰੀਨ ਕਾਰਡ ਹੋਲਡਰ ਹੈ, ਪਾਸਪੋਰਟ ਇੰਡੀਅਨ ਹੈ, ਉਹਦਾ ਪਾਸਪੋਰਟ ਵੀ ਰੱਦ ਕਰਨ ਦਾ ਅਧਿਕਾਰ ਸੂਬੇ ਦੀ ਸਰਕਾਰ ਦੇ ਕੋਲੇ ਹੈ ਨਹੀਂਗਾ, ਕੇਂਦਰ ਦੀ ਸਰਕਾਰ ਦੇ ਕੋਲੇ ਆ। ਏਦਾਂ ਦਾ ਕੋਈ ਬਿਆਨ ਨਹੀਂ ਹੈਗਾ ਜਿਹਦੇ ਵਿੱਚ ਇਹ ਕਿਹਾ ਗਿਆ ਹੋਵੇ। ਉਹ ਜੇ ਕੋਈ ਸਾਧੂ ਸਿੰਘ ਧਰਮਸੋਤ ਵਰਗਾ ਬੰਦਾ ਜਿਹੜਾ ਅਨਪੜ੍ਹ ਹੈ, ਜਿਹਦੀ ਨੌਲੇਜ ਹੀ ਹੈ ਨੀ ਗੀ, ਉਹ ਮੰਤਰੀ ਤਾਂ ਬਣਿਆ ਹੋਇਆ ਜੀ, ਜੇ ਉਹ ਕਹਿ ਰਿਹਾ ਤੇ ਉਹਨੂੰ ਤੁਸੀਂ ਸੱਚ ਨਾ ਮੰਨੋ ਜੀ। ਉਹਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ, ਜਿਨ੍ਹਾਂ ਲੋਕਾਂ ਨੂੰ, ਕਿ ਉਹਨਾਂ ਦੇ ਅਧਿਕਾਰ ਖੇਤਰ ਕੀ ਆ, ਇਹ ਕਿੱਥੋਂ ਤੋਂ ਕਿੱਥੋਂ ਤੱਕ ਜਿਹੜਾ ਦੀ ਉਹ ਜਾ ਸਕਦਾ। ਇਉਂ ਨਹੀਂਗਾ। ਹਾਂ, ਇਹ ਫੈਲਿਆ ਇਸ ਕਰਕੇ ਆ ਜੀ ਕਿ ਕੁਛ ਲੋਕ ਜਿਹੜੇ ਬਾਹਰਲੇ ਮੁਲਕਾਂ ਤੋਂ ਇੱਥੇ ਆਏ ਉਹਨਾਂ ਦੇ ਰਾਹੀਂ ਫੈਲਿਆ। ਸਾਰੇ ਲੋਕ ਜਿਹੜੇ ਆਏ ਉਹਨਾਂ ਦੇ ਵਿੱਚ ਇਹ ਨਹੀਂ ਸੀਗਾ। ਇੱਕ ਗਲਤੀ ਸਰਕਾਰ ਕਰ ਰਹੀ ਹੈ, ਇੱਕ ਗਲਤੀ ਪ੍ਰਸ਼ਾਸਨ ਨੇ ਕੀਤੀ ਆ, ਅਜੇ ਵੀ ਜਿਹੜੀ ਹੋ ਰਹੀ ਆ। ਉਹ ਇੱਕ ਜਿਹੜਾ ਗਾਇਕ ਆ ਉਹਦੇ ਤੋਂ ਗਾਣਾ ਗਵਾ ਲਿਆ, ਸਿੱਧੂ ਮੂਸੇ ਵਾਲੇ ਤੋਂ, ਉੱਥੋਂ ਗਵਾ ਕੇ ਉਹ ਟਾਰਗੇਟ ਕੀਤਾ ਗਿਆ। ਮੈਂ ਪਹਿਲੇ ਦਿਨਾਂ ਤੋਂ ਕਹਿ ਰਿਹਾ, ਪਠਲਾਵਾ ਪਿੰਡ ਦੇ ਵਾਸੀ ਵਿਲਨ ਨਹੀਂ, ਉਹ ਤਾਂ ਇਹਦੇ ਸ਼ਿਕਾਰ ਹੋਏ ਨੇ। ਉਹਨਾਂ ਨੂੰ ਸਿੰਪਥੀ ਦੀ ਇਸ ਵੇਲੇ ਜ਼ਰੂਰਤ ਹੈ, ਉਹਨਾਂ ਨੂੰ ਸਰਕਾਰ ਦੀ ਇਸ ਵੇਲੇ ਜਿਹੜੀ ਉਹ ਜ਼ਰੂਰਤ ਹੈ। ਹਾਂ, ਉਹ ਗੀਤ ਦਾ ਗਲਤ ਕੀ ਕੀਤਾ ਕਿ ਮੁੱਖ ਮੰਤਰੀ ਹੋਰਾਂ ਦੇ ਜਿਹੜੇ ਸਫ਼ੇ ਨੇ ਉਹਨਾਂ ਦੇ ਉੱਤੇ ਉਹ ਪਾਇਆ ਗਿਆ, ਪੇਜਾਂ ਤੇ ਪਾਇਆ ਗਿਆ। ਜਿਹੜੇ ਪੰਜਾਬ ਦੇ DGP ਨੇ ਉਹਨਾਂ ਨੇ ਉਹ ਪ੍ਰਮੋਟ ਕੀਤਾ। ਉਹ ਬਿਲਕੁਲ ਡਿਸਕ੍ਰਿਮੀਨੇਸ਼ਨ ਕਰਦਾ ਜਿਹੜਾ ਜੀ ਉਹ ਗੀਤ ਆ। ਇਹ ਗਲਤੀ ਜ਼ਰੂਰ ਸਰਕਾਰ ਨੇ ਜਿਹੜੀ ਉਹ ਕੀਤੀ ਆ। ਉਹ ਟਾਰਗੇਟ ਬਲਦੇਵ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਕੀਤਾ ਜਾ ਰਿਹਾ, NRIs ਨੂੰ ਨਹੀਂ। NRIs ਜਿਹੜੇ ਨੇ ਉਹ ਇਸ ਤਰ੍ਹਾਂ ਦੀ ਗੱਲ ਜਿਹੜੀ ਨਾ ਮਹਿਸੂਸ ਕਰਨ। ਫਿਰ ਤੁਸੀਂ ਉਹ ਗੱਲ ਉਹਦਾ ਦੁਬਾਰਾ ਜ਼ਿਕਰ ਕੀਤਾ, ਖੂਹ 'ਚ ਡਿੱਗਣ ਵਾਲੀ ਦਾ। ਆਪਾਂ ਉਹ ਖੂਹ ਦੇ ਵਿੱਚੋਂ ਜਿਹੜਾ ਦੀ ਉਹ ਨਿਕਲ ਲਈਏ। ਇਹ ਜਿੰਨੀ ਚੀਰ-ਫਾੜ ਤੁਸੀਂ ਕਹਿੰਦੇ ਹੋ, ਜਿੰਨੀ ਦੇਰ ਕਹੋਗੇ, ਆਪਾਂ ਜਿਹੜੀ ਦੀ ਉਹ ਕਰਦੇ ਰਹਾਂਗੇ। ਨਾ ਇਸ ਤਰ੍ਹਾਂ ਦੀ ਕੋਈ ਗੱਲ ਨਫ਼ਰਤ ਵਾਲੀ ਹੈ ਤੇ ਨਾ ਸਿੰਪਲ ਜੀ ਗੱਲ ਹੈ ਜੀ। ਚਾਹੇ ਉਹਦਾ ਜੋ ਮਰਜ਼ੀ ਖਮਿਆਜ਼ਾ ਭੁਗਤਣਾ ਪਏ, ਮੈਂ ਔਨ ਦੀ ਏਅਰ ਕਹਿੰਦਾ ਜੀ ਕਿ ਇਸ ਗੱਲ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਅਸੀਂ ਉਠਾਉਣ ਵਾਲੇ ਸਾਰੇ ਜਿਹੜਾ ਦੀ ਉਹ ਬੈਠੇ ਆ। ਕੋਈ ਨਫ਼ਰਤ ਵਾਲਾ ਇਸ ਤਰ੍ਹਾਂ ਦਾ ਬਿਆਨ ਨਹੀਂ ਦੇ ਸਕਦਾ। ਜੇ ਦੇਊਗਾ ਤੇ ਉਹਨੂੰ ਲੰਮੇ ਹੱਥੀ ਲਵਾਂਗੇ ਜੀ। ਜੀ, ਤੇ ਸਾਡੇ ਨਾਲ ਅਗਲੇ ਕਾਲਰ ਅਮਰਜੀਤ ਸਿੰਘ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ। ਸਤਿ ਸ਼੍ਰੀ ਅਕਾਲ ਭਾਜੀ ਪੰਨੂ। ਮੈਂ ਪਿਛਲੇ ਵੀ ਗੱਲ ਕਰਨ ਡਿਆ। ਮੈਂ ਤੁਹਾਨੂੰ ਉਦੋਂ ਕਿਹਾ 1.5 ਸਾਲ ਹੋ ਗਿਆ, ਉਦੋਂ ਕਿਹਾ ਵੀ ਜਾਨਵਰਾਂ ਦੇ ਉੱਤੇ ਆ ਗਿਆ, ਇਹ ਬੰਦਿਆਂ ਦੇ ਉੱਤੇ ਬਿਮਾਰੀ ਆਉਣ ਵਾਲੀ ਹੈ, ਤੇ ਉਹੀ ਗੱਲ ਹੋਈ ਭਾਜੀ। ਬਸ ਇਹੋ ਕਹਿਣਾ ਸੀ ਮੇਰੇ ਭਾਜੀ। ਥੈਂਕ ਯੂ ਜੀ। ਨਹੀਂ ਹੋਣੀ ਚਾਹੀਦੀ ਸੀ ਜੀ। ਮੈਂ ਤਾਂ ਇਹ ਕਹਿੰਦਾ ਨਹੀਂ ਆਉਣੀ ਚਾਹੀਦੀ ਸੀ, ਸੰਭਲਣਾ ਚਾਹੀਦਾ ਸੀ। ਅਜੇ ਵੀ ਮੌਕਾ ਜੀ, ਕੁਦਰਤ ਮੌਕਾ ਦੇ ਰਹੀ ਹੈ ਜੀ, ਨੇਚਰ ਮੌਕਾ ਦੇ ਰਹੀ ਆ ਵੀ ਆਹ ਦੇਖੋ ਆਹ ਰਿਐਲਿਟੀ ਹੈ ਜੀ। ਜੀ। ਬਿੰਦਰ ਤੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਹੁਣ ਸੁਣਿਆ ਨਵੀਂ ਗੱਲ ਵੀ ਜਿਹੜੇ NRI ਆ ਨਾ, ਇਹਨਾਂ ਦੇ ਫੋਨ ਟੈਪ ਕੀਤੇ ਜਾ ਰਹੇ ਆ ਵੀ ਇਹ ਕਿੱਥੇ ਆ ਤੇ ਕਿੱਥੇ ਲੁਕੇ ਹੋਏ ਆ। ਜਿੱਦਾਂ ਹੁਣ ਦੇਖੋ, ਜੇ ਬੰਦੇ ਨੂੰ ਆਮ ਨੋਰਮਲੀ ਕਈ ਵਾਰ ਖੰਘ ਨੋਰਮਲ ਹੋ ਜਾਂਦੀ ਆ ਬੰਦੇ ਨੂੰ, ਇਹਦਾ ਇਹ ਮਤਲਬ ਨਹੀਂ ਵੀ ਉਹ ਕਰੋਨਾ ਹੀ ਹੋਇਆ ਉਹਨੂੰ। ਪਰ ਇੱਥੇ ਜਦੋਂ ਕਈ NRI ਨੂੰ ਸੁਣਿਆ ਵੀ ਫੜਦੇ ਆ ਨਾ ਪੁਲਿਸ ਵਾਲੇ, ਉਹ ਇੱਕੇ ਜੀਪ ਦੇ ਵਿੱਚ ਜਾਂਦੇ ਆ, ਕੁਝ ਇਕੱਠੇ 4-5 ਕਰਕੇ, ਤੇ ਜੇ 4-5 ਚੋਂ ਮੰਨ ਲਓ ਇੱਕ ਨੂੰ ਕੋਈ ਮਾੜੀ ਮੋਟੀ ਸ਼ਿਕਾਇਤ ਆ ਤੇ ਬਾਕੀ 4-5 ਨੂੰ ਤਾਂ ਹੋਊਗਾ ਹੀ। ਤੇ ਉੱਥੇ ਜਾ ਕੇ ਵੀ ਕਹਿੰਦੇ ਵੀ ਇਕੱਠੇ ਰੱਖਦੇ ਆ ਹਸਪਤਾਲਾਂ ਦੇ ਵਿੱਚ ਵੀ, ਕੋਈ ਵੱਖਰਾ ਰੂਮ ਨਹੀਂ ਉਹਨਾਂ ਲਈ। ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈਗੀ ਵੀ ਆ ਤਾਂ ਤੇ ਉਹ NRI ਡਰਦੇ ਇਸ ਕਰਕੇ ਆ ਵੀ ਸਾਨੂੰ ਉੱਥੇ ਹੋ ਜਾਣਾ ਵਾ, ਪਹਿਲਾਂ ਤਾਂ ਭਾਵੇਂ ਸਾਨੂੰ ਨਾ ਹੋਵੇ। ਹੁਣ ਕਈ ਜਨਵਰੀ-ਫਰਵਰੀ ਦੇ ਆਏ ਹੋਏ ਇੰਡੀਆ, ਤੇ ਉਹ ਡਰਦੇ ਇਸੇ ਕਰਕੇ ਆ ਵੀ ਸਾਨੂੰ ਉੱਥੇ ਹੋ ਜਾਊਗਾ, ਅਸੀਂ ਅਜੇ ਤਾਂ ਚੰਗੇ ਭਲੇ ਬਚੇ ਆ। ਉਹ ਤਾਂ ਕਰਕੇ ਹੋ ਸਕਦਾ NRI ਕਈ ਸਾਹਮਣੇ ਨਾ ਆ ਰਹੇ ਹੋਣ। ਥੈਂਕ ਯੂ ਜੀ। ਮੈਂ ਇੱਕ ਤੁਹਾਨੂੰ ਰਿਕੁਐਸਟ ਕਰੂੰਗਾ ਜੀ, ਪ੍ਰੋਗਰਾਮ ਤੋਂ ਬਾਅਦ ਭੈਂਦੀ ਹੋਰਾਂ ਨੂੰ ਉਹ ਬੰਦਿਆਂ ਦੇ ਨਾਮ ਦੱਸਿਓ ਜੀ, ਤੇ ਉਹ ਜਗ੍ਹਾ ਦੱਸਿਓ ਜਿੱਥੇ ਇੱਕੋ ਜੀਪ ਦੇ ਵਿੱਚ 5-4 NRIs ਨੂੰ ਫੜ ਕੇ ਖੜਿਆ ਗਿਆ ਤੇ ਉੱਥੇ ਉਹਨਾਂ ਨੂੰ ਇਕੱਠਿਆਂ ਰੱਖਿਆ ਗਿਆ ਜੀ। ਔਰ ਮੈਂ ਵਿਦਿਨ 24 ਆਵਰਸ, ਮੈਂ ਤੁਹਾਨੂੰ ਏਅਰ ਤੇ ਵਾਅਦਾ ਕਰਦਾ ਜੀ, ਉਹਦਾ ਤੁਹਾਨੂੰ ਆਨਸਰ ਸੋਲਿਡ ਲੈ ਕੇ ਦਿਓ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਕਿ ਕਿਸੇ ਨੂੰ ਫੜ ਲਿਆ ਹੋਵੇ ਜਾਂ ਉਹਨਾਂ ਦੇ ਫੋਨ ਟੈਪ ਕੀਤੇ ਜਾ ਰਹੇ ਆ।
ਜੇ ਇਹ ਨਹੀਂ ਪਤਾ ਲੱਗ ਰਿਹਾ ਸਰਕਾਰ ਨੂੰ ਕਿ ਉਹ ਕਿੱਥੇ ਨੇ, ਹੁਣ ਤਾਂ ਸਿਰਫ 1300 ਜਾਂ ਕੁਝ ਜਿਹੜੇ ਨੇ, ਮੈਂ ਫੇਰ ਕਹੂੰਗਾ ਉਹਦੇ ਚ ਸਿਰਫ NRI ਨਹੀਂ ਗੇ ਜੀ, ਜਿਹੜੇ ਕਿਤੋਂ ਨਾ ਕਿਤੋਂ ਘੁੰਮ ਕੇ ਆਏ ਆ ਉਹ ਲੋਕ ਵੀ ਜਿਹੜਾ ਜੀ ਉਹ ਸ਼ਾਮਲ ਨੇ। ਇਹ ਲੋਕ ਜ਼ਿੰਮੇਵਾਰ ਨੇ ਜੀ। ਜਿੰਨਾ ਇੱਕ ਸਟੇਟਸ ਮੈਂ ਪਾਇਆ ਸੀਗਾ ਉਹਦੇ ਉੱਤੇ ਮੈਕਸਿਮਮ ਜਿਹੜੀਆਂ ਜੀ ਉਹ ਕਾਲਸ ਆਨਸਰ ਕਰਨੀਆਂ ਪਈਆਂ ਕਿ ਕੀ ਨੰਬਰ ਆ ਜੀ, ਅਸੀਂ ਕਿੱਥੇ ਆਪਣੇ ਆਪ ਨੂੰ ਰਜਿਸਟਰ ਕਰਾਈਏ। ਮੈਕਸਿਮਮ ਲੋਕਾਂ ਨੇ ਰਜਿਸਟਰ ਜਿਹੜਾ ਜੀ ਉਹ ਕਰਵਾ ਦਿੱਤਾ। ਉਹਦੇ ਉੱਤੇ ਕੋਈ ਏਦਾਂ ਜੀਪ ਨਹੀਂ ਆ ਰਹੀ ਜੀ। ਮੈਂ ਫੇਰ ਕਹੂੰਗਾ ਜੀ ਕਿ ਤੁਹਾਨੂੰ ਇਹ ਲੱਗੇ ਕਿ ਪਤਾ ਨਹੀਂ ਸਰਕਾਰਾਂ ਨੂੰ ਜਿਹੜੀ ਉਹ ਪ੍ਰੋਟੈਕਟ ਕਰਨ ਵਾਲੀ, ਸਰਕਾਰਾਂ ਦੀ ਜਿੰਨਾ ਜਿੰਨਾ ਉਹ ਚੰਮ ਲਾਉਣੇ ਆ ਹਰੇਕ ਜਗ੍ਹਾ ਦੇ ਉੱਤੇ ਜਿੱਥੇ ਜਿੱਥੇ ਗਲਤ ਆ, ਤੁਹਾਨੂੰ ਸਭ ਨੂੰ ਪਤਾ ਹੈ। ਇਹ ਕੋਈ ਅੱਜ ਦੇ ਨਹੀਂ ਤੁਸੀਂ ਸੁਣ ਰਹੇ, ਸਾਲਾਂ ਤੋਂ ਜਿਹੜਾ ਜੀ ਉਹ ਸੁਣ ਰਹੇ ਹੋ। ਸਰਕਾਰਾਂ ਕੋਈ ਵੀ ਜਿਹੜੀਆਂ ਦੀ ਹੋਣ, ਜਿੱਥੇ ਗਲਤ ਨੇ ਉਹ ਗਲਤ ਨੇ, ਪਰ ਜਿਹੜੀ ਗੱਲ ਨਹੀਂ ਹੈਗੀ ਉਹਨੂੰ ਐਵੇਂ ਹਊਆ ਬਣਾ ਕੇ ਪੇਸ਼ ਮੇਰੇ ਸੁਭਾਅ ਦੇ ਵਿੱਚ ਸ਼ਾਮਲ ਨਹੀਂਗਾ ਜੀ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ 5-5 4-4 ਜੀਪ ਚ ਇਕੱਠੇ ਕਰਨ ਦੇ। ਮੈਂ ਇਹ ਚਾਹੂੰਗਾ ਕਿ ਤੁਸੀਂ ਕਾਲ ਕਰਕੇ ਭੈਣ ਜੀ ਹੋਰਾਂ ਨੂੰ ਲਿਖਾਓ ਤੇ ਉਹ ਮੈਨੂੰ ਉਹ ਦੱਸਣਗੇ ਵੀ ਇਸ ਜਗ੍ਹਾ ਦੇ ਉੱਤੇ ਇੰਨੇ ਬੰਦੇ ਏਦਾਂ ਜੀਪ ਚ ਖੜੇ ਨੇ, ਇੱਥੇ ਜਾ ਕੇ ਜਿਹੜਾ ਜੀ ਉਹ ਰੱਖੇ। ਸਪੇਨ ਤੋਂ ਆਏ ਲੋਕ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੱਖੇ ਗਏ ਸੀਗੇ ਜਿਹੜੇ ਨਸ਼ਾ ਛੁਡਾਊ ਸੈਂਟਰ ਚ, ਉਹਨੂੰ ਮੈਂ ਉਦੋਂ ਵੀ ਕਵਰ ਕੀਤਾ ਸੀਗਾ। 12 ਘੰਟਿਆਂ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਜਗ੍ਹਾ ਦੇ ਉੱਤੇ ਜਿਹੜਾ ਜੀ ਆਈਸੋਲੇਟ ਕਰਕੇ ਰੱਖਿਆ ਗਿਆ ਸੀ। ਇਕੱਲੇ ਨੂੰ ਜਿਹੜਾ ਜੀ ਉਹ ਕਮਰੇ ਦੇ ਵਿੱਚ ਉੱਥੋਂ ਲਿਜਾਇਆ ਜਿਹੜਾ ਗਿਆ ਸੀਗਾ। ਮੁੜ ਕੇ ਏਦਾਂ ਦੀ ਕੋਈ ਉਸ ਤੋਂ ਬਾਅਦ ਜਿਹੜੀ ਜੀ ਉਹ ਸਾਹਮਣੇ ਨਹੀਂ ਆਈ। ਕੋਈ ਫੋਨ ਟੈਪ ਜਿਹੜੇ ਜੀ ਉਹ ਨਹੀਂ ਹੋ ਰਹੇ। ਮੰਨ ਲਓ ਜੇ ਕਿਸੇ ਦੇ ਫੋਨ ਟੈਪ ਹੁੰਦੇ ਆ, ਮੈਨੂੰ ਵੀ ਕਈ ਵਾਰੀ ਕਹਿੰਦੇ ਫੋਨ ਤੇ ਗੱਲ ਨਾ ਕਰਿਓ, ਫੋਨ ਟੈਪ ਹੁੰਦੇ। ਮੈਂ ਕਹਿੰਦਾ ਮੈਂ ਕਿਹੜਾ ਚਿੱਟਾ ਵੇਚਦਾ, ਮੈਂ ਵੀ ਜਿਹੜੀ ਗੱਲ ਤੋਂ ਮੈਨੂੰ ਡਰਨਾ ਪਵੇ ਵੀ ਫੋਨ ਟੈਪ ਹੋ ਰਹੇ। ਮੰਨ ਲਓ ਕਿਸੇ ਦਾ ਫੋਨ ਟੈਪ ਹੋ ਰਿਹਾ, ਜਿਹੜੇ ਲੋਕ ਕ੍ਰਿਮੀਨਲ ਟਾਈਪ ਦੇ ਨੇ ਉਹ ਡਰਨ ਦੀ ਕੀ ਲੋੜ ਹੈ। ਜੇ ਲਿਸਟਾਂ ਸਰਕਾਰ ਨੂੰ ਨਹੀਂ ਲੱਭ ਰਹੀਆਂ ਕੁਝ ਬੰਦਿਆਂ ਦੀਆਂ, ਉਹਨਾਂ ਨੂੰ ਫੋਨ ਕਿਵੇਂ ਲੱਭ ਜਾਣਗੇ? ਇਹ ਤਾਂ ਇੱਕ ਕਾਮਨ ਸੈਂਸ ਵਾਲੀ ਗੱਲ ਹੈ ਨਾ ਜੀ। ਜੇ ਸਰਕਾਰ ਨੂੰ ਫੋਨ ਦਾ ਪਤਾ, ਫੋਨ ਟੈਪ ਕਰਨ ਦੀ ਕੀ ਲੋੜ ਹੈ? ਫੋਨ ਦੀ ਲੋਕੇਸ਼ਨ ਦੇ ਉੱਤੇ ਜਾਣ ਤੇ ਬੰਦੇ ਤੋਂ ਜਿਹੜੀ ਦੀ ਉਹ ਜਾਣਕਾਰੀ ਲੈ ਲੈਣ। ਇਸ ਤਰ੍ਹਾਂ ਦੀਆਂ ਗੱਲਾਂ ਨਾ ਸੁਣੋ ਜੀ। ਜਿਹੜੀਆਂ ਅੱਜ ਕੱਲ ਕੁਝ ਵੈਬ ਚੈਨਲ ਆਏ ਆ, WW ਚੈਨਲ ਕਹਿੰਦੇ ਆ ਇੱਥੇ ਉਹਨਾਂ ਨੂੰ ਬਹੁਤਾ, ਉਹ ਨਾ ਇੱਕ ਸਨਸਨੀਖੇਜ ਉੱਤੇ ਬਣਾਉਂਦੇ ਆ। ਸੁਣੋ ਅੰਮ੍ਰਿਤਸਰ ਦੇ ਵਿੱਚ ਅਫਸਰਾਂ ਨੇ ਕਿਹੋ ਜਿਹਾ ਰਗੜਾ ਲਾਇਆ, ਤੁਸੀਂ ਪੂਰੀ ਵਿੱਚੋਂ ਪੜ੍ਹ ਲਓ, ਉਹਦੇ ਚ ਕੱਖ ਨਹੀਂ ਹੁੰਦਾ। ਇੱਥੇ ਸੁਣੋ ਲੁਧਿਆਣੇ ਦੇ ਵਿੱਚ ਕਿਉਂ ਹਫੜਾ ਦਫੜੀ ਪਈ, ਉਹਦੇ ਚ ਹੁੰਦਾ ਕੱਖ ਵੀ ਨਹੀਂਗਾ ਜੀ। ਇੱਕ ਸਬਜ਼ੀ ਵਾਲੇ ਰੇਹੜੀ ਦੀ ਜਿਹੜੀ ਉਹ ਖਬਰ ਹੁੰਦੀ ਹੈ। ਕਾਈਂਡਲੀ ਜਿੱਥੋਂ ਇਨਫੋਰਮੇਸ਼ਨ ਕਿਤੋਂ ਵੀ ਮਿਲ ਰਹੀ ਆ, ਜਿਹੜੀ ਪੁਖਤਾ ਜਾਣਕਾਰੀ ਆ, ਮੈਂ ਸਟਾਰਟਿੰਗ 'ਚ ਇੱਕ ਗੱਲ ਕਹੀ ਸੀ ਕਿ ਲੋਕ ਪੁੱਛਦੇ ਆ ਅਨਆਫੀਸ਼ੀਅਲੀ ਕਿੰਨੀਆਂ ਡੈਥ ਨੇ, ਅਨਆਫੀਸ਼ੀਅਲੀ ਕਿੰਨੇ ਜਿਹੜੇ ਦੀ ਆਏ ਨੇ। ਮੈਂ ਇੱਕੋ ਗੱਲ ਕਹਿਣਾ ਕਿ ਉਹ ਸਮਾਂ ਨਹੀਂਗਾ ਜਦੋਂ ਅਸੀਂ ਇਹੋ ਜਿਹੀਆਂ ਕੱਚ ਘਰੜ ਗੱਲਾਂ ਕਰੀਏ ਕਿ ਇੰਨੇ ਹੋ ਸਕਦੇ ਆ ਜੀ, ਇੱਥੋਂ ਸਰਕਾਰ ਡਾਟਾ ਇੰਨਾ ਹੋ ਸਕਦਾ ਨਹੀਂ। ਇਹ ਉਹ ਸਮਾਂ ਨਹੀਂਗਾ ਜੀ। ਇਹ ਸਮਾਂ ਜਿਹੜਾ ਹੈ ਜੀ ਉਹ ਮਾੜਾ ਸਮਾਂ। ਇਸ ਕਰਕੇ ਪੁਖਤਾ ਜਾਣਕਾਰੀ ਜਿਹੜੀ ਹੈ ਜੀ ਉਹ ਹਾਸਲ ਕਰੋ। ਜਿਹੜੇ ਪੁਖਤਾ ਜਾਣਕਾਰੀ ਤੁਹਾਨੂੰ ਨਹੀਂ ਦੇ ਰਹੇ, ਕਾਈਂਡਲੀ ਉਹਨਾਂ ਨੂੰ ਦੇਖਣੋਂ ਹਟੋ ਜੇ ਬਚਣਾ ਤਾਂ। ਜੀ ਬਿਲਕੁਲ। ਨਾਲੇ NRI ਦੇ ਨਾਂ ਤੇ ਤਾਂ ਫੋਨ ਹੁੰਦਾ ਹੀ ਨਹੀਂ, ਕਿਉਂਕਿ ਉਹਨਾਂ ਕੋਲ ਉੱਥੇ ਵਾਲੇ ਪੇਪਰ ਨਹੀਂ ਹੁੰਦੇ, ਰਿਸ਼ਤੇਦਾਰਾਂ ਦੇ ਨਾਂ ਤੇ ਹੀ ਹੁੰਦੇ ਆ। ਅੱਗੇ ਗੁਰਪ੍ਰਤਾਪ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਗੁਰਪ੍ਰਤਾਪ ਸਿੰਘ ਬੋਲ। ਹਾਂਜੀ ਹਾਂਜੀ 3 ਕੁਐਸਚਨ ਸੀਗੇ ਜੀ ਮੇਰੇ। ਪਹਿਲਾ ਕੁਐਸਚਨ ਤਾਂ ਸੀਗਾ ਵੀ ਜਦੋਂ ਹੁਣ ਕਿਸੇ ਨੂੰ ਫੜ ਲੈਂਦੇ ਆ ਗਰੀਬ ਨੂੰ, ਕਿਸੇ ਨੂੰ ਖੰਘ ਜ਼ੁਕਾਮ ਵੀ ਹੋਇਆ ਹੁੰਦਾ, ਕਹਿੰਦੇ ਆ ਵੀ ਸ਼ੱਕੀ ਹਾਲਤ 'ਚ ਆ, ਫਿਰ ਉਹਦਾ ਖਰਚਾ ਉਹ ਗਰੀਬ ਤੋਂ ਹੀ ਕਰਾਉਂਦੇ ਆ ਜਾਂ ਸਰਕਾਰ ਕਰਦੀ ਆ ਜਦੋਂ ਇਹਨੂੰ ਜ਼ਬਰਦਸਤੀ ਭਰਤੀ ਕਰਾ ਦਿੰਦੇ ਆ ਹਸਪਤਾਲ 'ਚ? ਜੀ। ਦੂਸਰਾ ਹੈਗਾ ਜੀ ਬਈ ਇੱਕ ਇੱਕ ਕਰਕੇ ਬੋਲਣਾ। ਹਾਂਜੀ ਇੱਕ ਕਰਕੇ ਬੋਲਣਾ। ਨਹੀਂ, ਉਹਨੂੰ ਖਰਚਾ ਨਹੀਂ ਕਰਨਾ ਪੈਂਦਾ ਜੀ, ਅਗਲੇ ਤੇ ਚਲੋ, ਸਰਕਾਰ ਦਾ ਖਰਚਾ। ਹਾਂਜੀ। ਦੂਸਰਾ ਸੀਗੇ ਜਿਵੇਂ ਅੱਗੇ ਰਾਸ਼ਨ ਦੇ ਕਾਰਡ ਬਣਦੇ ਸੀਗੇ, ਨੀਲਾ ਕਾਰਡ ਪੀਲਾ ਕਾਰਡ, ਉਵੇਂ ਕਹਿੰਦੇ ਹੁਣ ਨਸ਼ੇ ਵਾਲਿਆਂ ਦੇ ਵੀ ਕਾਰਡ ਬਣ ਗਏ ਵੀ ਉਹਨਾਂ ਨੂੰ ਵੀ ਕਾਰਡ ਤੇ ਗੋਲੀਆਂ ਮਿਲਦੀਆਂ। ਬਣੇ ਹੋਏ ਆ ਜੀ। ਹਾਂਜੀ। ਤੇ ਤੀਸਰਾ ਸੀਗਾ ਵੀ ਹੁਣ ਜਿਵੇਂ ਅੱਗੇ ਸਮਾਜ ਸੇਵੀ ਸੰਸਥਾ ਨੂੰ ਆਪਾਂ ਇੱਧਰੋਂ ਕਿਸੇ ਨੂੰ ਪੈਸੇ ਭੇਜਣੇ ਸੀ ਤਾਂ ਉਹ ਕਹਿੰਦੇ ਸੀ ਕੋਈ ਗੱਲ ਨਹੀਂ, ਵੀ ਹੁਣ ਸਰਕਾਰ ਨੇ ਇਹੋ ਜਿਹੀਆਂ ਕੀ ਨੀਤੀਆਂ ਕਰਤੀਆਂ ਜਿਹਦੇ ਕਰਕੇ ਉਹ ਕੋਈ ਦਾਨ ਲੈਣ ਵੀ ਨਹੀਂ ਤਿਆਰ। ਉਹ ਕਹਿੰਦੇ ਜੀ ਕੈਸ਼ ਹੀ ਭੇਜ ਦਿਓ ਜਾਂ ਸਾਨੂੰ ਚੀਜ਼ ਲੈ ਕੇ ਦੇ ਦਿਓ, ਵੀ ਸਾਨੂੰ ਪੈਸੇ ਲੈਣੇ ਬੜੇ ਔਖੇ ਨੇ। ਠੀਕ, ਥੈਂਕ ਯੂ। ਮੈਂ ਉਹ ਤੁਹਾਨੂੰ ਜਵਾਬ ਜਿਹੜਾ ਜੀ ਉਹ ਦੇ ਦਿੰਦਾ, ਤੁਸੀਂ ਲਾਈਨ ਕਰ ਸਕਦੇ ਹੋ। ਹੁਣ ਦੇਖੋ ਇਹਦੇ 'ਚ ਜਿਹੜੇ ਵੈਸਟਰਨ ਯੂਨੀਅਨ ਦੇ ਥਰੂ ਪਹਿਲਾਂ ਪੈਸੇ ਬਹੁਤੇ ਆਉਂਦੇ ਸੀਗੇ, ਉੱਥੇ ਹੋ ਗਈ ਜੀ ਸਖਤੀ ਕੀ ਹੋ ਗਈ ਕਿ ਜੇ ਤੁਸੀਂ ਵੈਸਟਰਨ ਯੂਨੀਅਨ ਦੇ ਥਰੂ ਵੀ ਮੰਗਾਉਂਦੇ ਹੋ ਤੇ ਉੱਥੇ ਤੁਹਾਡਾ ਆਧਾਰ ਕਾਰਡ ਪਹਿਲਾਂ ਲੱਗਦਾ ਸੀ, ਨਾਲ ਹੁਣ ਉਹ ਪੈਨ ਕਾਰਡ ਜਿਹੜਾ ਜੀ ਉਹ ਲਾਉਂਦੇ ਆ। ਮਤਲਬ ਕਿ ਇਹਦੀ ਕਿੰਨੀ ਜਿਹੜੀ ਉਹ ਕਮਾਈ ਆ ਦੇਖਿਆ ਜਾਵੇ ਤਾਂ ਇਹ ਬਹੁਤ ਕੁਝ ਸਹੀ ਵੀ ਹੋ ਰਿਹਾ ਜੀ, ਕਿਉਂਕਿ ਖੁੰਬਾਂ ਵਾਂਗੂ ਇੱਥੇ ਸੋ ਕਾਲਡ ਜਿਹੜੀਆਂ ਕੁਝ ਜਥੇਬੰਦੀਆਂ ਉੱਗ ਪਈਆਂ ਸੀ ਜਿਨ੍ਹਾਂ ਨੇ ਕੰਮ ਹੀ ਇਹ ਬਣਾ ਲਿਆ ਸੀਗਾ ਕਿ ਕਿਸੇ ਨੂੰ ਵਿਖਾਓ, ਹਸਪੀਟਲ ਦੇ ਬਾਹਰ ਚੱਲ ਜਾਓ, ਉੱਥੇ ਦਿਖਾ ਦਿਓ, ਆਹ ਦੇਖੋ ਜੀ ਇੱਥੇ ਕਿੱਦਾਂ ਇਹ ਤੜਫ ਰਿਹਾ, ਤੇ ਨਾਲ ਦੀ ਨਾਲ ਥੱਲੇ ਉਹਨਾਂ ਦਾ ਜਿਹੜਾ WhatsApp ਦਾ ਨੰਬਰ ਹੈ ਨਾ ਉਹ ਬੜੀ ਤੇਜ਼ੀ ਦੇ ਨਾਲ ਫਲੈਸ਼ ਕਰਦਾ ਸੀਗਾ ਵੀ ਇੱਥੇ ਬਸ ਹੁਣੇ ਭੇਜ ਦਿਓ ਜੀ। ਦੇਖੋ ਜਿਹੜਾ ਪ੍ਰਵਾਸੀ ਭਾਈਚਾਰਾ ਜੀ ਉਹ ਬਹੁਤ ਭਾਵਕ
ਨੇ ਜੀ ਉਹ ਦਿਲੋਂ ਜੁੜੇ ਹੋਏ ਆ ਜੀ ਇੱਥੋਂ ਦੇ ਨਾਲ, ਉਹ ਇੱਥੋਂ ਦੇ ਲੋਕਾਂ ਦਾ ਦੁੱਖ ਬਰਦਾਸ਼ਤ ਨਹੀਂ ਕਰਦੇ। ਇਹ ਰਿਐਲਿਟੀ ਹੈ ਔਰ ਇਹਦਾ ਫਾਇਦਾ ਕੁਝ ਲੋਕ ਲੈਂਦੇ ਰਹੇ ਆ। ਮੈਂ ਇਹਨੂੰ ਇਸ ਕਰਕੇ ਇਹ ਸਹੀ ਗਿਣਦਾ ਜੀ। ਜੇ ਇਹ ਸਰਕਾਰ ਨੇ ਕੁਝ ਸਖਤੀਆਂ ਕੀਤੀਆਂ ਨੇ, ਬਹੁਤ ਸਹੀ ਹੋ ਗਿਆ ਜੀ। ਹੁਣ ਸਹੀ ਹੱਥਾਂ ਤੱਕ ਪੈਸਾ ਜਿਹੜਾ ਜੀ ਉਹ ਪਹੁੰਚੂਗਾ। ਮੈਂ ਬਾਰ-ਬਾਰ, ਤੁਸੀਂ ਪੁਰਾਣੇ ਪ੍ਰੋਗਰਾਮ ਸਾਲਾਂ ਤੋਂ ਸੁਣ ਲੈਣਾ, ਮੈਂ ਇੱਕ ਗੱਲ ਕਹਿਣਾ ਕਿ ਜੇ ਤੁਸੀਂ ਕਿਸੇ ਦੀ ਮਦਦ ਕਰਨੀ ਹੈ, ਵਿਚੋਲੇ ਨਾ ਲੱਭੋ। ਵਿਚੋਲਿਆਂ ਨੇ ਕੰਮ ਖਰਾਬ ਜਿਹੜਾ ਜੀ ਉਹ ਕਰਨਾ। ਤੁਸੀਂ ਆਪਣੇ ਪਿੰਡਾਂ ਦੇ ਆਲੇ ਦੁਆਲੇ ਜਿਹੜੀ ਜੀ ਉਹ ਨਿਗਾਹ ਮਾਰ ਲਓ, ਉੱਥੇ ਹੀ ਤੁਹਾਨੂੰ ਕੋਈ ਨਾ ਕੋਈ ਲੋੜਵੰਦ ਜਿਹੜਾ ਜੀ ਉਹ ਲੱਭ ਜਾਣਾ। ਉਹਦੀ ਡਾਇਰੈਕਟ ਮਦਦ ਜਿਹੜੀ ਆ ਜੀ ਉਹ ਕਰ ਦਿਓ, ਉਹ ਬਿਹਤਰ ਹੈ। ਇੱਥੇ ਲੋਕਾਂ ਨੇ ਬਹੁਤ ਵੱਡੀਆਂ ਜਿਹੜੀਆਂ ਜੀ ਉਹ ਠੱਗੀਆਂ ਪਿਛਲੇ ਸਮੇਂ ਦੇ ਦੌਰਾਨ ਮਾਰੀਆਂ ਨੇ, ਪਤਾ ਸਰਕਾਰਾਂ ਨੂੰ ਵੀ ਹੈ। ਇਸ ਕਰਕੇ ਉੱਥੇ ਸਖਤੀ ਹੋ ਗਈ ਹੈ। ਉੱਥੇ ਹੁਣ ਜੇ ਉਹ ਪੈਸੇ ਲੈਣਗੇ ਤੇ ਉਹਨਾਂ ਨੂੰ ਦੱਸਣਾ ਪਊਗਾ ਜੀ ਇੰਨੇ ਪੈਸੇ ਉਹਨਾਂ ਨੇ ਦਿੱਤੇ ਨੇ, ਰਿਟਰਨ ਕੋਈ ਭਰਦਾ ਨਹੀਂ, ਟੈਕਸ ਕੋਈ ਜਿਹੜਾ ਜੀ ਉਹ ਦਿੰਦਾ ਨਹੀਂ ਗਾ। ਉਹ ਮੁਫਤ ਦੇ ਪੈਸੇ ਸੀਗੇ ਪਹਿਲਾਂ, ਜਿਹੜੇ ਜੀ ਹਵਾਲੇ ਦੇ ਰਾਹੀਂ ਆਈ ਗਏ। ਬਹੁਤੇ ਹਵਾਲੇ ਦਾ ਕੰਮ ਜਿਹੜਾ ਜੀ ਉਹ ਘਟਿਆ ਤੇ ਜਦੋਂ ਵੈਸਟਰਨ ਯੂਨੀਅਨ ਦੇ ਉੱਤੇ ਜਿਹੜਾ ਸੀਗਾ ਜੀ ਉਹ ਸ਼ਿਕੰਜਾ ਲੱਗਣਾ ਸ਼ੁਰੂ ਹੋ ਗਿਆ। ਇਸ ਕਰਕੇ ਲੋਕ ਇਹ ਕਹਿੰਦੇ ਆ ਕਿ ਚੀਜ਼ ਦੇ ਦਿਓ ਜਾਂ ਹਵਾਲੇ ਦੇ ਰਾਹੀਂ ਪੈਸਾ ਭੇਜ ਦਿਓ ਜੀ, ਉਹਦਾ ਜਿਹਦਾ ਹਿਸਾਬ ਕਿਤਾਬ ਕੋਈ। ਤੇ ਹੈਪੀ ਐਡਮਿੰਟਨ ਤੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨੂੰ ਵੀ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇਹ ਤਾਂ ਪਹਿਲਾਂ ਵੀ ਦੇਖਦੇ ਆਏ, ਸੁਣਦੇ ਆਏ ਆ ਵੀ ਜਿਹੜਾ ਨੈਸ਼ਨਲ ਮੀਡੀਆ ਨਾ ਤਕਰੀਬਨ ਜਿਵੇਂ ਪੰਜਾਬ ਨਾਲ ਖੋਰ ਕੱਢਣੀ ਹੁੰਦੀ ਹੈ, ਵੀ ਜਦੋਂ ਤਾਂ ਕੋਈ ਪੰਜਾਬ ਦੀ ਚੰਗੀ ਖਬਰ ਆ, ਮੰਨ ਲਓ ਕੋਈ ਪਲੇਅਰ ਹੀ ਉੱਠਿਆ ਵਾ, ਜਾਣੀ ਉਹਨੇ ਭਾਵੇਂ ਇੰਡੀਆ ਦਾ ਨਾ ਇੰਡੀਆ ਲਈ ਖੇਡਿਆ ਹੈ ਨਾ, ਤਾਂ ਪੰਜਾਬੀ ਪਲੇਅਰ ਆ, ਤਾਂ ਉਹ ਜੋ ਲਾ ਲਓ ਐਗਜ਼ਾਮਪਲ ਆ ਵੀ ਉਹ ਇਹਨਾਂ ਨੇ ਢੰਗ ਨਾਲ ਖਬਰ ਨਹੀਂ ਸ਼ੋਅ ਕਰਨੀ ਹੈ ਨਾ ਕਿ ਪੰਜਾਬ ਤੋਂ ਆ ਜਾਂ ਕੋਈ ਸਿੰਘ ਨਾਂ ਲਾ ਲਓ। ਅੱਛਾ, ਜੇ ਕੋਈ ਮਾੜੀ ਕੋਈ ਕਿਸੇ ਤਰ੍ਹਾਂ ਦੀ ਘਟਨਾ ਵਾਪਰ ਗਈ ਆ, ਵਾਟਐਵਰ ਕੋਈ ਵੀ ਲਾ ਲਓ, ਉਹਨੂੰ ਇਹਨਾਂ ਨੇ ਮਤਲਬ ਛਾਲਣਾ ਹੈ ਨਾ। ਹੁਣ ਉਹਨਾਂ ਮੈਂ ਪਰਸੋਂ ਦੇ ਉੱਥੇ ਕੋਈ ਦੇਖਿਆ ਕਲਿੱਪ ਜਿਹਾ ਤੇ ਉਹ ਕਰੀ ਜਾਂਦੇ ਆ ਕਿ 90,000 ਬੰਦਾ NRI ਪੰਜਾਬ 'ਚ ਆਇਆ। ਇੱਕ ਨੇ ਤਾਂ ਇਹ ਕਹਿਤਾ, ਕਹਿੰਦੇ ਨਿਊਕਲੀਅਰ ਬੰਬ ਤੇ ਬੈਠੇ ਆ। ਦੂਜਾ ਕਹਿੰਦਾ ਵੁਹਾਨ ਨੂੰ ਜਿਸ ਤਰ੍ਹਾਂ ਚਾਈਨਾ ਦੇ ਨਾਲੋਂ ਇਹ ਸੀਲ ਕੀਤਾ ਸੀਗਾ ਵੁਹਾਨ ਸ਼ਹਿਰ ਇਕੱਲਾ, ਉਸ ਤਰ੍ਹਾਂ ਪੰਜਾਬ ਦੀਆਂ ਸਰਹੱਦਾਂ ਸੀਲ ਕਰ ਦੇਣੀਆਂ ਚਾਹੀਦੀਆਂ ਸਾਰੇ ਦੇਸ਼ ਨਾਲੋਂ, ਹੈ ਨਾ। ਅੱਛਾ, ਇਹ ਸਮਝ ਨਹੀਂ ਆਉਂਦੀ ਜਿਹੜੀ ਉਹ ਕਣਕਾ ਕਪੂਰ ਆਈ ਆ, ਉਹਦੀ 1-1.5 ਦਿਨ ਖਬਰ ਚੱਲ ਕੇ ਉਦੋਂ ਬਾਅਦ ਉਹਦੀ ਛੁੱਤਵੀਂ ਕਰਦੀ, ਖਬਰ ਬੰਦ ਕਰਤੀ ਉਹਦੀ, ਹੈ ਨਾ। ਕੀ ਉਹਨਾਂ ਬਾਰੇ ਨਹੀਂ ਕੋਈ ਗੱਲ ਕਰ ਸਕਦੀ? ਜੇ ਬਲਦੇਵ ਸਿੰਘ ਜਾਂ ਹੋਰ ਬੰਦਿਆਂ ਦੀ ਗੱਲ ਕਰ ਰਹੇ ਜਾਂ NRI ਪੰਜਾਬੀਆਂ ਦੀ, ਤਾਂ ਜਿਹੜੇ ਕੇਰਲਾ ਦੇ ਵਿੱਚ ਕਿਹੜੇ ਪੰਜਾਬੀ ਜਾ ਕੇ ਉਤਰੇ ਸੀਗੇ, ਜਿਹੜੀ ਕੇਰਲਾ ਵਗੈਰਾ ਜਾਂ ਮਹਾਰਾਸ਼ਟਰ 'ਚ ਇੰਨਾ ਜ਼ਿਆਦਾ ਉਹ ਕੰਮ ਵਿਗੜਿਆ ਹੋਇਆ, ਹੈ ਨਾ। ਇਹ ਸਮਝੋ ਬਾਹਰ ਆ। ਪੰਨੂ ਸਾਹਿਬ ਤਾਂ ਇੱਕ ਮਤਲਬ ਤੁਹਾਡੇ ਤੋਂ ਇਹ ਪੁੱਛਣਾ ਸੀ, ਜਿਹੜਾ ਸ਼ਾਇਦ ਸ਼ੇਅਰ ਵੀ ਕਰ ਗਏ ਪਹਿਲਾਂ, ਬਈ ਕੁਛ ਫੋਟੋ ਵੇਖਣ ਨੂੰ ਮਿਲੇ ਆ, ਜਿਸ ਤਰ੍ਹਾਂ ਇੱਧਰ ਬਾਹਰ ਅਸੀਂ ਫੋਟੋ ਖਿੱਚਦੇ ਸੀਗੇ ਤਾਂ ਉਹ ਮਗਰ ਆਸਮਾਨ ਨੀਲੇ ਰੰਗ ਦਾ ਸਾਫ਼ ਦਿਸਦਾ ਹੁੰਦਾ ਸੀ, ਵੀ ਉਹ ਸਹੀ ਫੋਟੋ ਆ? ਮਤਲਬ ਜੇ ਸਹੀ ਆ ਤਾਂ ਉਹ ਮੈਨੂੰ ਲੱਗਦਾ ਵੀ ਸਾਨੂੰ ਬਾਹਰ ਜਾਣੀ ਐਂਡ ਆਫ ਮੰਥ ਹੀ ਕਹਿ ਲਓ, ਭਾਵੇਂ 1 ਦਿਨ ਲਈ ਜਾਂ 2 ਮਹੀਨੇ ਬਾਅਦ 1 ਜਾਂ 2 ਦਿਨ ਲਈ, ਲੋਕਾਂ ਨੂੰ ਆਪ ਹੀ ਸਮਝਦਾਰੀ ਨਾਲ ਆਫ ਲੈ ਲੈਣਾ ਚਾਹੀਦਾ, ਵੀ ਬਾਹਰ ਨਹੀਂ ਨਿਕਲਣਾ, ਆਪਾਂ ਰੋਡਾਂ ਕਲੀਨ ਰਹਿਣ, ਗੱਡੀਆਂ ਨਾ ਚੱਲਣ। ਇਹ ਤੇ ਵੀ ਦਿਓ ਪਲੀਜ਼ ਇੱਕ ਮਿੰਟ। ਥੈਂਕ ਯੂ ਜੀ। ਦੇਖੋ, ਇਹਦੇ ਤੇ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਜਿਹੜੀ ਉਹ ਡਿਟੇਲ 'ਚ ਵਿਸਤਾਰ ਕਰ ਦਿੱਤੀ। ਨੇਚਰ ਦੇ ਬਾਰੇ ਦੇ ਵਿੱਚ ਤੁਸੀਂ ਸੁਣੀ ਲਈ ਹੋਣੀ ਹੈ, ਨਿਊਜ਼ 'ਚ ਵੀ ਸੁਣ ਲਈ ਹੋਣੀ ਹੈ। ਇੱਕ ਭਾਈ ਸਾਹਿਬ ਦਾ ਕਾਲ ਸੀਗਾ, ਉਹਦੇ ਬਾਰੇ ਵੀ ਦੱਸ ਦਿੱਤੀ ਕਿ ਨੇਚਰ ਜਿਹੜੀ ਉਹ ਕਿੰਨੀ ਕਲੀਨ ਹੋਈ ਆ। ਸਹੀ ਫੋਟੋਆਂ ਨੇ, ਮੈਂ ਫਿਰ ਕਹਿ ਦੂੰਗਾ ਕਿ ਸਹੀ ਫੋਟੋਆਂ ਨੇ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਕਪੂਰ ਵਾਲੀ, ਉਹਦਾ ਚੌਥਾ ਟੈਸਟ ਵੀ ਜਿਹੜਾ ਜੀ ਉਹ ਪੋਜ਼ਿਟਿਵ ਆਇਆ, ਭਾਵ ਕਿ ਉਹਨੂੰ ਹੈ। ਦੇਖੋ, ਜੇ 90,000 ਪੰਜਾਬ 'ਚ ਆਇਆ ਤੇ 3.5 ਲੱਖ ਤਾਂ ਮੁਲਕ 'ਚ ਆਇਆ ਬਾਕੀ ਜਗ੍ਹਾ ਦੇ ਉੱਤੇ। 31 ਦਸੰਬਰ ਨੂੰ ਜੇ WHO ਨੂੰ ਚਾਈਨਾ ਨੇ ਦੱਸ ਦਿੱਤਾ ਸੀਗਾ ਤੇ ਫਿਰ ਉਦੋਂ ਇਹ ਫਲਾਈਟਾਂ ਕੈਂਸਲ ਕਿਉਂ ਨਹੀਂ ਕਰ ਦਿੱਤੀਆਂ ਜੀ? ਇਹ ਤਾਂ ਸਰਕਾਰ ਜਿਹੜਾ ਜੀ ਉਹ ਜਵਾਬ ਦੇਵੇ ਨਾ। ਪਰ ਹਾਂ, ਇੱਕ ਗੱਲ ਦਾ ਜਿਹੜਾ ਜੀ ਉਹ ਜ਼ਰੂਰ ਹੈਗਾ, ਮੈਂ ਪਹਿਲਾਂ ਵੀ ਜਿਹੜਾ ਉਹ ਕਵਰ ਕੀਤਾ ਕਿ ਜਿਵੇਂ ਪਠਲਾਵਾ ਹੋ ਗਿਆ, ਬਲਦੇਵ ਸਿੰਘ ਹੋ ਗਿਆ, ਉਹਨੂੰ ਜਿਵੇਂ ਬਣਾਇਆ ਜਾ ਰਿਹਾ ਵਿਲਨ, ਇਉਂ ਕਿਸੇ ਹੁਣ ਚਾਈਨਾ ਦੇ ਵਿੱਚ ਕਿੰਨਾ ਲੋਕ ਮਰ ਗਏ ਜੀ, ਉੱਥੇ ਤਾਂ ਕਿਸੇ ਇੱਕ ਬੰਦੇ ਨੂੰ ਦੋਸ਼ ਨਹੀਂ ਦਿੱਤਾ ਗਿਆ। ਇਟਲੀ ਦੇ ਵਿੱਚ ਕਿੰਨੇ ਲੋਕ ਮਰ ਗਏ, ਉੱਥੇ ਤਾਂ ਕਿਸੇ ਇੱਕ ਦੋਸ਼ ਨਹੀਂ ਦਿੱਤਾ ਗਿਆ। ਜਿੱਥੇ ਮੈਂ ਗੱਲ ਕਰ ਰਿਹਾ USA ਦੇ ਵਿੱਚ, ਉੱਥੇ 1.5 ਲੱਖ ਨੂੰ ਪਹੁੰਚ ਗਈ ਜੀ ਗਿਣਤੀ। ਕਿਸੇ ਇੱਕ ਬੰਦੇ ਨੂੰ ਦੋਸ਼ ਦਿੱਤਾ, ਉਹਦੇ ਉੱਤੇ ਗਾਣਾ ਬਣਾਇਆ ਜੀ। ਇਹ ਗਾਣਾ ਬਣਾਉਣ ਵਾਲੇ ਨੂੰ ਪੁੱਛਿਆ ਜਾਵੇ ਜੀ ਕਿ ਉਹਨੇ ਗਾਣਾ ਕਿਉਂ ਗਾਇਆ। ਅਸੀਂ ਚੈਨਲਾਂ ਨੂੰ ਦੋਸ਼ ਦਿੰਦੇ ਆ ਕਿ ਉਹ ਸਾਡੇ ਨਾਲ ਵਿਤਕਰਾ ਕਰਦੇ ਆ। ਵਿਤਕਰਾ ਸਾਡੇ ਨਾਲ ਜਿਹੜੇ ਆਪਣੇ ਕਰ ਰਹੇ ਉਹ ਜੀ, ਇਹਦੇ ਕਿੰਨੇ ਫੈਨ ਨੇ ਇਸ ਸਿੱਧੂ ਮੂਸੇ ਵਾਲੇ ਦੇ, ਕਿੰਨੇ ਲੋਕ ਆ ਜੀ। ਤੁਸੀਂ ਕੋਈ ਗੱਲ ਬੋਲੋ, ਉਹ ਕਹਿੰਦੇ ਜੀ ਨਹੀਂ ਉਹਦੇ ਬਾਰੇ ਨਹੀਂ ਕੋਈ ਵੀ ਬੋਲਣਾ, ਉਹ ਤਾਂ ਬਹੁਤ ਸਹੀ ਗਾਉਂਦਾ। ਹੁਣ ਉਹਨੂੰ ਪੁੱਛਣਗੇ ਕਿ ਉਹਨੇ ਇੱਕ ਬੰਦੇ ਨੂੰ ਟਾਰਗੇਟ ਕਰਕੇ, ਇੱਕ ਪਿੰਡ ਨੂੰ ਟਾਰਗੇਟ ਕਰਕੇ ਇਹ ਗਾਣਾ ਕਿਉਂ ਗਾਇਆ? ਉਹਨੂੰ ਅੱਗੇ ਸ਼ੇਅਰ ਕਰਨ ਵਾਲੇ ਕੌਣ ਨੇ ਜੀ? ਸਾਡੇ ਮੁੱਖ ਮੰਤਰੀ ਦਾ ਸਫਾ ਤੇ ਸਾਡੇ ਜਿਹੜੇ ਜੀ ਪੰਜਾਬ ਦੇ ਪੁਲਿਸ ਦੇ ਜਿਹੜੇ ਚੀਫ ਨੇ ਉਹ ਕੌਣ ਨੇ? ਉਹ ਕੋਈ ਚੈਨਲਾਂ ਵਾਲੇ ਥੋੜੀ ਨੇ, ਉਹ ਕੋਈ ਦੂਜੇ ਸੂਬਿਆਂ ਦੇ ਵਿੱਚੋਂ ਥੋੜੀ ਨੇ ਜੀ। ਉਹ ਸਾਡੇ ਇੱਥੋਂ ਆਪਣੇ ਨੇ ਜੀ। ਪਹਿਲਾਂ ਆਪਣਾ ਆਪ ਜਿਹੜਾ ਉਹ ਸਾਫ਼ ਕਰੀਏ, ਫਿਰ ਆਪਾਂ ਦੂਜਿਆਂ ਦੇ ਉੱਤੇ ਦੋਸ਼ ਜਿਹੜੇ ਜੀ ਉਹ ਲਾਵਾਂਗੇ। ਹਾਂ, ਜਿਹੜੀ ਸਿੰਬੋਲਿਕ ਰੂਪ ਦੇ ਵਿੱਚ ਦਿੱਲੀ ਜਿਹੜੀ ਹੈ ਜੀ ਉਹ ਕਦੇ ਪੰਜਾਬ ਦੀ ਸਕੀ ਨਹੀਂ ਹੋਈ, ਇਹ ਸਭ ਨੂੰ ਪਤਾ ਜੀ। ਬਰਿੰਦਰ ਜੀ ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ, ਇੱਕ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਸਰੋਤਿਆਂ ਨੂੰ ਕਿ ਜੋ ਇਸ ਵੇਲੇ ਟਾਈਮ ਚੱਲ ਰਿਹਾ, ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ। ਮੀਂਹ ਪੈਂਦਾ ਹੋਵੇ ਤਾਂ ਆਪਾਂ ਵਾਈਪਰ ਚਲਾਈਦਾ, ਕਿਤੇ ਤੇਜ਼ ਹੋ ਜਾਵੇ ਤਾਂ ਵਾਈਪਰ ਤੇਜ਼ ਕਰ ਦੇਈਦਾ, ਪਰ ਜੇ ਫੇਰ ਵੀ ਨਾ ਸਾਂਭਿਆ ਜਾਵੇ ਆਪਾਂ ਗੱਡੀ ਹੌਲੀ ਕਰੀਦੀ। ਆਪਣੇ ਕੋਲ ਹੁਣ ਮੌਕਾ ਆ ਗੱਡੀ ਹੌਲੀ ਕਰਨ ਦਾ। ਇਹ ਗੱਡੀ ਨਹੀਂ, ਆਪਣੇ ਪੈਰ ਆ। ਇਹਨੂੰ ਘਰੋਂ ਨਾ ਪਟੋਗੇ ਤਾਂ ਆਪਾਂ ਬਚ ਸਕਦੇ ਹਾਂ। ਤੇ ਬਾਕੀ ਜੇ ਕਿਸੇ ਨੂੰ ਭੁਲੇਖਾ ਹੋਵੇ, ਉਹ ਅਮਰੀਕਾ ਤੇ ਨਿਊਯਾਰਕ ਦੀਆਂ ਫਿਗਰਾਂ ਕੱਢ ਲਵੇ। ਮੈਂ ਅਮਰੀਕਾ ਵਿੱਚ ਰਹਿਣਾ ਤੇ ਅਸੀਂ ਤੁਹਾਡੇ ਲਈ ਖੜੇ ਸੀ, ਹੁਣ ਵੀ ਖੜਾਂਗੇ, ਪਰ ਸ਼ਾਇਦ ਅਸੀਂ ਜੇ ਬਚ ਗਏ ਤਾਂ ਮੈਨੂੰ ਡਰ ਲੱਗਦਾ ਸਾਡਾ ਇੰਡੀਆ ਬਚਿਆ ਰਹਿ ਸਕਦਾ। ਮੰਨ ਕੇ ਚੱਲੋ, ਸਰਕਾਰਾਂ ਨੇ ਕੁਝ ਨਹੀਂ ਕਰਨਾ ਤੇ ਨਾ ਕੁਝ ਹੋਣਾ। ਮਾਫੀ ਪਹਿਲਾਂ ਹੀ ਮੰਗ ਲਵਾਂ ਜੇ ਤੀਜੇ ਸਟੈਪ ਤੇ ਪਹੁੰਚ ਗਿਆ ਤੁਹਾਡੇ ਕੋਲ ਲਾਸ਼ਾਂ। ਤੇ ਬਾਕੀ ਸੁਣ ਲੈਣ ਦਿਓ ਭੈਣ ਜੀ। ਜੀ ਤੁਹਾਡੀ ਗੱਲ ਸਹੀ ਹੈ ਜੀ, ਮਾਫੀ ਮੰਗਣ ਵਾਲੀ ਲੋੜ ਗੱਲ ਹੀ ਨਹੀਂ ਹੈਗੀ। ਇਹ ਬਿਲਕੁਲ ਜਿਹੜਾ ਜੀ ਤੁਸੀਂ ਅਪੀਲ ਕਰ ਰਹੇ ਹੋ, ਇਹ ਭਾਵਨਾਤਮਕ ਅਪੀਲ ਹੈ। ਤੁਹਾਨੂੰ ਭਾਵਕ ਹੋਣਾ ਪਊਗਾ ਜੀ। ਮੈਂ ਸਮਝਦਾ ਕਿ ਇਹ ਬਹੁਤ ਕੁਝ ਸਿਖਾ ਰਿਹਾ ਮੌਜੂਦਾ ਸਮਾਂ। ਜ਼ਿੰਦਗੀ ਦੀ ਰਫ਼ਤਾਰ ਹੌਲੀ ਕਰ ਲਓ ਜੇ ਜੀਣਾ। ਇਹ ਇੱਥੇ ਕੋਈ ਸੇਫ ਨਹੀਂ ਗਾ ਜੀ, ਕੋਈ ਸੁਰੱਖਿਅਤ ਜਿਹੜਾ ਜੀ ਉਹ ਨਹੀਂ ਗਾ ਇਸ ਵੇਲੇ। ਜਿੰਨਾ ਹਾਲਾਤਾਂ ਅਸੀਂ ਖੂਹ 'ਚ ਡਿੱਗੇ ਹਾਂ, ਮੈਂ ਤਾਂ ਉਹ ਮਿਸਾਲ ਦਿੱਤੀ ਸੀ, ਅਸੀਂ ਸਾਰੇ ਹੀ ਸੇਮ ਖੂਹ ਦੇ ਵਿੱਚ ਡਿੱਗੇ ਹੋਏ ਹਾਂ। ਇੱਥੋਂ ਨਿਕਲੀਏ ਜਿਹੜਾ ਜੀ ਉਹ ਕਿਵੇਂ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ। ਮੇਰੇ ਮਿੱਤਰ ਨੇ ਜੀ ਨਜ਼ਦੀਕੀ ਬਹੁਤ ਖਾਸ, ਉਹ ਦੱਸ ਰਹੇ ਸੀ ਵੀ ਉਹਨਾਂ ਦੇ ਕਿਸੇ ਜਾਣਕਾਰ ਦਾ ਫੋਨ ਆ ਗਿਆ, ਕਹਿੰਦਾ ਵੀ $50,000 ਜਿਹੜਾ ਜੀ ਉਹ ਸੰਭਾਲ ਕੇ ਰੱਖੀ, ਘਰ ਬਹੁਤ ਸਸਤੇ ਹੋ ਜਾਣੇ ਆ, ਫਿਰ ਉਹਦੇ ਵਿੱਚ ਇਨਵੈਸਟ ਕਰਾਂਗੇ। ਮਤਲਬ ਕਿ ਇਹ ਉਹ ਹਾਲਾਤ ਨੇ ਜੀ। ਇਦਾਂ ਦਾ ਸੋਚਣ ਵਾਲੇ ਵੀ ਹੈਗੇ ਆ। ਪਤਾ ਨਹੀਂ ਦੁਨੀਆ ਬਚਣੀ ਆ ਕਿ ਨਹੀਂ ਬਚਣੀ, ਕਿਹਨੇ ਬਚਣਾ। ਮੈਂ ਤੁਹਾਡੇ ਨਾਲ ਕੱਲ ਨੂੰ ਗੱਲ ਕਰ ਰਿਹਾ ਹੋਣਾ ਜਾਂ ਨਹੀਂ ਹੋਣਾ, ਕੁਛ ਨਹੀਂ ਪਤਾ ਜੀ। ਇਹ ਕਿਸ ਜਗ੍ਹਾ ਦੇ ਉੱਤੇ ਕੀ ਜਿਹੜਾ ਉਹ ਭਾਣਾ ਵਾਪਰ ਜਾਣਾ। ਬਿਲਕੁਲ ਅੱਜ ਜੇ ਸਾਡੇ ਕੁਛ ਅੱਲੇ ਪੱਲੇ ਹੈ ਤਾਂ ਇੱਕੋ ਚੀਜ਼ ਆ ਜੀ, ਉਹ ਨੇਚਰ ਹੈ। ਅਸੀਂ ਇਹਨਾਂ ਪੰਛੀਆਂ ਦੇ ਵਾਸਤੇ ਦੁਆਵਾਂ ਕਰੀਏ, ਇਸ ਨੇਚਰ ਦੇ ਵਾਸਤੇ ਜਿਹੜੀ ਉਹ ਦੁਆ ਕਰੀਏ। ਇਹ ਨੇਚਰ ਇਸੇ ਤਰੀਕੇ ਦੇ ਨਾਲ ਫਲੇ ਫੁੱਲੇ, ਇਹ ਇਸੇ ਤਰੀਕੇ ਦੇ ਨਾਲ ਸਾਫ਼ ਰਹੇ, ਇਹ ਪੰਛੀ ਚਹਿਕਦੇ ਰਹਿਣ। ਕਿਉਂਕਿ ਜੇ ਇਹ ਪੰਛੀ ਬੋਲਣਗੇ, ਜੇ ਕੁਦਰਤ ਰਹੂਗੀ ਤਾਂ ਮਨੁੱਖ ਰਹੂਗਾ, ਨਹੀਂ ਤਾਂ ਮਨੁੱਖ ਦੀ ਹੋਂਦ ਨੂੰ ਇੱਕ ਬਹੁਤ ਵੱਡਾ ਖਤਰਾ ਜਿਹੜਾ ਜੀ ਉਹ ਖੜਾ ਹੋ ਗਿਆ। ਇਹ ਕਿਸੇ ਹੋਰ ਨੇ ਖਤਰਾ ਨਹੀਂ ਖੜਾ ਕੀਤਾ। ਸਰਕਾਰਾਂ ਆਪਾਂ ਜੋ ਮਰਜ਼ੀ ਦੋਸ਼ ਜਿਹੜੇ ਜੀ ਉਹ ਲਾਈ ਚੱਲੀਏ, ਇਹਦੇ ਵਿੱਚ ਹਰ ਮਨੁੱਖ ਜਿਹੜਾ ਜੀ ਉਹ ਜ਼ਿੰਮੇਵਾਰ ਹੈ। ਔਰ ਇਹ ਆਪਣੀ ਗਲਤੀ ਦਾ ਅਹਿਸਾਸ ਕਰੇ। ਜਦੋਂ ਕੋਈ ਵਿਅਕਤੀ ਆਪਣੀ ਗਲਤੀ ਦਾ ਅਹਿਸਾਸ ਕਰ ਲੈਂਦਾ ਨਾ, ਕਮ ਸੇ ਕਮ ਉਹ ਅੱਗੋਂ ਗਲਤੀ ਨਹੀਂ ਕਰਦਾ ਤੇ ਉਹਨੂੰ ਸੁਧਾਰ ਲੈਂਦਾ। ਜੇ ਨੇਚਰ ਸੁਧਰੀ ਰਹੀ, ਜੇ ਅੱਜ ਕਿਸੇ ਨੇ ਬਚਾਉਣਾ ਤੇ ਤੁਹਾਨੂੰ ਇਸ ਸ਼ੁੱਧ ਹੋਈ ਹਵਾ ਨੇ ਬਚਾਉਣਾ। ਜੇ ਅੱਜ ਤੁਹਾਨੂੰ ਕਿਸੇ ਨੇ ਬਚਾਉਣਾ ਤੇ ਇਹ ਜਿਹੜੇ ਪੰਛੀ ਬੋਲ ਰਹੇ ਆ, ਇਹਨਾਂ ਨੇ ਤੁਹਾਨੂੰ ਜਿਹੜਾ ਜੀ ਉਹ ਬਚਾਉਣਾ। ਕਿਉਂਕਿ ਇਹ ਸਾਡੇ ਦੋਸਤ ਨੇ, ਇਹ ਸਾਡੇ ਮਿੱਤਰ ਨੇ। ਉਹਨਾਂ ਨੂੰ ਵੀ ਪਤਾ ਵੀ ਜੇ ਮਨੁੱਖ ਹੈ ਤੇ ਅਸੀਂ ਆ, ਤੇ ਜੇ ਇਹ ਨੇ ਤੇ ਮਨੁੱਖ ਹੈ। ਬਸ ਆਹ ਜੇ ਇਹਨੂੰ ਲੈ ਲਓ ਜੀ। ਇਹਦੇ ਉੱਤੇ ਚਾਹੇ ਤੁਸੀਂ ਵੱਡੇ ਵੱਡੇ ਗ੍ਰੰਥ ਪੜ੍ਹ ਲਓ, ਵੱਡੀਆਂ ਵੱਡੀਆਂ ਬੁੱਕਸ ਪੜ੍ਹ ਲਓ, ਜਿੰਨੇ ਦੁਨੀਆ ਦੇ ਫਿਲਾਸਫਰ ਹੋਏ ਆ ਉਹਨਾਂ ਦੀ ਥਿਊਰੀ ਜਿਹੜੀ ਜੀ ਉਹ ਪੜ੍ਹ ਲਓ। ਇੱਥੇ ਕੀ ਆ ਕੇ ਜਿਹੜੀ ਜੀ ਉਹ ਅਟਕ ਜਾਣੀ ਆ। ਹਰੇਕ ਦਾ ਸਾਰ ਜਿਹੜਾ ਨਾ ਜੀ ਉਹ ਇਹੀ ਆ। ਆਪਾਂ 550 ਸਾਲਾਂ ਮਨਾ ਕੇ ਹਟੇ ਆ ਗੁਰੂ ਨਾਨਕ ਸਾਹਿਬ ਦਾ। ਉਹਦੀ ਕਿੰਨੀ ਇੱਥੋਂ ਜਿਹੜੀ ਜੀ ਉਹ ਕਵਰੇਜ ਕੀਤੀ, ਕਿਹੋ ਜਿਹੇ ਹਾਲਾਤ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਬਣੇ ਹੋਏ ਸੀਗੇ। ਥੋੜਾ ਜਿਹਾ ਪਿੱਛੇ ਚੇਤਾ ਕਰ ਲੈਣਾ ਤੇ ਇਉਂ ਲੱਗ ਰਿਹਾ ਜੀ ਕਿ ਜਿਹੜਾ ਉਹ ਗੁਰੂ ਨਾਨਕ ਸਾਹਿਬ ਦਾ ਮੈਸੇਜ ਆ, ਜਿਵੇਂ ਅੱਜ ਉਹ ਇੱਥੇ ਕਾਇਨਾਤ ਦੇ ਵਿੱਚ ਖਿਲ ਰਿਹਾ ਹੋਇਆ ਹੋਵੇ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਅੱਜ ਉਹ ਜਿਹੜੀ ਇਹ ਲਾਈਨ ਹੈ, ਜੇ ਕਿਸੇ ਨੇ ਮਹਿਸੂਸ ਕਰਨੀ ਹੋਵੇ ਤਾਂ ਉਹ ਪੰਜਾਬ ਦੀ ਹਵਾ ਦੇ ਵਿੱਚੋਂ ਮਹਿਸੂਸ ਹੋ ਰਹੀ ਆ। ਉਦੋਂ ਅਸੀਂ ਪੜ੍ਹ ਰਹੇ ਸੀ, ਅੱਜ ਅਸੀਂ ਮਹਿਸੂਸ ਕਰ ਰਹੇ ਹਾਂ। ਕਾਸ਼ ਇਹ ਮਹਿਸੂਸ ਜਿਹੜੀ ਅੱਜ ਕੀਤੀ ਜਾ ਰਹੀ ਆ, ਇਹਨੂੰ ਹੁਣ ਪੜ੍ਹਨ ਤੱਕ ਅਸੀਂ ਸੀਮਤ ਨਾ ਜਿਹੜਾ ਜੀ ਉਹ ਰਹੀਏ ਤੇ ਰੱਖੀਏ। ਸਾਡੇ ਇਹਨਾਂ ਮਹਾਨ ਲੋਕਾਂ ਨੇ ਕੀ ਦੱਸਿਆ ਸੀਗਾ, ਅਸੀਂ ਕਿੱਥੇ ਚਲੇ ਗਏ ਸੀ, ਅਸੀਂ ਉੱਥੇ ਜਿਹੜਾ ਜੀ ਆ ਗਏ ਹਾਂ। ਬਹੁਤ ਵੱਡਾ ਝਟਕਾ ਦੁਨੀਆ ਨੂੰ ਇਹ ਲੱਗ ਰਿਹਾ। ਪਰ ਸਵਾਲ ਇਹੀ ਆ ਵੀ ਅਸੀਂ ਸੰਭਲਾਂਗੇ ਜਾਂ ਨਹੀਂ। $50,000 ਇਕੱਠਾ ਕਰ ਲਓਗੇ, ਘਰ ਲੈ ਲਓਗੇ 2-4 ਜਿਹੜੇ ਜੀ, ਜੇ ਜ਼ਿੰਦਗੀ ਨਾ ਰਹੀ ਤੇ ਫਿਰ ਕੀ ਰਹੂਗਾ। ਅੱਜ ਤੁਹਾਨੂੰ ਆਪਣੇ ਇੱਕ ਛੱਤ ਦੀ ਜ਼ਰੂਰਤ ਮਹਿਸੂਸ ਹੋ ਰਹੀ ਆ, ਆਪਣਿਆਂ ਦੀ ਜ਼ਰੂਰਤ ਮਹਿਸੂਸ ਹੋ ਰਹੀ ਆ। ਉਹ ਚੁਟਕਲੇ ਨਾ ਪੜੋ। ਘਰਾਂ ਦੇ ਵਿੱਚ ਰਹਿ ਕੇ ਕਦੀ ਕੋਈ ਔਖਾ ਨਹੀਂ ਹੁੰਦਾ। ਘਰ ਹੀ ਇੱਕੋ ਇੱਕ ਇਸ ਤਰ੍ਹਾਂ ਦੀ ਚੀਜ਼ ਆ ਜਿੱਧਰ ਨੂੰ ਬੰਦਾ ਥੱਕਿਆ ਹਾਰਿਆ ਹੰਭਿਆ ਘਰ ਵੱਲ ਨੂੰ ਜਿਹੜਾ ਜੀ ਉਹ ਤੁਰਦਾ ਵੀ ਹੁਣ ਮੈਂ ਘਰ ਜਾਵਾਂ। ਘਰ ਪਰਤੋ। ਘਰ ਪਰਤਣ ਦਾ ਮਤਲਬ ਇਹ ਹੈ ਜੀ ਕਿ ਕੋਈ ਛੱਤ 4 ਕੰਧਾਂ ਦੀ ਨਹੀਂ ਹੈ ਜੀ, ਅਸਲੀਅਤ ਵੱਲ ਨੂੰ ਪਰਤੋ ਕਿ ਜਿਹੜੀ ਸਾਦੀ ਜ਼ਿੰਦਗੀ, ਸਾਦਾ ਖਾਣਾ ਤੇ ਉੱਚੀ ਸੋਚ ਤਾਂ ਹੀ ਆ ਸਕਦੀ ਹੈ ਜੀ। ਉੱਚੀ ਸੋਚ ਉਹ ਨੇਚਰ ਆ, ਉਹ ਤੁਹਾਨੂੰ ਮਿਲ ਗਈ ਇੱਕ ਵਾਰੀ ਫੇਰ। ਜੀ ਜੀ। ਭਜਨ ਸਿੰਘ ਜੀ ਸਿਆਟਲ ਤੋਂ, ਸਤਿ ਸ਼੍ਰੀ ਅਕਾਲ। ਭਜਨ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਤੇਜ ਸਿੰਘ ਜੀ, ਸਤਿ ਸ਼੍ਰੀ ਅਕਾਲ।
ਤੇ ਬਲਦੇਵ ਸਿੰਘ ਜੀ, ਮੇਰਾ ਤਾਂ ਇੱਕੋ ਕੁਐਸਚਨ ਆ ਵੀ ਜੋ ਜੀ ਚਾਈਨਾ ਬਾਰੇ ਦੱਸਿਆ ਜਾ ਰਿਹਾ, ਜੋ ਕੁਝ ਵੀ ਉੱਥੇ ਮੌਤਾਂ ਦੀ ਗਿਣਤੀ ਬਾਰੇ ਜਾਂ ਉੱਥੋਂ ਦੇ ਹਾਲਾਤਾਂ ਬਾਰੇ, ਕਿਉਂਕਿ ਅਸੀਂ ਹਰਜੋਤ ਦੇ ਪ੍ਰੋਗਰਾਮ 'ਚ ਵੀ ਸੁਣਦੇ ਆ ਵੀ ਉਹ ਚਾਈਨਾ ਵਾਲੇ ਬਹੁਤਾ ਕਰਕੇ ਝੂਠ ਬੋਲ ਰਹੇ ਆ, ਵੀ ਉਹ ਕਿੱਥੋਂ ਕੁ ਤੱਕ ਜੀ ਝੂਠ ਹੈ ਜਾਂ ਕਿੱਥੋਂ ਕੁ ਤੱਕ ਸੱਚ ਹੈ ਜੀ? ਥੈਂਕ ਯੂ ਜੀ। ਥੈਂਕ ਯੂ। ਜੋ ਥੋੜੀ ਪ੍ਰੋਗਰਾਮ ਕਰਦੇ ਹੀ ਆ ਜੀ, ਲਈ ਮੇਰਾ ਖਿਆਲ ਉਹ ਇਨਫ ਜਾਣਕਾਰੀ ਦੇ ਰਹੇ ਆ। ਬਹੁਤ ਕੁਛ ਹੈ ਜੀ ਜਿਹੜਾ ਚੱਲ ਰਿਹਾ। ਮੈਂ ਜਿਵੇਂ ਪਹਿਲਾਂ ਵੀ ਕਿਹਾ ਜੀ ਕਿ ਚੱਲੀ ਜਾਊਗਾ, ਸਾਰਾ ਕੁਛ ਠੀਕ ਠਾਕ ਰਹੇ, ਔਰ ਉਦੋਂ ਬਾਅਦ ਆਪਾਂ ਜਿੰਨੀ ਇਹ ਚੀਰ ਫਾੜ ਆ ਜੀ ਇਹਦੇ ਉੱਤੇ ਹੋਰ ਕਰਦੇ ਰਹਾਂਗੇ, ਬਹੁਤ ਕੁਛ ਸਾਹਮਣੇ ਆਊਗਾ ਜੀ, ਬਹੁਤ ਕੁਛ ਸਾਹਮਣੇ ਆਊਗਾ। ਖੁਫੀਆ ਏਜੰਸੀਆਂ ਬਾਅਦ ਵਿੱਚ ਕਰਨਗੀਆਂ, ਹੁਣ ਜਿਹੜੇ ਲਾਲੇ ਪਏ ਹੋਏ ਆ ਨਾ ਉਹ ਬਿਲਕੁਲ ਵੱਖਰੇ ਹੈਗੇ ਆ। ਸਾਡੇ ਲਾਸਟ ਕਾਲਰ ਨੇ ਕੁਲਦੀਪ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਮੇਰਾ ਕੁਐਸਚਨ ਪੰਨੂ ਸਾਹਿਬ ਆਪਣੇ ਨਵੇਂ ਸ਼ਹਿਰ ਬਾਰੇ ਆ। ਵੀ ਤੁਸੀਂ ਕਹਿੰਦੇ ਮੈਂ ਸੁਣਿਆ ਮਤਲਬ ਨਵਾਂ ਸ਼ਹਿਰ ਦੁਆਬਾ ਬੜਾ ਪ੍ਰਾਊਡ ਫੀਲ ਕਰਦੇ ਵੀ ਹਾਂ ਵੀ ਅਸੀਂ ਬਿਲੋਂਗ ਟੂ ਨਵਾਂ ਸ਼ਹਿਰ ਦੁਆਬਾ, ਮਾਲਪੁਰ ਦੁਆਬਾ। ਤੇ ਨਵਾਂ ਸ਼ਹਿਰ ਨੂੰ ਡਿਸਟ੍ਰਿਕਟ ਬਣਾਤਾ ਉਹਨੂੰ, ਤੇ ਤੁਸੀਂ ਦੱਸਿਆ ਨਿਊਜ਼ ਦੇ ਵਿੱਚ ਕਹਿੰਦੇ ਇੱਥੇ ਇੱਕ ਵੀ ਵੈਂਟੀਲੇਟਰ ਹੈ ਨਹੀਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ, ਤੇ ਨਾ ਉੱਥੇ ਕੋਈ ਵੱਡਾ ਹਸਪੀਟਲ ਆ। ਵੀ ਏਦਾਂ ਉਹਨੂੰ ਡਿਸਟ੍ਰਿਕਟ ਕਾਹਦੇ ਛੋਟੇ ਛੋਟੇ ਬਣਾਈ ਜਾਂਦੇ ਆ। ਤੇ ਮੇਰਾ ਦੂਸਰਾ ਸਵਾਲ ਆ, ਕਹਿੰਦੇ ਵੀ ਜਿਹੜੀ ਹਰਿਆਣੇ ਤੇ ਪੰਜਾਬ ਦੀ ਬਾਰਡਰ ਆ ਉਹ ਹੁਣ ਅਮਰੀਕਾ ਦੇ ਜਿੱਦਾਂ ਮੈਕਸੀਕੋ ਦਾ ਬਾਰਡਰ ਏਦਾਂ ਹੋਇਆ, ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ। ਉਹ ਹਰਿਆਣੇ ਵਾਲੇ ਪੰਜਾਬੀਆਂ ਨੂੰ ਜਾਂ ਪੰਜਾਬ ਚੋਂ ਇੱਧਰੋਂ ਆਉਂਦਾ ਉਹਨਾਂ ਨੂੰ ਵੰਡ ਨਹੀਂ ਦਿੰਦੇ। ਇਹ ਸਹੀ ਹੈ? ਥੈਂਕ ਯੂ। ਥੈਂਕ ਯੂ। ਇਹ ਸਹੀ ਹੈ ਜੀ, ਕਿਉਂਕਿ ਜਿਹੜੇ ਸਰਹੱਦਾਂ ਸੀਲ ਹੋ ਗਈਆਂ ਜੀ, ਪਲਾਇਨ ਕਿਉਂਕਿ ਜਾਰੀ ਹੈ ਜੀ। ਪਲਾਇਨ ਇਸ ਕਰਕੇ ਜਾਰੀ ਹੈ ਕਿ ਪਲਾਨ ਨਹੀਂ ਸੀਗਾ ਪਹਿਲਾਂ ਜਿਹੜਾ ਦੀ ਕੋਈ, ਜਦੋਂ ਇਹ ਸਾਰਾ ਲੋਕਡਾਊਨ ਕੀਤਾ ਗਿਆ ਉਹ ਪਲਾਨ ਕਰਕੇ ਕੀਤਾ ਹੁੰਦਾ ਤੇ ਪਲਾਇਨ ਨਾ ਹੁੰਦਾ। ਸਰਹੱਦਾਂ ਸੀਲ ਨੇ ਜੀ, ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ਸੀ, ਬਿਹਾਰ ਦੀਆਂ ਸਰਹੱਦਾਂ ਸੀ ਨੇ। ਉੱਥੇ ਜਦੋਂ ਇਹ ਜਾਣਗੇ, ਪਹੁੰਚਣਗੇ ਜੇ ਕਿਸੇ ਤਰੀਕੇ ਦੇ ਨਾਲ, ਤੇ ਫਿਰ ਅੱਗੋਂ ਕੀ ਹੋਊਗਾ ਇਹ ਆਪਣੇ ਆਪ ਦੇ ਵਿੱਚ ਵੱਡਾ ਉਹ ਸਵਾਲ ਹੈ। ਦੇਖੋ, ਤੁਸੀਂ ਜਿੱਥੋਂ ਵੀ ਬਿਲੋਂਗ ਕਰਦੇ ਹੋ, ਪੰਜਾਬ ਤਾਂ ਪਹਿਲਾਂ ਹੀ ਚਿੜੀ ਦੇ ਪਹੁੰਚੇ ਜਿੱਡਾ, ਉਹ ਦੁਆਬਾ ਹੋਵੇ, ਮਾਲਵਾ ਹੋਵੇ, ਮਾਝਾ ਹੋਵੇ, ਇੱਕੋ ਜਿਹੀ ਨੇ ਜੀ ਸਾਰੇ। ਜਿਹੜਾ ਪ੍ਰਾਊਡ ਆ ਜੀ ਉਹ ਪੰਜਾਬ ਦੇ ਉੱਤੇ ਸੀ, ਹੈ ਤੇ ਰਹੂਗਾ ਵੀ। ਜਿਹੜੀਆਂ ਸਿਸਟਮ ਮਾੜਾ ਹੋ ਸਕਦਾ, ਸਰਕਾਰਾਂ ਮਾੜੀਆਂ ਹੋ ਸਕਦੀਆਂ ਨੇ, ਧਰਤੀ ਥੋੜੀ ਮਾੜੀ ਹੈ ਜੀ। ਉਹ ਪੁਰਾਣੀਆਂ ਬੋਲੀਆਂ ਨੇ ਨਾ ਕਿ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ। ਉਹ ਅੰਬੀਆਂ ਜਿਹੜੀਆਂ ਸੀਗੀਆਂ ਉਹ ਗਵਾਚ ਗਈਆਂ ਸੀ ਨਾ, ਉਹ ਵਾਪਸ ਆਉਣਗੀਆਂ, ਸਾਰਾ ਕੁਛ ਵਾਪਸ ਆਊਗਾ ਜੀ। ਹਾਂ, ਸਵਾਲ ਇਹੀ ਆ ਕਿ ਸਿਸਟਮ ਜਿਹੜਾ ਜੀ, ਜ਼ਿਲ੍ਹੇ ਜਿਹੜੇ ਬਣਾਤੇ ਭੋਰਾ ਡਿਸਟ੍ਰਿਕਟ ਬਣਾਤੇ, ਉਹਨਾਂ ਦੇ ਵਿੱਚ ਜਿਹੜਾ ਢਾਂਚਾ ਸੀਗਾ ਜੀ ਉਹ ਨਹੀਂ ਵਿਕਸਿਤ ਕੀਤਾ ਜਾ ਸਕਿਆ। ਡਿਸਟ੍ਰਿਕਟ ਵੱਡੇ ਵੀ ਰਹਿੰਦੇ, ਢਾਂਚਾ ਜਿਹੜਾ ਉਹ ਹੋਣਾ ਚਾਹੀਦਾ ਸੀ। ਤੁਸੀਂ ਨਵਾਂ ਸ਼ਹਿਰ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਜੀ, ਉਹ ਤਾਂ ਛੋਟਾ ਜ਼ਿਲ੍ਹਾ ਹੈ। ਜਿਹੜਾ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਨਾ ਜੀ ਡਿਸਟ੍ਰਿਕਟ ਵਾਈਜ਼, ਜਿਹੜਾ ਉੱਥੇ ਵੈਂਟੀਲੇਟਰ ਨਹੀਂ ਹੈਗਾ ਜੀ ਕੋਈ। ਇਹ ਬਿਲਕੁਲ ਸਹੀ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਨਵਾਂ ਸ਼ਹਿਰ ਹੈ ਜੀ, ਉੱਥੇ ਵੈਂਟੀਲੇਟਰ ਸਿਸਟਮ ਜਿਹੜਾ ਉਹ ਨਹੀਂ ਹੈਗਾ। 312 ਟੋਟਲ ਨੇ ਜੀ। ਇਸੇ ਚੀਜ਼ ਨੂੰ ਤਾਂ ਰੋ ਰਹੇ ਆ। ਜੇ ਸਭ ਤੋਂ ਪਹਿਲੀ ਖਬਰ ਜਿਹੜੀ ਸਾਂਝੀ ਕੀ ਸੀ ਤੁਹਾਡੇ ਨਾਲ, ਜੇ ਉਹਦੇ ਤੁਸੀਂ ਵਿਸਥਾਰ ਦੇ ਵਿੱਚ ਦੁਬਾਰਾ ਜਾਣਾ, ਰਿਕਾਰਡਿੰਗ ਉਹਦੀ ਪਈ ਹੋਊਗੀ, ਉਹਦੇ ਵਿੱਚ ਸਾਰਾ ਦੱਸਿਆ ਜੀ ਕਿ ਕੀ ਹਾਲਾਤ ਇਸ ਵੇਲੇ ਸਿਹਤ ਵਿਭਾਗ ਦੇ ਨੇ ਪੰਜਾਬ ਦੇ ਵਿੱਚ। ਜੀ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਔਰ ਜਿੰਨੇ ਵੀ ਲਿਸਨਰ ਨੇ ਜੀ ਦੁਨੀਆ ਭਰ ਦੇ ਵਿੱਚ, ਸਭ ਆਪੋ ਆਪਣਾ ਧਿਆਨ ਜਿਹੜਾ ਜੀ ਉਹ ਰੱਖੋ। ਤੁਹਾਡਾ ਜਿਹੜਾ ਜੀ ਧਿਆਨ ਰੱਖਣਾ, ਤੁਹਾਡੇ ਪਰਿਵਾਰ ਦਾ ਆਪੇ ਧਿਆਨ ਹੋ ਜਾਣਾ। ਪਰਿਵਾਰ ਵੱਡੇ ਲੈਵਲ ਦੇ ਉੱਤੇ, ਇੱਕ ਤਾਂ ਉਹ ਪਰਿਵਾਰ ਘਰ ਦੇ ਅੰਦਰ, ਇੱਕ ਪਰਿਵਾਰ ਸ਼ਹਿਰ ਦੇ ਅੰਦਰ, ਇੱਕ ਪਰਿਵਾਰ ਮੁਲਕ ਦੇ ਅੰਦਰ। ਜਿਸ ਵੀ ਮੁਲਕ ਦੇ ਵਿੱਚ ਰਹਿੰਦੇ ਹੋ, ਉਸ ਸ਼ਹਿਰ ਦਾ, ਉਸ ਮੁਲਕ ਦੀ ਭਲਾਈ ਇਸੇ ਦੇ ਵਿੱਚ ਹੈ ਜੀ ਕਿ ਆਪਣੇ ਆਪ ਨੂੰ ਸੀਮਤ ਕਰ ਲਓ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੀ, ਜੋੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।